ਵਾਹਿਗੁਰੂ जी का खालसा वाहिगुरू जी की फतेह। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਜੁੜੇ ਹੋਏ ਆ, ਮੈਂ ਅਮਰਵੀਰ ਸਿੰਘ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ 15 ਅਗਸਤ ਦਾ ਦਿਨ ਹੈ, ਭਾਰਤ ਦਾ ਆਜ਼ਾਦੀ ਦਿਹਾੜਾ ਹੈ ਤੇ ਭਾਰਤ ਦੇ ਵਿੱਚ ਵਿਸ਼ੇਸ਼ ਕਰਕੇ ਦਿੱਲੀ ਦੇ ਵਿੱਚ ਜਿੱਥੇ ਜਸ਼ਨ ਮਨਾਏ ਜਾ ਰਹੇ ਨੇ, ਉੱਥੇ ਬਾਹਰਲੇ ਮੁਲਕਾਂ ਦੇ ਵਿੱਚ ਜਿੱਥੇ ਵੀ ਭਾਰਤ ਦੇ ਕੌਂਸੂਲੇਟਸ ਤੇ ਐਮਬੈਸੀਜ਼ ਨੇ, ਉਹਨਾਂ ਦੇ ਵਿੱਚ ਵੀ ਵੱਡੇ ਲੈਵਲ ਤੇ ਜਸ਼ਨ ਮਨਾਏ ਜਾ ਰਹੇ ਆ। ਪਰ ਇਹ ਗੱਲ ਇੰਪੋਰਟੈਂਟ ਆ ਸਿੱਖਾਂ ਦੇ ਲਈ ਕਿ ਅਸੀਂ ਬਾਹਰ ਜਦੋਂ ਇੰਡੀਅਨ ਕੌਂਸੂਲੇਟਸ ਦੇ ਬਾਹਰ ਅਸੀਂ ਦਰਜਨ ਤੋਂ ਵਧੇਰੇ ਥਾਵਾਂ ਨੇ, ਯੂਰਪ ਦੇ ਵਿੱਚ ਹੋਣ, ਨਾਰਥ ਅਮਰੀਕਾ ਦੇ ਵਿੱਚ, ਆਸਟ੍ਰੇਲੀਆ ਦੇ ਵਿੱਚ, ਜਿੱਥੇ ਅੱਜ ਪ੍ਰੋਟੈਸਟ ਲਿਖੇ ਗਏ ਨੇ। ਪ੍ਰੋਟੈਸਟ ਕਰਨ ਦਾ ਕਾਰਨ ਇਹੀ ਹੈ ਕਿ 1947 ਦੇ ਵਿੱਚ ਜਾਂ 1947 ਤੋਂ ਵੀ ਜੇ ਪਹਿਲਾਂ ਦੀ ਗੱਲ ਕਰਨੀ ਹੋਵੇ ਤੇ ਜਿਹੜੀ ਭਾਰਤ ਦੀ ਲੀਡਰਸ਼ਿਪ ਸੀ, ਉਹਨਾਂ ਵੱਲੋਂ ਸਿੱਖਾਂ ਦੇ ਨਾਲ ਵਾਅਦੇ ਕੀਤੇ ਗਏ ਸੀ ਕੁਝ, ਜਿਹੜੇ ਵਫਾ ਨਹੀਂ ਹੋਏ 1947 ਤੋਂ ਬਾਅਦ। 47 ਦੇ ਵਿੱਚ ਜਾਂ 47 ਤੋਂ ਬਾਅਦ ਜਦੋਂ ਭਾਰਤ ਦਾ ਸੰਵਿਧਾਨ ਲਾਗੂ ਹੁੰਦਾ, ਉਹਦੇ ਵਿੱਚ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਦੱਸਿਆ ਗਿਆ। ਉਹ ਹੱਕ ਨਾ ਦਿੱਤੇ ਗਏ ਜੋ ਸਿੱਖ ਕੌਮ ਦੇ ਬਣਦੇ ਸੀ ਤੇ ਸਿੱਖਾਂ ਨੂੰ ਬੇਗਾਨਗੀ ਦਾ ਜਿਹੜਾ ਅਹਿਸਾਸ ਸੀ ਉਹ ਹੋਣਾ ਸ਼ੁਰੂ ਹੋਇਆ 47 ਤੋਂ ਇੱਕਦਮ ਬਾਅਦ, ਜਦੋਂ ਸਿੱਖਾਂ ਨੂੰ ਜਰਾਇਮ ਪੇਸ਼ਾ ਕਬੀਲਾ ਐਲਾਨਿਆ ਗਿਆ ਇੱਕ ਸਰਕੂਲਰ ਜਾਰੀ ਕਰਕੇ 1947 ਦੇ ਵਿੱਚ ਅਕਤੂਬਰ ਦੇ ਵਿੱਚ। ਤੇ ਇਹ ਦਾਸਤਾਨ ਅੱਗੇ ਵੱਧਦੀ ਹੈ। 1960ਵਿਆਂ ਦਾ ਸਮਾਂ ਆਉਂਦਾ ਜਦੋਂ ਪੰਜਾਬੀ ਸੂਬਾ ਦੇ ਲਈ ਮੋਰਚਾ ਲਾਇਆ ਜਾਂਦਾ ਹੈ, ਹੱਕਾਂ ਦੀ ਲੜਾਈ ਲੜੀ ਜਾਂਦੀ ਹੈ ਤੇ ਇਵੈਂਚੁਅਲੀ ਉਹ 1984 ਦੇ ਵਿੱਚ ਆ ਕੇ ਐਂਡ ਹੁੰਦੀ ਹੈ, ਜਿੱਥੇ ਭਾਰਤ ਦੀ ਜਿਹੜੀ ਸਰਕਾਰ ਹੈ ਉਹਦੇ ਵੱਲੋਂ ਆਰਮੀ ਭੇਜੀ ਜਾਂਦੀ ਹੈ, ਅਕਾਲ ਤਖਤ ਦੇ ਉੱਤੇ ਅਟੈਕ ਕੀਤਾ ਜਾਂਦਾ ਹੈ, ਸਿੱਖ ਨੇਸ਼ਨ ਦੇ ਉੱਤੇ ਅਟੈਕ ਕੀਤਾ ਜਾਂਦਾ ਹੈ ਤੇ ਇਹਦੇ ਇਵਜ਼ ਦੇ ਵਿੱਚ ਇਹ ਕਹਿ ਲਓ, ਇਹਦੇ ਜਵਾਬ ਦੇ ਵਿੱਚ ਜਿਹੜੀ ਖਾਲਿਸਤਾਨ ਦੀ ਸਟਰਗਲ ਹੈ ਉਹ ਸ਼ੁਰੂ ਹੁੰਦੀ ਹੈ। ਸੋ ਖਾਲਿਸਤਾਨ ਦਾ ਜਿਹੜਾ ਕਨਸੈਪਟ ਹੈ ਜਾਂ ਇਹ ਪ੍ਰੋਟੈਸਟ ਨੇ ਹੁਣ ਖਾਲਿਸਤਾਨ ਦੇ ਹੱਕ ਦੇ ਵਿੱਚ ਅੱਜ ਇਹ ਮੈਸੇਜ ਦੇਣ ਦੇ ਲਈ ਜਿਹੜੇ ਆ ਉਹ ਲੀਕੇ ਜਾ ਰਹੇ ਆ। ਅੱਜ ਦਾ ਜਿਹੜਾ ਦਿਨ ਹੈ 15 ਅਗਸਤ ਦਾ ਦਿਨ, ਜਿੱਥੇ ਇੱਕ ਪਾਸੇ ਜਸ਼ਨ ਮਨਾਏ ਜਾ ਰਹੇ ਨੇ, ਉੱਥੇ ਸਿੱਖਾਂ ਵੱਲੋਂ ਕਾਲੇ ਦਿਵਸ ਦੇ ਤੌਰ ਦੇ ਉੱਤੇ, ਬਲੈਕ ਡੇ ਦੇ ਤੌਰ ਦੇ ਉੱਤੇ ਇਹ ਦੁਨੀਆ ਭਰ ਦੇ ਵਿੱਚ ਇਸ ਵਕਤ ਮਨਾਇਆ ਜਾ ਰਿਹਾ ਹੈ। ਜਿੱਥੇ ਵੀ ਅਸੀਂ ਵਿਸ਼ੇਸ਼ ਕਰਕੇ ਅਮਰੀਕਾ ਦੇ ਵਿੱਚ ਬੈਠੇ ਹਾਂ, ਵਾਸ਼ਿੰਗਟਨ DC ਹੋਵੇ, ਅਮਰੀਕਾ ਦੀ ਰਾਜਧਾਨੀ ਨਿਊਯਾਰਕ, ਜਿੱਥੇ ਹੁਣ ਅਸੀਂ ਇਸ ਟਾਈਮ ਖਲੋਤੇ ਹਾਂ, ਹਿਊਸਟਨ, ਸ਼ਿਕਾਗੋ, ਸੈਨ ਫਰਾਂਸਿਸਕੋ, ਭਾਰਤ ਦੇ ਕੌਂਸੂਲੇਟਸ ਤੇ ਐਮਬੈਸੀਜ਼ ਦੇ ਬਾਹਰ ਇਹ ਜਿਹੜੇ ਪ੍ਰੋਟੈਸਟ ਨੇ ਉਹ ਉਲੀਕੇ ਗਏ ਨੇ, ਇਹ ਮੈਸੇਜ ਦੇਣ ਦੇ ਲਈ ਭਾਰਤ ਦੀ ਹਕੂਮਤ ਨੂੰ ਕਿ ਸਿੱਖ ਜਿਹੜੇ ਨੇ ਉਹ ਆਪਣਾ ਅਲੱਗਾ ਵੱਖਰਾ ਮੁਲਕ ਖਾਲਿਸਤਾਨ ਚਾਹੁੰਦੇ ਆ। ਇਹੀ ਅੱਜ ਵਰਤਾਰਾ ਇਕੱਲਾ ਬਾਹਰਲੇ ਮੁਲਕਾਂ ਦੇ ਵਿੱਚ ਨਹੀਂ, ਪੰਜਾਬ ਦੇ ਵਿੱਚ ਵੀ ਦੇਖਣ ਨੂੰ ਮਿਲ ਰਿਹਾ, ਜਿੱਥੇ ਜਿਹੜੀਆਂ ਸਿੱਖ ਜਥੇਬੰਦੀਆਂ ਨੇ ਉਹਨਾਂ ਦੇ ਨੁਮਾਇੰਦਿਆਂ ਨੂੰ ਅੱਜ ਗ੍ਰਿਫਤਾਰ ਕੀਤਾ ਗਿਆ ਅੰਮ੍ਰਿਤਸਰ ਦੇ ਵਿੱਚੋਂ, ਜਿੱਥੋਂ ਖਬਰਾਂ ਆ ਰਹੀਆਂ ਨੇ ਕਿ ਉੱਥੇ ਉਹਨਾਂ ਨੇ ਜਿਹੜਾ ਕੇਸਰੀ ਨਿਸ਼ਾਨ ਹੈ ਉਹ ਲਹਿਰਾਉਣਾ ਸੀ ਤੇ ਉਹਨਾਂ ਦੇ ਆਗੂਆਂ ਨੂੰ, ਦਲ ਖਾਲਸਾ ਦੇ ਆਗੂਆਂ ਨੂੰ ਵਿਸ਼ੇਸ਼ ਕਰਕੇ ਪਹਿਲਾਂ ਹੀ ਨਜ਼ਰਬੰਦ ਕੀਤਾ ਗਿਆ ਤੇ ਉਹਨਾਂ ਨੂੰ ਮੌਕੇ ਦੇ ਉੱਤੇ ਗ੍ਰਿਫਤਾਰ ਕੀਤਾ ਗਿਆ। ਸੋ ਇਹਨਾਂ ਹੀ ਸ਼ਬਦਾਂ ਦੇ ਨਾਲ ਆਓ ਇਸ ਪ੍ਰੋਟੈਸਟ ਦਾ ਵੀ ਹਿੱਸਾ ਬਣਦੇ ਹਾਂ ਤੇ ਨਾਲ ਹੀ ਨਾਲ ਜਿਹੜੇ ਇੱਥੇ ਅੱਜ ਪਤਵੰਤੇ ਸੱਜਣ ਪਹੁੰਚੇ ਆ, ਪ੍ਰਬੰਧਕ ਗੁਰਦੁਆਰਾ ਕਮੇਟੀਆਂ ਦੇ ਨੁਮਾਇੰਦੇ ਪਹੁੰਚੇ ਆ, ਜਾਂ ਜਿਹੜੀਆਂ ਪੰਥਕ ਸ਼ਖਸੀਅਤਾਂ ਨੇ, ਉਹਨਾਂ ਦੇ ਅੱਜ ਇਸ 15 ਅਗਸਤ ਦੇ ਦਿਹਾੜੇ ਦੇ ਮੌਕੇ ਦੇ ਉੱਤੇ ਉਹਨਾਂ ਦੇ ਵੀ ਵਿਚਾਰ ਜਾਣਦੇ ਹਾਂ। जिंदाबाद खालिस्तान, जिंदाबाद खालिस्तान, जिंदाबाद खालिस्तान, जिंदाबाद इंडिया आउट ऑफ खालिस्तान, इंडिया आउट ऑफ खालिस्तान। ਵਿਊਅਰਸ, ਇਸ ਵਕਤ ਸਾਡੇ ਨਾਲ ਅਕਾਲੀ ਦਲ ਅੰਮ੍ਰਿਤਸਰ ਦੀ ਜਿਹੜੀ ਅਮਰੀਕਾ ਯੂਨਿਟ ਹੈਗੀ ਆ, ਉਹਦੇ ਸਾਰੇ ਜਿਹੜੇ ਮੈਂਬਰਸ ਨੇ, ਕਨਵੀਨਰ ਤੋਂ ਲੈ ਕੇ ਪ੍ਰੈਜ਼ੀਡੈਂਟ ਬੂਟਾ ਸਿੰਘ ਖੜੌਦ, ਸਰਦਾਰ ਸੁਰਜੀਤ ਸਿੰਘ ਕਲਾਰ, ਉਹ ਇਸ ਵਕਤ ਸਾਡੇ ਨਾਲ ਮੌਜੂਦ ਨੇ ਇੱਥੇ ਇੰਡੀਅਨ ਕੌਂਸੂਲੇਟ ਦੇ ਬਾਹਰ, ਜਿਹੜਾ ਇਹ 15 ਅਗਸਤ ਦੇ ਜਸ਼ਨਾਂ ਦੇ ਖਿਲਾਫ ਜਾਂ ਮੋਦੀ ਸਰਕਾਰ ਨੂੰ ਇਹ ਮੈਸੇਜ ਦੇਣ ਦੇ ਲਈ ਕਿ ਸਿੱਖ ਖਾਲਿਸਤਾਨ ਚਾਹੁੰਦੇ ਆ, ਇੱਥੇ ਇਕੱਤਰ ਹੋਏ ਆ। ਸੋ ਆਓ ਇਹਨਾਂ ਨਾਲ ਵਿਚਾਰਾਂ ਦੀ ਸਾਂਝ ਪਾਉਂਦੇ ਹਾਂ। ਬਾਈ ਸਾਹਿਬ, ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿ ਖਾਲਸਾ ਵਾਹਿ ਫਤਿਹ ਜੀ। ਅੱਜ ਦੇ ਦਿਹਾੜੇ ਮੌਕੇ ਕੀ ਸੁਨੇਹਾ ਦੇਣਾ ਚਾਹੋਗੇ? ਅੱਜ ਤੁਸੀਂ ਦੇਖ ਰਹੇ ਹੋ ਜਿੱਥੇ ਭਾਰਤ ਇੱਕ ਅਖੌਤੀ ਆਜ਼ਾਦੀ 15 ਅਗਸਤ ਮਨਾ ਰਿਹਾ, ਔਰ ਤੁਸੀਂ ਦੇਖ ਰਹੇ ਹੋ ਕਿ ਅੱਜ ਮਨਹਾਟਨ ਜਿੱਥੇ ਭਾਰਤ ਦੀ ਐਮਬੈਸੀ ਆ, ਜਿੱਥੇ ਇਹਨਾਂ ਦਾ ਸਫਾਰਤਖਾਨਾ, ਉਹਦੇ ਮੂਹਰੇ ਟਰਾਈ ਸਟੇਟ ਦੇ ਸਿੱਖਾਂ ਨੇ ਇੱਕ ਬਹੁਤ ਵੱਡਾ ਜਿਹੜਾ ਮੁਜ਼ਾਹਰਾ ਕੀਤਾ ਜਾ ਰਿਹਾ। ਮੈਂ ਸਮਝਦਾ ਕਿ ਸਿੱਖਾਂ ਨੇ ਕਦੇ ਵੀ ਨਹੀਂ ਸੀ ਸੋਚਿਆ ਕਿ ਇਹ ਭਾਰਤ ਦੇਸ਼ ਦੇ ਨਾਲ ਲੱਗ ਕੇ ਕਿ ਸਾਡੇ ਨਾਲ ਇਸ ਤਰ੍ਹਾਂ ਦਾ ਵਿਹਾਰ ਕੀਤਾ ਜਾਊਗਾ।
ਈਵਨ ਆਜ਼ਾਦੀ ਤੋਂ ਬਾਅਦ 5 ਹਫ਼ਤੇ ਦਾ ਵੀ ਸਮਾਂ ਨਹੀਂ ਦਿੱਤਾ ਗਿਆ ਜਦੋਂ ਕੌਮ ਨੂੰ ਜਰਾਇਮ ਪੇਸ਼ਾ ਐਲਾਨ ਕਰ ਦਿੱਤਾ ਗਿਆ। ਮੈਨੂੰ 3 ਵਾਰੀ ਪਾਕਿਸਤਾਨ ਜਾਣ ਦਾ ਮੌਕਾ ਮਿਲਿਆ। ਜਦੋਂ ਮੈਂ ਉੱਥੇ ਜਾਂਦਾ, ਜਦੋਂ ਮੈਂ ਸਿੱਖਾਂ ਦੀਆਂ ਅਟਾਰੀਆਂ ਵੇਖਦਾ, ਸਾਰਾ ਅਮੀਰ ਸਿੱਖ ਜਿਹੜਾ ਲਾਹੌਰ ਦੇ ਆਲੇ ਦੁਆਲੇ ਵਸਦਾ ਸੀ, ਹਜ਼ਾਰਾਂ ਏਕੜ ਬਿਲੀਅਨ ਡਾਲਰਾਂ ਦੀਆਂ ਜਾਇਦਾਦਾਂ ਜਿਹੜੀਆਂ ਉਜਾੜ ਕੇ ਇਸ ਭਾਰਤ ਦੇਸ਼ ਦੇ ਨਾਲ ਸਿੱਖਾਂ ਨੇ ਆਪਣੀ ਕਿਸਮਤ ਨੂੰ ਜੋੜਿਆ। ਪਰ ਜੋ ਇਹਨੇ ਸਾਨੂੰ ਗਿਫਟ ਦਿੱਤਾ 1984 ਦੇ ਵਿੱਚ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕੀਤਾ ਗਿਆ, ਸਿੱਖਾਂ ਦੀ ਜੈਨੋਸਾਈਡ ਕੀਤੀ ਗਈ। 1984 ਤੋਂ ਹੁਣ ਤੱਕ ਕਿਸਾਨ ਫਾਰਮਰ ਤੱਕ ਇਹਨਾਂ ਨੇ ਸਾਡੀਆਂ 3 ਨਸਲਾਂ ਜਿਹੜੀਆਂ ਸਮਾਪਤ ਕਰ ਦਿੱਤੀਆਂ। ਤੇ ਅੱਜ ਅਸੀਂ ਬਹੁਤ ਤਕੜੇ ਹੋ ਕੇ ਇੱਥੇ ਮੁਜ਼ਾਹਰਾ ਕਰ ਰਹੇ ਹਾਂ, ਸਾਰੇ ਟਰਾਈ ਸਟੇਟ ਦੇ ਸਿੱਖ। ਮੈਂ ਇੱਥੇ ਕਹਿਣਾ ਚਾਹੁੰਦਾ, ਪੰਜਾਬ ਦੇ ਲੋਕ ਜਿੰਨੀ ਜਲਦੀ ਸਮਝ ਲੈਣਗੇ, ਇਕੱਲੇ ਸਿੱਖ ਨਹੀਂ, ਪੰਜਾਬ 'ਚ ਵੱਸਦਾ ਹਰ ਵਰਗ, ਚਾਹੇ ਉਹ ਦਲਿਤ ਹੈ, ਰੰਗਰੇਟੇ ਸਿੱਖ ਨੇ, ਜਾਂ ਉਹ ਹਿੰਦੂ ਵੀਰ ਨੇ ਜਾਂ ਮੁਸਲਮਾਨ ਨੇ, ਪੰਜਾਬ ਜਿੰਨੀ ਦੇਰ ਆਜ਼ਾਦ ਨਹੀਂ ਹੋਊਗਾ। ਅਗਰ ਪੰਜਾਬ ਆਜ਼ਾਦ ਹੋ ਜਾਂਦਾ, ਪੰਜਾਬ ਦੀ ਆਜ਼ਾਦੀ ਦੇ ਨਾਲ ਹੀ ਸਾਰੇ ਸੁਖੀ ਵਸਣਗੇ, ਕਿਉਂਕਿ ਪੰਜਾਬ ਇੱਕ ਐਸ ਜਗ੍ਹਾ ਦੇ ਉੱਤੇ ਬੈਠਾ ਜਿੱਥੋਂ ਅਸੀਂ ਇਕਨੋਮਿਕਲੀ ਤੇ ਧਾਰਮਿਕ ਤੌਰ ਤੇ ਜਿਹੜੇ ਆਜ਼ਾਦ ਰਹਿ ਸਕਦੇ ਹਾਂ। ਸੋ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਆਪਣੀ ਆਜ਼ਾਦੀ ਵੱਲ ਵਧਣਾ ਚਾਹੀਦਾ। ਸਾਡੇ ਸਾਹਮਣੇ ਸਾਰਾ ਅਫਗਾਨਿਸਤਾਨ ਦਾ ਜੋ ਕੁਝ ਹੋਇਆ ਅਸੀਂ ਵੇਖ ਰਹੇ ਹਾਂ। ਸੋ ਅਸੀਂ ਦ੍ਰਿੜ ਇਰਾਦੇ ਦੇ ਨਾਲ ਲੱਗੇ ਰਹੀਏ। ਕਮਿਟਮੈਂਟ ਹੋਣੀ ਬਹੁਤ ਜ਼ਰੂਰੀ ਆ। ਜਿੰਨੀ ਦੇਰ ਸਾਡਾ ਦੇਸ਼ ਨਹੀਂ ਬਣਦਾ, ਉਨੀ ਦੇਰ ਅਸੀਂ ਦੁਨੀਆ ਦੇ ਹਾਣੀ ਨਹੀਂ ਬਣ ਸਕਦੇ। ਸਾਡੀ ਗੁਰੂ ਸਾਹਿਬ ਨੇ ਇੱਕ ਨਿਰਾਲੀ ਆਇਡੈਂਟੀਟੀ ਬਣਾਈ ਆ, ਇਹ ਉਨੀ ਦੇਰ ਹੀ ਦੁਨੀਆ ਵਿੱਚ ਜਾਣ ਪਛਾਣ ਦੀ ਮਥਾਜ ਬਣੂਗੀ ਜਿੰਨੀ ਦੇਰ ਸਾਡਾ ਨੇਸ਼ਨ ਨਹੀਂ ਹੋਊਗਾ। ਸੋ ਆਪਾਂ ਸਾਰੇ ਵਧੀਏ, ਆਪਣਾ ਨੇਸ਼ਨ ਬਣਾਈਏ ਤਾਂ ਕਿ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਇਸ ਗੁਲਾਮੀ ਚੋਂ ਬਾਹਰ ਕੱਢੀਏ। ਸੋ ਮੇਰਾ ਤਾਂ ਇਹੀ ਸੁਨੇਹਾ ਜੀ। ਅਕਾਲ ਤਖ਼ਤ ਤੋਂ ਆਈ ਆਵਾਜ਼, ਅਕਾਲ ਤਖ਼ਤ ਤੋਂ ਆਈ ਆਵਾਜ਼, ਪਿੰਡਰਾਂ ਵਾਲੇ ਸੰਤ ਸਿਪਾਹੀ, ਪਿੰਡਰਾਂ ਵਾਲੇ ਸੰਤ ਸਿਪਾਹੀ, ਸਿੰਘੋ ਤੁਹਾਡੀ ਸੋਚ ਤੇ, ਸਿੰਘੋ ਤੁਹਾਡੀ ਸੋਚ ਤੇ ਇੰਡੀਅਨ ਡੈਮੋਕ੍ਰੇਸੀ, ਇੰਡੀਅਨ ਠਕੋਕ੍ਰੇਸੀ, ਇੰਡੀਅਨ ਗਾਂਧੀਕ੍ਰੇਸੀ, ਇੰਡੀਅਨ ਡੈਮੋਕ੍ਰੇਸੀ, ਇੰਡੀਅਨ ਮੋਦੀਕ੍ਰੇਸੀ, ਇੰਡੀਅਨ ਬੁੱਚਰ ਮੋਦੀਕ੍ਰੇਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਇੱਥੇ ਨਿਊਯਾਰਕ ਦੀ ਭਾਰਤੀ ਅੰਬੈਸੀ ਦੇ ਮੂਹਰੇ ਖੜੇ ਹਾਂ। 15 ਅਗਸਤ ਦਾ ਦਿਹਾੜਾ, ਜਿਹਨੂੰ ਹਿੰਦੁਸਤਾਨ ਵਾਲੇ ਆਜ਼ਾਦੀ ਦਾ ਦਿਹਾੜਾ ਕਹਿੰਦੇ ਆ। ਇੱਥੇ ਇੱਕ ਗੱਲ ਦੱਸ ਦਈਏ, ਜਿਵੇਂ 15 ਅਗਸਤ 1947 ਤੋਂ ਪਹਿਲਾਂ ਭਾਰਤ ਬ੍ਰਿਟਿਸ਼ ਦੀ ਕਲੋਨੀ ਸੀਗਾ। ਉੱਥੇ ਬ੍ਰਿਟਿਸ਼ ਨੇ ਉਹ ਸੋਨੇ ਦੀ ਚਿੜੀ ਨੂੰ ਲੁੱਟਿਆ ਤੇ ਭਾਰਤੀਆਂ ਦੇ ਉੱਤੇ ਜ਼ੁਲਮ ਤਸ਼ੱਦਦ ਕੀਤਾ ਹੈ। 15 ਅਗਸਤ 1947 ਤੋਂ ਬਾਅਦ ਜਿਹੜਾ ਪੰਜਾਬ ਹੈ, ਤੇ ਪੰਜਾਬ ਭਾਰਤ ਦੀ ਇੱਕ ਕਲੋਨੀ ਬਣ ਗਿਆ ਤੇ ਪੰਜਾਬ ਨੂੰ 15 ਅਗਸਤ 1947 ਤੋਂ ਲੈ ਕੇ ਰੋਜ਼ਾਨਾ ਲੁੱਟਿਆ ਜਾ ਰਿਹਾ ਹੈ ਅਤੇ ਪੰਜਾਬ ਦੇ ਨੌਜਵਾਨਾਂ ਨੂੰ ਉੱਥੇ ਇਹੋ ਜਿਹਾ ਤਸ਼ੱਦਦ ਕੀਤੇ ਜਾ ਰਹੇ ਨੇ। 1947 ਤੋਂ ਬਾਅਦ ਕੋਈ ਇਹੋ ਜਿਹਾ ਦਿਨ ਨਹੀਂ ਚੜ੍ਹਿਆ ਜਿੱਦਣ ਪੰਜਾਬੀਆਂ ਨੂੰ, ਸਿੱਖਾਂ ਨੂੰ ਖਾਸ ਕਰਕੇ ਗੁਲਾਮੀ ਦਾ ਅਹਿਸਾਸ ਨਾ ਕਰਵਾਇਆ ਗਿਆ ਹੋਵੇ। ਤੇ ਉਸ ਤੋਂ ਬਾਅਦ ਜਾਂ ਸਾਡਾ ਪੰਜਾਬੀ ਸੂਬੇ ਦਾ ਮੋਰਚਾ ਜਾਂ ਧਰਮ ਯੁੱਧ ਮੋਰਚਾ, ਜਿਹਨੂੰ ਅਨੰਦਪੁਰ ਸਾਹਿਬ ਦੇ ਮਤੇ ਨੂੰ ਲੈ ਕੇ ਧਰਮ ਯੁੱਧ ਮੋਰਚਾ ਸ਼ੁਰੂ ਕੀਤਾ ਹੈ, ਜਾਂ ਉਸ ਤੋਂ ਬਾਅਦ ਦਰਬਾਰ ਸਾਹਿਬ ਦੇ ਉੱਤੇ 37 ਹੋਰ ਗੁਰਧਾਮਾਂ ਦੇ ਉੱਤੇ ਹਮਲਾ ਕਰਕੇ ਭਾਰਤੀ ਹਕੂਮਤ ਨੇ ਦੱਸ ਦਿੱਤਾ ਹੈ ਕਿ ਭਾਈ ਤੁਸੀਂ ਇੱਥੇ ਗੁਲਾਮ ਹੋ। ਲੇਕਿਨ ਉੱਥੇ ਲੜ ਕੇ ਉਹ ਜਾਂਬਾਜ਼ ਯੋਧਿਆਂ ਨੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਅਗਵਾਈ ਵਿੱਚ ਇਹ ਵੀ ਦੱਸ ਦਿੱਤਾ ਕਿ ਭਾਈ ਅਸੀਂ ਇੱਥੇ ਗੁਲਾਮ ਹਾਂ ਤੇ ਅਸੀਂ ਆਪਣੀ ਆਜ਼ਾਦੀ ਲਈ ਲੜਨਾ ਹੈ। ਉਸ ਆਜ਼ਾਦੀ ਦੀ ਲੜਾਈ ਨੂੰ 29 ਅਪ੍ਰੈਲ 1986 ਨੂੰ ਪੰਥਕ ਕਮੇਟੀ ਨੇ ਖਾਲਿਸਤਾਨ ਦਾ ਐਲਾਨ ਕਰਕੇ ਇੱਕ ਪੱਕਾ ਨਿਸ਼ਚੇ ਬਾਅਦ ਕੇ ਦੱਸ ਦਿੱਤਾ ਕਿ ਵੀ ਸਿੱਖ ਕੌਮ ਦਾ ਆਪਣਾ ਘਰ ਖਾਲਿਸਤਾਨ ਹੋਊਗਾ। ਜਿਸ ਖਾਲਿਸਤਾਨ ਦੇ ਨਿਸ਼ਾਨੇ ਨੂੰ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਕਿਹਾ ਸੀ ਕਿ ਜਿਸ ਦਿਨ ਭਾਰਤੀ ਹਕੂਮਤ ਦੇ ਕਦਮ, ਹਿੰਦੁਸਤਾਨ ਦੀ ਹਕੂਮਤ ਦੇ ਕਦਮ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ 'ਚ ਪਏ ਫੌਜਾਂ ਦੇ, ਉਸ ਦਿਨ ਖਾਲਿਸਤਾਨ ਦੀ ਨੀਂਹ ਰੱਖੀ ਜਾਊਗੀ। ਉਹ ਨੀਂਹ ਰੱਖੀ ਗਈ। 29 ਅਪ੍ਰੈਲ 1986 ਨੂੰ ਐਲਾਨ ਹੋਇਆ। 1.5 ਲੱਖ ਤੋਂ ਬਾਅਦ ਸਿੰਘਾਂ ਸਿੰਘਣੀਆਂ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ, ਆਪਣਾ ਪਵਿੱਤਰ ਖੂਨ ਡੋਲਿਆ। ਤੇ ਲੇਕਿਨ ਭਾਰਤੀ ਹਕੂਮਤ ਨੇ ਹਰੇਕ ਢੰਗ ਦੇ ਨਾਲ ਪੰਜਾਬ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਆ। ਸਾਡੇ ਪਾਣੀ ਖੋਹੇ ਗਏ ਨੇ, ਸਾਡੀ ਬਿਜਲੀ ਖੋਈ ਗਈ ਆ, ਸਾਡੇ ਕਿਸਾਨਾਂ ਨੂੰ, ਸਾਡੀਆਂ ਫਸਲਾਂ ਨੂੰ ਬਰਬਾਦ ਕੀਤਾ ਗਿਆ ਹੈ। ਜਿਵੇਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਕਹਿੰਦੇ ਸੀ ਵੀ ਭਾਈ ਸਾਨੂੰ ਨਹੀਂ ਘਸਿਆਰੇ ਬਣਾ ਕੇ ਛੱਡਣਾ। ਇਸ ਮੌਕੇ 'ਤੇ ਘਸਿਆਰੇ ਬਣੇ ਹੋਏ ਨੇ। ਲੇਕਿਨ ਪੰਜਾਬ ਵਿੱਚ ਜਿਹੜੇ ਲੋਕ ਭਾਰਤ ਦਾ ਤਿਰੰਗਾ ਝੰਡਾ ਲਹਿਰਾਉਂਦੇ ਨੇ,
ਉਹ ਪੰਜਾਬ ਦੇ ਗਦਾਰ ਨੇ ਅਤੇ ਦਿੱਲੀ ਦੇ ਯਾਰ ਨੇ ਤੇ ਆਉਣ ਵਾਲੇ ਸਮੇਂ ਵਿੱਚ ਇਹ ਖਾਲਸਾ ਪੰਥ ਇੱਕ ਉੱਥੇ ਜਿੱਤ ਪ੍ਰਾਪਤ ਕਰੂਗਾ। ਉੱਥੇ ਖਾਲਿਸਤਾਨ ਦੀ ਸਥਾਪਨਾ ਹੋਊਗੀ। ਹਰ ਹਾਲਤ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਕੌਮ ਨੂੰ ਚੜ੍ਹਦੀ ਕਲਾ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। India out! Khalistan! India out! Khalistan! Check demand! Khalistan! Check demand! Khalistan! Check demand! Khalistan! ਲੈ ਕੇ ਰਵਾਂਗੇ Khalistan! ਲੈ ਕੇ ਰਵਾਂਗੇ Khalistan! ਲੈ ਕੇ ਰਵਾਂਗੇ Khalistan! ਕਿਸਾਨ ਹਲ Khalistan! ਕਿਸਾਨ ਹਲ Khalistan! ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਗਸਤ 15 ਜੋ ਕਿ ਭਾਰਤ ਆਪਣੀ ਆਜ਼ਾਦੀ ਮਨਾ ਰਿਹਾ ਆ, ਅਸੀਂ ਉਹਨੂੰ ਕਾਲੇ ਦਿਨ ਦੇ ਤੌਰ ਤੇ ਦੇਖ ਰਹੇ ਹਾਂ। ਅੱਜ ਜਦੋਂ ਅਸੀਂ ਸਵੇਰੇ ਉੱਠੇ ਕੀ ਦੇਖ ਰਹੇ ਹਾਂ, ਸਾਡੇ ਜਿਹੜੇ WhatsApp ਦੇ ਨੰਬਰ ਆ ਸਿੰਘਾਂ ਦੇ ਸਾਰੇ ਬਲੌਕ ਕਰ ਦਿੱਤੇ ਗਏ ਆ, ਸਾਨੂੰ ਬੈਨ ਕਰ ਦਿੱਤਾ ਗਿਆ। ਸੋਚੋ ਸਿੰਘੋ ਕਿ ਜੇ ਉੱਥੇ ਦੀ ਸਰਕਾਰ ਸਾਡੇ ਨੰਬਰਾਂ ਤੋਂ ਵੀ ਇੰਨਾ ਚੱਲਦੀ ਆ, ਸਾਡੇ ਫੋਨ ਨੰਬਰਾਂ ਤੋਂ ਵੀ ਇੰਨਾ ਚੱਲਦੀ ਹੈ, ਤਾਂ ਸਾਡੇ ਨਾਮਾਂ ਤੋਂ ਕਿਉਂ ਨਹੀਂ ਚੱਲਦੀ। ਇਹ ਸੋਚ ਨੂੰ ਵਧਾਉਣਾ ਪੈਣਾ। ਜੇ ਤੁਸੀਂ ਆਪਣੀ ਹੋਂਦ ਨੂੰ ਬਚਾਉਣਾ ਚਾਹੁੰਦੇ ਆ, ਆਪਣੀ ਕੌਮ ਨੂੰ ਬਚਾਉਣਾ ਚਾਹੁੰਦੇ ਆ, ਆਪਣੇ ਪੰਜਾਬ ਦੀ ਮਿੱਟੀ ਨੂੰ ਬਚਾਉਣਾ ਚਾਹੁੰਦੇ ਆ, ਤਾਂ ਤੁਹਾਨੂੰ ਜਾਗਣਾ ਪੈਣਾ ਪੰਜਾਬ ਵਾਲਿਓ। ਇਹ ਖਾਸ ਮੈਸੇਜ ਪੰਜਾਬ ਵਾਸਤੇ ਹੈਗਾ, ਪੰਜਾਬ ਵਾਸੀਆਂ ਵਾਸਤੇ ਹੈਗਾ, ਸਾਡੇ ਸਿੰਘਾਂ ਵਾਸਤੇ ਹੈਗਾ ਆ ਕਿ ਸਿੰਘੋ ਜਾਗੋ, ਜਾਗਣਾ ਪੈਣਾ ਆ। ਇਸ ਕਿੰਨਾ ਚਿਰ ਇਸ ਗੁਲਾਮੀ ਦੇ ਵਿੱਚ ਅਸੀਂ ਜੰਜੀਰਾਂ ਦੇ ਵਿੱਚ ਜੀਵਾਂਗੇ। ਜਿਸ ਤਰ੍ਹਾਂ ਪੰਛੀ ਪਿੰਜਰੇ ਵਿੱਚ ਤੜਫ ਮਰਦਾ, ਇਸ ਵੇਲੇ ਸਾਡੀ ਜਿਹੜੀ ਪੰਜਾਬੀਅਤ ਆ, ਪੰਜਾਬੀ ਆ ਬੱਚੇ ਸਾਡੇ, ਐਸੇ ਤਰ੍ਹਾਂ ਹੀ ਉਹਨਾਂ ਦਾ ਇਹ ਹੱਥੇ ਹਾਲ ਹੋ ਰਿਹਾ ਪੰਜਾਬ ਦੇ ਵਿੱਚ। ਤੇ ਇੱਕ ਮੈਸੇਜ ਪੰਜਾਬ ਦੇ ਖਾਸ ਜਵਾਨੀ ਵਾਸਤੇ, ਖਾਸ ਮਾਵਾਂ ਵਾਸਤੇ, ਉਹਨਾਂ ਬੱਚਿਆਂ ਨੂੰ ਜਦੋਂ ਤੁਸੀਂ ਉਹਨਾਂ ਨਾਲ ਬਹਿੰਦੇ ਹੋ, ਉਹਨਾਂ ਨੇ ਆਪਣੀ ਹਿਸਟਰੀ ਸੁਣਾਓ, ਆਪਣੇ ਸਿੰਘਾਂ ਬਾਰੇ ਦੱਸੋ, ਆਪਣੇ ਸ਼ਹੀਦਾਂ ਬਾਰੇ ਦੱਸੋ, ਜੋ ਕਿ ਸਾਰੇ ਸਾਡੇ ਬੱਚੇ ਭੁੱਲ ਚੁੱਕੇ ਨੇ। ਸਾਨੂੰ ਵਾਪਸ ਉੱਥੇ ਆਉਣਾ ਪੈਣਾ ਜੇ ਅਸੀਂ ਇਹਨੂੰ ਚੀਜ਼ ਨੂੰ ਬਚਾਉਣਾ ਆ। ਖਾਲਿਸਤਾਨ ਹੀ ਸਾਡਾ ਇੱਕ ਹੱਲ ਹੈ, ਨਹੀਂ ਤੇ ਇਹਨਾਂ ਨੇ ਸਾਡੀ ਕੌਮ ਤੇ ਜੋ ਇਹਨਾਂ ਨੇ ਘੇਰਾ ਪਾਇਆ ਆ ਉਹ ਇਹਨਾਂ ਨੇ ਪਾਈ ਰੱਖਣਾ। ਇਹਨਾਂ ਨੂੰ ਇਹਨਾਂ ਦੇ ਕੀ ਤੱਤ ਹੈਗੇ, ਕੀ ਇਹਨਾਂ ਨੇ ਕਰਨਾ, ਇਹਨਾਂ ਨੇ ਸਾਰਾ ਸੋਚਿਆ ਹੈਗਾ। ਅਸੀਂ ਕੀ ਕਰਨਾ, ਸਾਨੂੰ ਵੀ ਸੋਚਣ ਦੀ ਲੋੜ ਹੈਗੀ ਆ। ਉੱਠੋ, ਇੱਕ ਵਾਰੀ ਫੇਰ ਹੰਬਲਾ ਮਾਰੋ, ਉਹ ਸੰਤਾਂ ਦੀ, ਉਹ ਸ਼ਹੀਦਾਂ ਦੀ ਸੋਚ ਤੇ ਪਹਿਰਾ ਦੇਵੋ ਤਾਂ ਕਿ ਆਪਣੀ ਇਸ ਕੌਮ ਨੂੰ ਬਚਾ ਸਕੀਏ। ਅੱਜ TV 84 ਦੇ ਮਾਧਿਅਮ ਤੋਂ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਇਸ TV ਚੈਨਲ ਜੋ ਕਿ ਪੰਜਾਬ ਦੀ ਆਪਣੇ ਸਿੱਖਾਂ ਦੀ ਆਵਾਜ਼ ਥਾਂ ਥਾਂ ਲੈ ਕੇ ਜਾਂਦਾ, ਜਿਸ ਤਰ੍ਹਾਂ ਤੁਸੀਂ ਪਿਛਲੇ ਦਿਨਾਂ 'ਚ ਦੇਖਿਆ ਜਿਹੜੇ ਕਿ ਚੈਨਲ ਸਿੱਖਾਂ ਦੀ ਆਵਾਜ਼ ਉਠਾਉਂਦੇ ਆ ਉਹਨਾਂ ਨੂੰ ਬੈਨ ਕੀਤਾ ਗਿਆ। ਕਿਉਂ ਬੈਨ ਕਰਦੇ ਇਹ, ਕਿਉਂ ਡਰਦੇ ਆ ਇਹ, ਕਿਉਂ ਨਹੀਂ ਸਿੱਧੇ ਆ ਕੇ ਗੱਲਬਾਤ ਕਰਦੇ, ਸਾਨੂੰ ਰੈਫਰੈਂਡਮ ਕਰਨ ਦਿੰਦੇ ਆ, ਕਿਉਂ ਨਹੀਂ ਕਰਨ ਦਿੰਦੇ। ਇਹਨਾਂ ਨੂੰ ਪਤਾ ਆ ਕਿ ਜਦੋਂ ਅਸੀਂ ਇੱਕ ਹੋ ਗਏ ਇਹ ਆਪਣੇ ਆਪ ਹੀ ਹਾਰ ਜਾਣਗੇ, ਪਰ ਸਾਨੂੰ ਪਹਿਲਾਂ ਇੱਕ ਹੋਣਾ ਪੈਣਾ। ਇੰਨੇ ਹੀ ਮੈਸੇਜ ਦਿੰਦਾ ਹੋਇਆ ਖਿਮਾ ਦਾ ਜਾਚ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। किसान हल, किसान हल, हरियाणा बनेगा, हरियाणा बनेगा, खालिस्तान। ਵਾਹਿਗੁਰੂ ਖਾਲਸਾ, ਵਾਹਿਗੁਰੂ ਕੀ ਫਤਿਹ। ਸਭ ਤੋਂ ਪਹਿਲਾਂ ਤਾਂ TV ਵਾਲਿਆਂ ਦਾ ਧੰਨਵਾਦ, ਖਾਸ ਕਰਕੇ 84 ਵਾਲਿਆਂ ਦਾ, ਜਿਹੜਾ ਕਿ ਸਿੱਖ ਕੌਮ ਦਾ ਕੋਈ ਵੀ ਇਵੈਂਟ ਹੋਵੇ ਉਹਨੂੰ ਪੂਰਾ ਕਾਮਯਾਬੀ ਦੀ ਖਾਤਰ ਆਪਣਾ ਪੂਰਾ ਜ਼ੋਰ ਲੈਂਦੇ, ਟਾਈਮ ਵੀ ਕੱਢਦੇ ਹਨ ਤੇ ਜਿੱਥੇ ਨਾ ਉੱਥੇ ਪਹੁੰਚਦੇ ਹਨ। ਜਿੱਦਾਂ ਕਹਿੰਦੇ ਉਹ ਭਾਗੋ ਦੀ ਗਲੀ, ਜਿੱਥੇ ਉਹ ਕਿਹੜੀ ਗਲੀ ਜਿੱਥੇ ਭਾਗੋ ਨਹੀਂ ਗਲੀ। ਇਹਨਾਂ ਦਾ ਇਹ ਹਾਲ ਹੈ, ਬਹੁਤ ਇਹਨਾਂ ਦੀ ਸੇਵਾ ਹੈ। ਅਸੀਂ ਇਹਨਾਂ ਦਾ ਬਹੁਤ ਧੰਨਵਾਦੀਆਂ ਉਹਨਾਂ ਸੰਗਤਾਂ ਦਾ ਜਿਹੜੇ ਕਿ ਆਪਣੇ ਰਜੇਵੇਂ ਕੱਢ ਕੇ ਇੱਥੇ ਨਿਊਯਾਰਕ ਦੇ ਵਿੱਚ ਹਰ ਈਵੈਂਟ ਤੇ ਪਹੁੰਚਦੇ ਹਨ। ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਜਿਹੜੇ ਕਿ ਦੁਨੀਆ ਦੇ ਕਿਸੇ ਵੀ ਕੋਨੇ ਦਾ ਸਿੱਖ ਬੈਠਾ ਹੈ, ਸਿੱਖ ਕੌਮ ਦੀ ਆਜ਼ਾਦੀ ਵਿੱਚ ਗੱਲ ਕਰ ਰਿਹਾ। ਖਾਸ ਕਰਕੇ ਜਿੱਦਾਂ ਦਿੱਲੀ ਦੇ ਵਿੱਚ ਵੀ ਕਿਸਾਨ ਮੋਰਚਾ ਲਾ ਕੇ ਦੁਨੀਆ ਬੈਠੀ ਹੈ, ਅਸੀਂ ਉਹਨਾਂ ਦਾ ਵੀ ਧੰਨਵਾਦੀ ਹਾਂ ਅਤੇ ਅਰਦਾਸ ਵੀ ਕਰਦੇ ਮਹਾਰਾਜ ਸੱਚੇ ਪਾਤਸ਼ਾਹ ਜਿਹੜੇ ਉੱਥੇ ਦਿੱਲੀ ਦੇ ਵਿੱਚ ਜਾਂ ਹੋਰ ਕਿਤੇ ਵੀ ਆ, ਛੋਟੇ ਤੋਂ ਛੋਟੇ ਤੋਂ ਲੈ ਕੇ ਵੱਡੇ ਤੋਂ ਵੱਡੇ ਤੱਕ ਸਿੱਖ ਧਰਮ ਦੀ ਖਾਤਰ ਲੜ ਰਿਹਾ, ਉਹਨਾਂ ਦੀ ਕਾਮਯਾਬੀ ਹੋਵੇ ਔਰ ਗੁਰੂ ਮਹਾਰਾਜ ਨੂੰ ਚੜ੍ਹਦੀਆਂ ਕਲਾ ਰੱਖੇ। ਹਰ ਇੱਕ ਦਾ ਧੰਨਵਾਦ ਜੀ। ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ ਜੀ। ਅੱਜ ਮੈਂ ਇੰਡੀਅਨ ਕੌਂਸੂਲੇਟ ਦੇ ਬਾਹਰ ਇਸ ਮੁਜ਼ਾਹਰੇ ਵਿੱਚ ਸ਼ਿਰਕਤ ਕਰ ਰਿਹਾ। ਰਾਜਾ ਰਲਾਗ ਮੇਰਾ ਨਾਮ ਹੈ, ਪਾਕਿਸਤਾਨੀ ਅਮਰੀਕਨ ਥਿੰਕ ਟੈਂਕ ਦੀ ਮੈਂ ਰਿਪਰੈਜ਼ੈਂਟ ਕਰਨਾ। ਅੱਜ ਦੁਨੀਆ ਭਰ ਤੇ ਇੰਡੀਅਨ ਯੋਮ ਆਜ਼ਾਦੀ ਮਨਾ ਰਹੇ, ਮਗਰ ਖਾਲਿਸਤਾਨ ਦੇ ਬਾਸੀ, ਕਸ਼ਮੀਰ ਦੇ ਬਾਸੀ ਔਰ ਬਾਕੀ ਵੀ ਜਿੰਨੇ ਕਮਿਊਨਿਟੀਜ਼ ਮਾਈਨੋਰਿਟੀਜ਼ ਵਿੱਚ ਹਨ ਇੰਡੀਆ ਵਿੱਚ, ਉਹ ਸਾਰੇ ਇੰਡੀਆ ਦਾ ਇੰਡੀਪੈਂਡੈਂਸ ਡੇ ਜਿਹੜਾ ਉਹ ਬਲੈਕ ਡੇ ਦੇ ਤੌਰ ਤੇ ਮਨਾਇਆ ਜਾ ਰਿਹਾ ਹੈ। ਦੁਨੀਆ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਇੰਡੀਆ ਦੇ ਇਹ ਜਿਹੜੇ ਜ਼ੁਲਮ ਔਰ ਬਰਬਰੀਅਤ ਜਾਰੀ ਹੈ ਤਕਰੀਬਨ ਪਿਛਲੇ 70 ਸਾਲਾਂ ਤੋਂ ਕਸ਼ਮੀਰ ਵਿੱਚ,
ਖਾਲਿਸਤਾਨ ਵਿੱਚ ਔਰ ਬਾਕੀ ਜਿਤਨੀਆਂ ਸਟੇਟਾਂ ਨੇ ਉਹਨਾਂ ਦੇ ਵਿੱਚ, ਉਹਨਾਂ ਦੀ ਤਰਫੋਂ ਉਹ ਕਿੰਨੀ ਦੇਰ ਤੱਕ ਆਪਣੀਆਂ ਨਜ਼ਰਾਂ ਬੰਦ ਰੱਖਣਗੇ। ਇਹ ਵਕਤ ਹੈ ਕਿ ਦੁਨੀਆ ਰਿਅਲਾਈਜ਼ ਕਰੇ ਕਿ ਆਵਾਮ ਦੇ ਉੱਤੇ ਜ਼ਬਰ ਦੇ ਤੌਰ ਤੇ ਹਕੂਮਤ ਨਹੀਂ ਕੀਤੀ ਜਾਂਦੀ। ਅਗਰ ਜਿੰਨੀ ਦੇਰ ਤੱਕ ਇਹ ਕਬਜ਼ਾ ਇੰਡੀਆ ਦਾ ਇਸ ਤਰੀਕੇ ਦੇ ਨਾਲ ਮੌਜੂਦ ਰਹੇਗਾ, ਉਨੀ ਜ਼ਿਆਦਾ ਹਿਊਮਨ ਰਾਈਟਸ ਦੀ ਵਾਇਲੇਸ਼ਨ ਹੋਣਗੀਆਂ। ਯੂਨਾਈਟਿਡ ਨੇਸ਼ਨ ਦਾ ਵੀ ਫਰਜ਼ ਹੈ ਕਿ ਇਹਨਾਂ ਹਿਊਮਨ ਰਾਈਟਸ ਦੀ ਵਾਇਲੇਸ਼ਨ ਤੇ ਤਵੱਜੋ ਦੇਵੇ ਔਰ ਇੰਡੀਆ ਦੇ ਇਸ ਜ਼ੁਲਮ ਨੂੰ ਰੋਕੇ। ਖਾਲਿਸਤਾਨ ਦੇ ਲੋਕਾਂ ਨੂੰ ਉਹਨਾਂ ਦਾ ਹੱਕ ਦਿੱਤਾ ਜਾਵੇ, ਉਹਨਾਂ ਦਾ ਆਜ਼ਾਦ ਦੇਸ਼ ਦਿੱਤਾ ਜਾਵੇ। ਇਸੇ ਤਰੀਕੇ ਦੇ ਨਾਲ ਕਸ਼ਮੀਰ ਦਾ ਜਿਹੜਾ ਆਜ਼ਾਦੀ ਹੈ ਉਸ ਦਾ ਵੀ ਵਾਅਦਾ ਅਕਵਾਮ ਮੁਤਹਿਦਾ ਨੇ ਕੀਤਾ ਹੈ, ਉਸ ਦਾ ਵੀ ਵਾਅਦਾ ਜਿਹੜਾ ਉਹ ਪੂਰਾ ਕੀਤਾ ਜਾਵੇ ਔਰ ਖਾਲਿਸਤਾਨ ਕਸ਼ਮੀਰ ਸਮੇਤ ਜਿੱਥੇ ਜਿੱਥੇ ਹਿਊਮਨ ਰਾਈਟਸ ਵਾਇਲੇਸ਼ਨ ਹੋ ਰਹੀਆਂ ਹਨ ਔਰ ਲੋਕੀ ਇੰਡੀਆ ਦੇ ਤਸੱਲਤ ਦੇ ਨੀਚੇ ਨਹੀਂ ਰਹਿਣਾ ਚਾਹੀਦੇ, ਉਹਨਾਂ ਨੂੰ ਆਜ਼ਾਦੀ ਦਿੱਤੀ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ 15 ਅਗਸਤ ਦਾ ਦਿਨ ਸਿੱਖ ਕੌਮ ਲਈ ਕਾਲਾ ਦਿਨ ਵੀ, ਧੋਖਾ ਦਿਨ ਵੀ, ਔਰ ਜਿਹੜਾ ਸੁਨੇਹਾ ਦੁਨੀਆ ਭਰ ਦੇ ਵਿੱਚ ਸਿੱਖ ਸੰਗਤਾਂ ਅੱਜ ਭਾਰਤੀ ਐਮਬੈਸੀਆਂ, ਹਾਈ ਕਮਿਸ਼ਨਸ, ਕੌਂਸੂਲੇਟਸ ਦੇ ਬਾਹਰ ਦੇ ਰਹੀਆਂ ਨੇ, ਉਹ ਸਪਸ਼ਟ ਮੈਸੇਜ ਹੈ ਕਿ ਤੁਸੀਂ ਸਾਡੇ ਨਾਲ ਧੋਖਾ ਕੀਤਾ ਹੈ। ਅਸੀਂ 1947 ਤੋਂ 1984 ਤੱਕ ਭਾਰਤੀ ਦਾਇਰੇ ਦੇ ਵਿੱਚ ਰਹਿੰਦੇ ਹਾਂ, ਕਨਸਟੀਟਿਊਸ਼ਨਲੀ ਆਟੋਨਮਸ ਅਨੰਦਪੁਰ ਸਾਹਿਬ ਦਾ ਮਤਾ ਮੰਗਦੇ ਹਾਂ, ਧਰਮ ਯੁੱਧ ਮੋਰਚਾ ਸ਼ੁਰੂ ਕੀਤਾ ਹੈ। ਤੁਸੀਂ ਟੈਂਕਾਂ ਤੋਪਾਂ ਨਾਲ ਸਾਡਾ ਅਕਾਲ ਤਖਤ ਢਾਇਆ, 37 ਹੋਰ ਇਤਿਹਾਸਕ ਗੁਰਦੁਆਰਿਆਂ ਦੇ ਉੱਤੇ ਹਮਲਾ ਕੀਤਾ ਹੈ ਔਰ ਪਿਛਲੇ 4 ਦਹਾਕਿਆਂ ਦੇ ਵਿੱਚ ਇੱਕ ਪੂਰੀ ਦੀ ਪੂਰੀ ਜਨਰੇਸ਼ਨ ਸਿੱਖਾਂ ਦੀ ਮਾਰ ਮੁਕਾਈ, ਇੱਕ ਤੋਂ ਬਾਅਦ ਇੱਕ ਘੱਲੂਘਾਰਾ ਕੀਤਾ। ਔਰ ਜ਼ਾਹਰ ਹੈ ਕਿ ਜਿਵੇਂ ਸੰਤ ਭਿੰਡਰਾਂ ਵਾਲਿਆਂ ਨੇ ਇਹ ਐਲਾਨਿਆ ਹੋਇਆ ਸੀ ਕਿ ਜਿਸ ਦਿਨ ਭਾਰਤੀ ਫੌਜ ਦੇ ਪੈਰ ਦਰਬਾਰ ਸਾਹਿਬ ਦੀ ਹਦੂਦ 'ਚ ਪਏ, ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ। ਸੋ ਅੱਜ ਇੰਡੀਅਨ ਕੌਂਸੂਲੇਟ ਨਿਊਯਾਰਕ ਦੇ ਬਾਹਰ ਖਾਲਿਸਤਾਨ ਦੇ ਝੰਡਿਆਂ ਦੇ ਨਾਲ ਇਹ ਮੈਸੇਜ ਦਿੱਤਾ ਜਾ ਰਿਹਾ ਹੈ ਕਿ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਇਹ ਹਕੀਕਤ ਹੈ, ਬਹੁਤ ਜਲਦ ਹੋਂਦ 'ਚ ਆ ਰਿਹਾ ਹੈ। ਔਰ ਅੱਜ ਜਦੋਂ ਅਸੀਂ ਇਹ ਗੱਲਬਾਤ ਕਰ ਰਹੇ ਹਾਂ, ਆਲਰੇਡੀ ਸਾਡੇ ਗਵਾਂਢ ਅਫਗਾਨਿਸਤਾਨ ਦੇ ਵਿੱਚ, ਕਾਬਲ ਦੇ ਵਿੱਚ ਤਾਲਿਬਾਨ ਉਹਨਾਂ ਨੇ ਆਪਣੀ ਐਂਟਰੀ ਕੀਤੀ ਹੈ। ਅਸ਼ਰਫ ਗਨੀ ਆਪਣੇ ਸਾਥੀਆਂ ਦੇ ਨਾਲ ਦੌੜ ਕੇ ਤਾਜ਼ਿਕਸਤਾਨ ਜਾ ਕੇ ਲੁਕਿਆ ਔਰ ਇਹ ਮੈਸੇਜ ਮੈਂ ਸਮਝਦਾ ਹਾਂ ਕਿ ਜਦੋਂ ਅਸੀਂ ਕੁਝ ਸਿੱਖਣਾ ਹੁੰਦਾ ਹੈ ਤੇ ਸਾਡੇ ਸਿੱਖਣ ਲਈ ਹੈ, ਜਿੱਥੇ ਅਸੀਂ ਇਹ ਅਪੀਲ ਕਰਦੇ ਹਾਂ ਤਾਲਿਬਾਨ ਨੂੰ ਕਿ ਉਹ ਮੈਚਿਓਰਿਟੀ ਦੇ ਨਾਲ ਹੁਣ ਬਿਹੇਵ ਕਰਨਗੇ, ਪਹਿਲੇ ਵਾਲਾ ਦੌਰ ਜਿਹੜਾ ਉਹ ਰਿਪੀਟ ਨਹੀਂ ਹੋਏਗਾ। ਉੱਥੇ ਅਸੀਂ ਆਪਣੀ ਕੌਮ ਨੂੰ ਵੀ ਕਹਿਣਾ ਚਾਹੁੰਦੇ ਹਾਂ ਕਿ ਬਹਾਦਰ ਅਫਗਾਨਾਂ ਨੇ ਇਹਨਾਂ 4 ਦਹਾਕਿਆਂ ਦੇ ਵਿੱਚ 2 ਪਾਵਰਫੁਲ ਤਾਕਤਾਂ ਸੋਵੀਅਤ ਯੂਨੀਅਨ, ਅਮਰੀਕਾ ਔਰ ਨੈਟੋ, ਉਹਨਾਂ ਨੂੰ ਸ਼ਿਕਸਤ ਦੇ ਕੇ ਦੱਸਿਆ ਕਿ ਜੇ ਵਤਨ ਦੀ ਆਜ਼ਾਦੀ, ਗੈਰਤ, ਅਣਖ ਇਹ ਤੁਹਾਡਾ ਬੇਸ ਹੋਏ ਤਾਂ ਦੁਨੀਆ ਦੇ ਵਿੱਚ ਕੋਈ ਹਥਿਆਰ ਵਧੀਆ ਹਥਿਆਰ ਨਹੀਂ ਹੁੰਦਾ। ਡਿਟਰਮਿੰਡ ਲੋਕਾਂ ਦੇ ਸਾਹਮਣੇ ਅਸੀਂ ਮੁਬਾਰਕਬਾਦ ਵੀ ਦਿੰਦੇ ਹਾਂ ਔਰ ਇਸ ਦੇ ਨਾਲ ਅਸੀਂ ਆਸ ਵੀ ਕਰਦੇ ਹਾਂ ਕਿ ਜਿਵੇਂ ਵਿਲ ਦੇ ਨਾਲ ਉਹਨਾਂ ਨੇ ਲਿਬਰੇਸ਼ਨ ਨੂੰ ਜਿੱਤਿਆ, ਇਵੇਂ ਹੀ ਬਹੁਤ ਜਲਦੀ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਹੋਂਦ ਦੇ ਵਿੱਚ ਆਏਗਾ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਜਿੱਥੇ ਫਿਜ਼ੀਕਲ ਜੈਨੋਸਾਈਡ, ਹਿਸਟੋਰੀਕਲ ਜੈਨੋਸਾਈਡ, ਕਲਚਰਲ ਜੈਨੋਸਾਈਡ ਹੋਇਆ, ਅੱਜ ਜਦੋਂ ਅਸੀਂ ਪਿਛਲੇ 1 ਸਾਲ ਤੋਂ ਜ਼ਿਆਦਾ ਵਕਤ ਤੋਂ ਦੇਖ ਰਹੇ ਹਾਂ ਕਿ ਲੱਖਾਂ ਕਿਸਾਨ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਨੇ, ਇਹ ਇਕਨੋਮਿਕਲ ਜੈਨੋਸਾਈਡ, ਇਹ ਉਹ ਫਾਈਨਲ ਸਟੇਜ ਨੇ 3 ਖੇਤੀ ਕਾਨੂੰਨ। ਔਰ ਆਪਣੇ ਅਸੀਂ ਕਿਸਾਨ ਵੀਰਾਂ ਭੈਣਾਂ ਨੂੰ ਜਿਹੜੇ ਪੰਜਾਬ ਦੇ ਪੁੱਤਰ ਪੁੱਤਰੀਆਂ ਨੇ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਇੱਕ ਗੱਲ ਵੱਲ ਆਈਏ, ਅਲਟੀਮੇਟ ਸੋਲਿਊਸ਼ਨ ਅਸੀਂ ਕਦੋਂ ਤੱਕ ਬਿਮਾਰੀ ਦੇ ਸਿੰਪਟਮਸ ਨਾਲ ਡੀਲ ਕਰਦੇ ਰਵਾਂਗੇ। ਹੁਣ ਉਹ ਵਕਤ ਹੈ ਕਿ ਬਿਮਾਰੀ ਦਾ ਹੱਲ ਲੱਭੀਏ। ਬਿਮਾਰੀ ਗੁਲਾਮੀ ਹੈ, ਉਸ ਚੋਂ ਇਹ ਜੈਨੋਸਾਈਡ ਨਿਕਲੇ ਨੇ ਔਰ ਅਲਟੀਮੇਟ ਆਨਸਰ ਖਾਲਿਸਤਾਨ ਹੈ। ਅਸੀਂ ਉਹਨਾਂ ਬਹਾਦਰ ਪੰਜਾਬ ਦੇ ਪੁੱਤਰ ਪੁੱਤਰੀਆਂ ਨੂੰ ਵੀ ਮੁਬਾਰਕਬਾਦ ਦਿੰਦੇ ਹਾਂ ਜਿਹੜੇ ਇੰਨੇ ਜ਼ਬਰ ਦੇ ਬਾਵਜੂਦ ਕਿਤੇ ਖਾਲਿਸਤਾਨ ਜ਼ਿੰਦਾਬਾਦ ਲਿਖ ਜਾਂਦੇ ਨੇ, ਕਿਤੇ ਖਾਲਿਸਤਾਨ ਦਾ ਝੰਡਾ ਚਲਾ ਜਾਂਦੇ ਨੇ। ਇਹ ਸਿੰਬੋਲਿਜ਼ਮ ਹੈ। ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ, ਇਹ ਰਿਮਾਈਂਡਰ ਸੀ ਕਿ ਪੰਜਾਬ ਨੇ ਗੁਲਾਮੀ ਨਹੀਂ ਮੰਨੀ ਹੋਈ। ਅੱਜ ਵੀ ਪੰਜਾਬ 'ਚੋਂ ਉੱਠਦੀਆਂ ਇਹ ਆਵਾਜ਼ਾਂ ਖਾਲਿਸਤਾਨ ਜ਼ਿੰਦਾਬਾਦ ਦੀਆਂ ਡਿਫਾਇੰਸ ਨੇ। ਉਹ ਦਿਨ ਦੂਰ ਨਹੀਂ ਹੈ ਕਿ ਜਦੋਂ ਬਹੁਤ ਜਲਦ
ਅਸੀਂ ਖਾਲਿਸਤਾਨ ਲਿਬਰੇਟ ਕਰਵਾਉਣ ਜਾ ਰਹੇ ਹਾਂ। ਔਰ ਅੱਜ ਜਿਸ ਜੋਸ਼ੋ ਖਰੋਸ਼ ਦੇ ਨਾਲ ਨਿਊਯਾਰਕ ਦੇ ਨੌਜਵਾਨ ਔਰ ਸਾਰੀਆਂ ਜਥੇਬੰਦੀਆਂ, ਇਹ ਗੱਲ ਵੀ ਮੈਂ ਕਹਿਣੀ ਚਾਹੁੰਦਾ, ਬਹੁਤ ਵਾਰ ਨਿੱਕੇ ਨਿੱਕੇ ਡਿਫਰੈਂਸਿਸ ਨੂੰ ਇੰਡੀਅਨ ਮੀਡੀਆ ਬਹੁਤ ਵਧਾ ਚੜਾ ਕੇ ਦੱਸਦਾ ਹੈ। ਅੱਜ ਤੁਸੀਂ ਦੇਖ ਸਕਦੇ ਹੋ ਕਿ ਸਾਰੀਆਂ ਹੀ ਪੰਥਕ ਜਥੇਬੰਦੀਆਂ ਖਾਲਿਸਤਾਨ ਦੇ ਝੰਡੇ ਲੈ ਕੇ ਸਪਸ਼ਟ ਮੈਸੇਜ ਦੇ ਰਹੀਆਂ ਨੇ ਕਿ ਅਸੀਂ ਆਪਣੇ ਫਾਦਰਲੈਂਡ ਨੂੰ, ਆਪਣੀ ਮਦਰਲੈਂਡ ਨੂੰ ਲਿਬਰੇਟ ਕਰਵਾਉਣਾ ਹੈ। ਦੁਨੀਆ ਦੀ ਕੋਈ ਵੀ ਤਾਕਤ ਖਾਲਿਸਤਾਨ ਨੂੰ ਬਣਨ ਤੋਂ ਨਹੀਂ ਰੋਕ ਸਕਦੀ। ਖਾਲਿਸਤਾਨ ਜ਼ਿੰਦਾਬਾਦ, ਖਾਲਿਸਤਾਨ ਜ਼ਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। हमारे तेरी सोचते, हमारे तेरी सोचते, हमारे तेरी सोचते, खालिस्तान, खालिस्तान, इंडिया आउट ऑफ, इंडिया आउट ऑफ, इंडिया आउट ऑफ, इंडिया आउट ऑफ, इंडिया आउट ऑफ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਕੀ ਫਤਿਹ। ਅੱਜ ਅਸੀਂ ਸਾਰੀਆਂ ਜਥੇਬੰਦੀਆਂ ਤੇ ਗੁਰਦੁਆਰਿਆਂ ਦੀਆਂ ਟੀਮਾਂ ਅੱਜ 64 ਸਟਰੀਟ 5 ਐਵਨਿਊ ਤੇ ਐਮਐਸਸੀ ਦੇ ਅੱਗੇ ਆਏ ਹੋਏ ਹਾਂ। ਇਹ ਸਭ ਦੱਸਣ ਆਏ ਹਾਂ ਕਿ ਜਦੋਂ ਇੰਡੀਆ ਨੂੰ 15 ਅਗਸਤ 1947 ਨੂੰ ਆਜ਼ਾਦੀ ਮਿਲਦੀ ਆ ਤੇ ਸਾਡੇ ਲੱਖਾਂ ਦੀ ਗਿਣਤੀ ਵਿੱਚ ਸਿੰਘ ਸਿੰਘਣੀਆਂ ਜਾਨਾਂ ਗਵਾਉਂਦੀਆਂ ਉਸ ਟਾਈਮ ਪਾਕਿਸਤਾਨ ਤੋਂ ਜਦੋਂ ਇੱਧਰ ਨੂੰ ਆਉਂਦੇ ਆ। ਤੇ ਉਸ ਦਿਨ ਇਹ ਅੱਜ ਇਹ ਆਜ਼ਾਦੀ ਮਾਣ ਰਿਹਾ, ਸਾਨੂੰ ਉਸ ਦਿਨ ਤੋਂ ਇਹ ਗੁਲਾਮੀ ਸਾਡੀ ਸ਼ੁਰੂ ਹੋ ਗਈ। ਜਿਸ ਤਰ੍ਹਾਂ ਸਟਾਰਟਿੰਗ ਦੇ ਵਿੱਚ ਹੀ ਸਾਨੂੰ ਇਹਨਾਂ ਨੇ ਜੈ ਪੇਸ਼ੇ ਵਿੱਚ ਕਹਿ ਕੇ ਸਾਨੂੰ ਬਣਾਇਆ, ਇਸੇ ਤਰ੍ਹਾਂ ਹੀ ਸਾਨੂੰ 1955 ਦੇ ਵਿੱਚ ਸਾਡੇ ਅਕਾਲ ਤਖਤ ਤੇ ਅਟੈਕ ਕੀਤਾ। ਤੇ ਇੱਕ ਦਿਨ ਵੀ ਇਦਾਂ ਦਾ ਨਹੀਂ ਹੋਇਆ ਜਿੱਥੇ ਕਿ ਸਿੱਖਾਂ ਨੂੰ ਆਪਦੀ ਡਿਮਾਂਡਾਂ ਰੱਖਣੀਆਂ ਪਈਆਂ। ਪਰ ਅੱਜ ਸਿੱਖ, ਦੁਨੀਆ ਦਾ ਸਿੱਖ ਇਹ ਜਾਣ ਚੁੱਕਾ ਕਿ ਜਿੰਨੇ ਤੱਕ ਵੀ ਅਸੀਂ ਇਕੱਠੇ ਨਹੀਂ ਹੁੰਦੇ ਉਨੇ ਤੱਕ ਅਸੀਂ ਜਿਹੜੀ ਆਜ਼ਾਦੀ ਤੋਂ ਬਿਨਾਂ ਸਾਡਾ ਕੋਈ ਗੁਜ਼ਾਰਾ ਨਹੀਂ। ਕਿਉਂਕਿ ਲਾਸਟ ਪੁਆਇੰਟ ਤੇ ਆ ਕੇ ਅੱਜ ਇਹਨਾਂ ਨੇ ਜੋ ਕਿਸਾਨਾਂ ਕੋਲ ਜ਼ਮੀਨਾਂ ਵੀ ਉਹ ਵੀ ਖੋਣੀਆਂ ਸ਼ੁਰੂ ਕਰ ਦਿੱਤੀਆਂ। ਹੁਣ ਘਰ ਘਰ ਇਹ ਮੈਸੇਜ ਜਾਣਦੇ ਆ ਕਿ ਜਿੰਨੇ ਤੱਕ ਅਸੀਂ ਇਕੱਠੇ ਨਹੀਂ ਹੁੰਦੇ, ਇੱਕੋ ਹੱਲ ਆ ਕਿਸਾਨਾਂ ਦਾ ਖਾਲਿਸਤਾਨ। ਉਸ ਖਾਲਿਸਤਾਨ ਵਾਸਤੇ ਸਾਡੀ ਟੀਮ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਨਿਊਯਾਰਕ, ਨਿਊ ਜਰਸੀ ਤੋਂ ਸਾਰੀ ਜਗ੍ਹਾ ਤੋਂ ਆਈ ਹੈ। ਤੇ ਉਹ ਅੱਜ ਖਾਲਿਸਤਾਨ ਦੀ ਇਹ ਗੱਲ, ਆਪਣੇ ਵਿਚਾਰ ਸਾਰੇ ਉਹ ਦੇ ਰਹੀ ਆ ਕਿ ਸਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਆ। ਜੋ ਕੌਮਾਂ ਇਕੱਠੀਆਂ ਹੋ ਜਾਂਦੀਆਂ ਹਨ, ਇੱਕ ਨਿਸ਼ਾਨ ਥੱਲੇ ਇਕੱਠੇ ਹੋ ਜਾਾਂਗੇ ਤੇ ਖਾਲਿਸਤਾਨ ਦੀ ਜਿਹੜੀ ਸਾਡੀ ਡਿਮਾਂਡ ਆ ਉਹ ਜਲਦੀ ਪੂਰੀ ਹੋ ਜਾਏਗੀ। ਕਿਉਂਕਿ ਇਹ ਇੱਕ ਸਟੇਟ ਬੇਈਮਾਨ, ਇੰਡੀਆ ਸਟੇਟ ਬੇਈਮਾਨ ਆ। ਇੱਥੇ ਸਾਨੂੰ ਹੋਰ ਕੋਈ ਵੀ ਆਸ ਇੱਥੇ ਨਹੀਂ ਰੱਖਣੀ ਚਾਹੀਦੀ। ਅਸੀਂ 75 ਸਾਲ ਇਹਨਾਂ ਤੇ ਆਸ ਰੱਖ ਕੇ ਤੁਰਦੇ ਆਏ ਆ, ਪਰ ਸਾਨੂੰ ਅਜੇ ਤੱਕ ਕੁਝ ਨਹੀਂ ਮਿਲਿਆ। ਮੇਰਾ ਕਹਿਣਾ ਇਹੀ ਆ ਕਿ ਸਾਨੂੰ ਸਾਰਿਆਂ ਨੂੰ ਇਸ ਪੁਆਇੰਟ ਤੇ ਅੱਜ ਇਕੱਠੇ ਹੋ ਕੇ ਲੜਾਈ ਲੜਨੀ ਚਾਹੀਦੀ ਹੈ ਤੇ ਅਸੀਂ ਜਲਦੀ ਤੋਂ ਜਲਦੀ ਖਾਲਿਸਤਾਨ ਲਹਿਰਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਇੱਥੇ ਨਿਊਯਾਰਕ ਸ਼ਹਿਰ ਵਿੱਚ ਕੌਂਸਲਰ ਜਨਰਲ ਆਫ ਇੰਡੀਆ ਦੇ ਆਫਿਸ ਦੇ ਸਾਹਮਣੇ ਸਿੱਖ ਸਾਰੇ ਨਾਰਥ ਈਸਟ ਦੇ ਸੂਬਿਆਂ ਤੋਂ, ਸਾਰੇ ਨਾਰਥ ਈਸਟ ਤੋਂ ਪਹੁੰਚੇ ਹੋਏ ਹਨ ਤੇ ਖਾਲਿਸਤਾਨ ਦੀ ਮੰਗ ਕਰ ਰਹੇ ਹਨ। ਪੰਜਾਬ ਡਿਮਾਂਡਸ ਇੰਡੀਪੈਂਡੈਂਸ from India. India got independence in 1947. However, the shackles of slavery were transferred from the British to India. On the first day of independence, the Sikhs got the award of the death of more than 600,000 Sikhs. 600,000 Sikhs lost their lives on the first day of independence of India. And what happened after that? There's a continuous genocide, there's a continuous persecution of Sikhs, and we are demanding Khalistan. That constitution, ਉਹ ਸੰਵਿਧਾਨ ਜਿਸ ਦੇ ਥੱਲੇ ਦਰਬਾਰ ਸਾਹਿਬ ਤੇ ਹਮਲਾ ਕਰਕੇ 10,000 ਸਿੱਖਾਂ ਨੂੰ ਮੌਤ ਦੇ ਘਾਟ ਉਤਾਰਿਆ ਜਾਂਦਾ ਵਾ, ਉਹ ਸਾਡਾ ਕੰਸਟੀਟਿਊਸ਼ਨ ਨਹੀਂ ਹੋ ਸਕਦਾ। ਉਹ ਕੰਸਟੀਟਿਊਸ਼ਨ ਜਿਸ ਦੇ ਥੱਲੇ ਸਿੱਖ ਬੀਬੀਆਂ ਦੇ ਬਲਾਤਕਾਰ ਕੀਤੇ ਜਾਂਦੇ ਨੇ ਔਰ ਉਹਨਾਂ ਨੂੰ ਇਨਸਾਫ ਨਹੀਂ ਮਿਲਦਾ, ਉਹ ਸਾਡਾ ਕੰਸਟੀਟਿਊਸ਼ਨ ਨਹੀਂ ਹੋ ਸਕਦਾ। ਉਹ ਕੰਸਟੀਟਿਊਸ਼ਨ ਜਿਹੜਾ ਕਿ ਸਾਡੇ ਧਰਮ ਨੂੰ ਮਾਨਤਾ ਨਹੀਂ ਦਿੰਦਾ, ਉਹ ਸਾਡਾ ਕੰਸਟੀਟਿਊਸ਼ਨ ਨਹੀਂ ਹੋ ਸਕਦਾ।
ਉਹ ਕਨਸਟੀਟਿਊਸ਼ਨ ਜਿਸ ਦੇ ਥੱਲੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਜਾਂਦੀ ਆ, ਉਹ ਸਾਡਾ ਕਨਸਟੀਟਿਊਸ਼ਨ ਨਹੀਂ ਹੋ ਸਕਦਾ। ਉਹ ਕਨਸਟੀਟਿਊਸ਼ਨ ਜਿੱਥੇ ਸਿੱਖਾਂ ਦੀ ਤੇ ਜਿਹੜੇ ਕਿਸਾਨ ਆ ਉਹਨਾਂ ਦੀਆਂ ਜ਼ਮੀਨਾਂ ਖੋਹੀਆਂ ਜਾ ਰਹੇ ਨੇ, ਉਹ ਸਾਡਾ ਕਨਸਟੀਟਿਊਸ਼ਨ ਨਹੀਂ ਹੋ ਸਕਦਾ। ਉਹ ਕਨਸਟੀਟਿਊਸ਼ਨ ਜਿਹੜਾ ਕਿ ਪੰਜਾਬ ਦੇ ਕੁਦਰਤੀ ਸੋਮਿਆਂ ਦੀ ਲੁੱਟ ਸੁੱਟ ਕਰ ਰਿਹਾ ਵਾ, ਸਾਡਾ ਕਨਸਟੀਟਿਊਸ਼ਨ ਨਹੀਂ ਹੋ ਸਕਦਾ। ਤੇ ਉਹ ਦੇਸ਼ ਜਿਹਦਾ ਇਹ ਕਨਸਟੀਟਿਊਸ਼ਨ ਆ, ਉਹ ਸਾਡਾ ਦੇਸ਼ ਨਹੀਂ ਹੋ ਸਕਦਾ। ਇਸ ਕਰਕੇ ਅਸੀਂ ਪੰਜਾਬ ਨੂੰ ਆਜ਼ਾਦ ਕਰਾਂਗੇ, ਔਰ ਜਿਹੜੇ ਹੋਰ ਹਿੱਸੇ ਜਿਹੜੇ ਕਿ ਪੰਜਾਬ ਦਾ ਹਿੱਸਾ ਸਨ, ਜਿਹੜੇ ਹੋਰ ਸੂਬੇ ਜਿਨ੍ਹਾਂ ਦਾ ਉਹ ਹਿੱਸਾ ਜਿਹੜਾ ਪੰਜਾਬ ਦਾ ਹਿੱਸਾ ਸੀ, ਉਹ ਅਸੀਂ ਪੰਜਾਬ ਨਾਲ ਬਾਅਦ ਵਿੱਚ ਰਹਾਂਗੇ। ਅੱਜ ਅਸੀਂ ਇੱਥੇ ਇੰਡੀਅਨ ਗਵਰਨਮੈਂਟ ਨੂੰ ਇਹ ਸੁਨੇਹਾ ਭੇਜਣਾ ਚਾਹੁੰਦੇ ਹਾਂ ਕਿ ਅਸੀਂ ਰੈਫਰੈਂਡਮ ਕਰਾ ਰਹੇ ਹਾਂ। ਦੁਨੀਆ ਦੀ ਕੋਈ ਸ਼ਕਤੀ ਰੈਫਰੈਂਡਮ ਨੂੰ ਰੋਕ ਨਹੀਂ ਸਕਦੀ। ਦੁਨੀਆ ਦੀ ਕੋਈ ਤਾਕਤ ਜਿਹੜੀ ਆ ਉਹ ਪੰਜਾਬ ਦੀ ਆਜ਼ਾਦੀ ਨੂੰ ਰੋਕ ਨਹੀਂ ਸਕਦੀ। ਹੁਣੇ ਜਿਸ ਤਰ੍ਹਾਂ ਕਿ ਤਾਲਿਬਾਨ ਦੇ ਹੈਡ ਨੇ ਕਿਹਾ ਵਾ ਕਿ ਇੰਡੀਆ ਨੂੰ ਇਹ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਪਾਕਿਸਤਾਨ ਇੰਡੀਆ ਦਾ ਹਿੱਸਾ ਸੀ, ਬੰਗਲਾਦੇਸ਼ ਇੰਡੀਆ ਦਾ ਹਿੱਸਾ ਸੀ, ਨੇਪਾਲ ਇੰਡੀਆ ਦਾ ਹਿੱਸਾ ਸੀ, ਭੂਟਾਨ ਇੰਡੀਆ ਦਾ ਹਿੱਸਾ ਸੀ, ਤੇ ਖਾਲਿਸਤਾਨ ਤੇ ਕਸ਼ਮੀਰ ਇੰਡੀਆ ਦਾ ਹਿੱਸਾ ਨਹੀਂ ਰਹਿਣਗੇ। ਅਸੀਂ ਆਜ਼ਾਦੀ ਤੋਂ ਬਗੈਰ ਕਦੀ ਵੀ ਸਾਹ ਨਹੀਂ ਲਵਾਂਗੇ। ਸੋ ਵੀ ਆਰ ਡਿਮਾਂਡਿੰਗ ਇੰਡੀਪੈਂਡੈਂਸ ਆਫ ਪੰਜਾਬ। ਦੈਟਸ ਆਵਰ ਰਾਈਟ। We are trying to get the independence of Punjab by peaceful, by democratic and legal means, by exercise our right to self-determination for the independence of Punjab. ਪੰਜਾਬੀਓ, ਆਓ ਆਪਾਂ ਸਾਰੇ ਇਕੱਠੇ ਹੋ ਕੇ ਪੰਜਾਬ ਇੰਡੀਪੈਂਡੈਂਸ ਦੀਆਂ ਵੋਟਾਂ ਬਣਾ ਕੇ, ਪੰਜਾਬ ਇੰਡੀਪੈਂਡੈਂਸ ਦੀਆਂ ਵੋਟਾਂ ਪਾ ਕੇ ਆਪਾਂ ਪੰਜਾਬ ਨੂੰ ਆਜ਼ਾਦ ਕਰਾਈਏ। ਤੇ ਪੰਜਾਬ ਇੰਡੀਪੈਂਡੈਂਸ ਦੀਆਂ ਵੋਟਾਂ ਹੁਣ ਜਿਹੜੀਆਂ ਅਕਤੂਬਰ 31 ਨੂੰ ਲੰਡਨ ਵਿੱਚੋਂ ਸ਼ੁਰੂ ਹੋ ਰਹੀਆਂ ਨੇ, nobody can stop the independence of Punjab. India should listen forever that India should quit Punjab, otherwise we shall get Punjab and nobody, no power in the world can stop it. Bole so nihal, Sat Sri Akal. India out of Khalistan. Khalistan Zindabad. Khalistan Zindabad. किसान हल, किसान हल। हरियाणा बढ़ेगा, हरियाणा बढ़ेगा, दिल्ली बढ़ेगा, दिल्ली बढ़ेगा, राजस्थान बढ़ेगा, राजस्थान बढ़ेगा, हिमाचल बढ़ेगा, हिमाचल बढ़ेगा, खालिस्तान, खालिस्तान, इंडिया आउट ऑफ, इंडिया आउट ऑफ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਅਖੌਤੀ ਦਿਹਾੜਾ ਭਾਰਤੀਆਂ ਦਾ 15 ਅਗਸਤ ਤੇ ਕੌਮ ਆਪਣੀ ਆਜ਼ਾਦੀ ਦੇ ਝੰਡੇ, ਖਾਲਿਸਤਾਨ ਦੇ ਝੰਡਿਆਂ ਨਾਲ ਭਾਰਤੀ ਐਮਬੈਸੀ ਦੇ ਬਾਹਰ ਖੜੀ ਆ ਤੇ 140 ਕਰੋੜ 1.4 ਬਿਲੀਅਨ ਭਾਰਤੀਆਂ ਚੋਂ ਇੱਕ ਵੀ ਭਾਰਤੀ ਐਮਬੈਸੀ ਦੇ ਬਾਹਰ ਨਹੀਂ ਦਿਖਾਈ ਦਿੰਦਾ। ਕੋਈ ਇੱਥੇ ਇਕੱਠ ਨਹੀਂ ਹੋਇਆ, ਕੋਈ ਇੱਥੇ ਪਹੁੰਚਿਆ ਨਹੀਂ। ਪਰ ਉਹ ਕੌਮ ਜਿਹਨੂੰ 1% ਕਿਹਾ ਜਾਂਦਾ, 2% ਕਿਹਾ ਜਾਂਦਾ ਆਜ਼ਾਦੀ ਮੰਗਣ ਵਾਲੀ, ਉਹ ਵੱਡੀ ਗਿਣਤੀ ਦੇ ਵਿੱਚ ਅੱਜ ਝੰਡਿਆਂ ਦੇ ਨਾਲ ਐਮਬੈਸੀ ਦੇ ਬਾਹਰ, ਭਾਵੇਂ ਉਹ ਲੰਡਨ ਸੀ, ਨਿਊਯਾਰਕ ਆ, ਟੈਕਸਸ ਆ, ਸੈਨ ਫਰਾਂਸਿਸਕੋ, ਟੋਰਾਂਟੋ, ਆਟਵਾ ਹੋਵੇ ਜਾਂ ਵੈਨਕੂਵਰ ਹੋਵੇ, ਉੱਥੇ ਆਪਣੇ ਦੇਸ਼ ਖਾਲਿਸਤਾਨ ਦੇ ਝੰਡਿਆਂ ਨਾਲ ਖੜੀ ਆ। ਤੇ ਨਾਲ ਦੀ ਨਾਲ ਪੰਜਾਬ ਦੀ ਆਜ਼ਾਦੀ ਲਈ ਹੋਣ ਵਾਲੇ ਰੈਫਰੈਂਡਮ ਦੀਆਂ ਵੋਟਾਂ ਜਿਹੜੀਆਂ ਕਿ PRC ਪੰਜਾਬ ਰੈਫਰੈਂਡਮ ਕਮਿਸ਼ਨ ਨੇ 31 ਅਕਤੂਬਰ ਤੋਂ ਲੰਡਨ ਤੋਂ ਸ਼ੁਰੂ ਕਰਨੀਆਂ ਨੇ। ਤੇ ਉਹਦੇ ਬਾਬਤ ਵੀ ਸੁਨੇਹਾ ਵੀ ਭਾਈ UK ਵਾਲੇ ਹੋਣ ਜਾਂ ਨਾਰਥ ਅਮਰੀਕਾ ਵਾਲੇ, ਇਟਲੀ ਵਾਲੇ ਹੋਣ, ਕੈਨੇਡਾ ਵਾਲੇ ਹੋਣ, ਆਪਣੀਆਂ ਤਿਆਰੀਆਂ ਕਰ ਲਓ। 31 ਅਕਤੂਬਰ ਤੋਂ ਲੰਡਨ ਤੋਂ ਪੰਜਾਬ ਦੀ ਆਜ਼ਾਦੀ ਦੀ ਪਹਿਲੀ ਵੋਟ ਜਿਹੜੀ ਆ ਉਹ ਪੈਣੀ ਸ਼ੁਰੂ ਹੋਣੀ ਆ। ਤੋਂ ਵੱਧ ਇਸ ਚੀਜ਼ ਦਾ ਪ੍ਰਚਾਰ ਕਰੀਏ ਤੇ ਆਪਣੀ ਆਜ਼ਾਦੀ ਦੀ ਕੰਪੇਨ ਨੂੰ ਅੱਗੇ ਤੋਰੀਏ ਜੀ। ਇੰਨਾ ਹੀ ਕਹਿੰਦਾ ਖਿਮਾ ਦਾ ਜਾਚਕ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। खालिस्तान, 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 किसान हल, किसान हल बन के रहेगा, बन के रहेगा। ਅੱਜ ਦਾ ਦਿਨ 15 ਅਗਸਤ ਸਿੱਖਾਂ ਦਾ ਆਜ਼ਾਦੀ ਦਾ ਦਿਨ ਨਹੀਂ ਹੈ। ਇਹ ਗੱਲ ਕੱਲੀ ਮੈਂ ਨਹੀਂ ਆਖ ਰਿਹਾ, ਸਾਰਾ ਪੰਜਾਬ ਆਖਦਾ। ਜੇ ਇਸ ਗੱਲ ਦਾ ਸਬੂਤ ਲੈਣਾ ਹੋਵੇ ਤਾਂ ਪੰਜਾਬ ਦੀਆਂ ਸੜਕਾਂ, ਪੰਜਾਬ ਦੇ ਲੋਕਾਂ ਨੂੰ ਪੁੱਛ ਕੇ ਹਿੰਦੁਸਤਾਨ ਦੀ ਸਰਕਾਰ ਦੇਖ ਲਵੇ। 75 ਵਰਿਆਂ ਦੇ ਬਾਅਦ ਵੀ ਅੱਜ ਹਿੰਦੁਸਤਾਨ ਨੂੰ ਇਹ ਗੱਲ ਦਾ ਸਬੂਤ ਦੇਣਾ ਪਵੇ ਕਿ ਹਿੰਦੁਸਤਾਨ ਆਜ਼ਾਦ ਹੈ। ਜਿਸ ਆਜ਼ਾਦੀ ਦੀ ਗੱਲ ਹਿੰਦੁਸਤਾਨ ਕਰਦਾ ਹੈ ਉਸ ਨੂੰ ਮੁਬਾਰਕ, ਪਰ ਸਿੱਖਾਂ ਦਾ ਆਪਣਾ ਮੁਲਕ ਪੰਜਾਬ ਅੱਜ ਗੁਲਾਮ ਆ ਤੇ ਸਿੱਖ ਆਜ਼ਾਦੀ ਚਾਹੁੰਦਾ ਹੈ, ਸਿੱਖ ਆਪਣਾ ਘਰ ਚਾਹੁੰਦਾ।
ਇਸ ਨੂੰ ਲੈ ਕੇ ਲਗਾਤਾਰ 75 ਸਾਲਾਂ ਤੋਂ ਜਿੱਦੋ ਜਹਿਦ ਚੱਲਦੀ ਹੈ। ਵੱਖਰੀਆਂ ਜਥੇਬੰਦੀਆਂ ਨੇ ਇਸ ਉੱਤੇ ਕੰਮ ਕੀਤਾ ਹੈ, ਪਰ ਅੱਜ ਪੰਜਾਬ ਨੇ ਇੱਕ ਨਵਾਂ ਮੋੜ ਖੜਾ ਕਰ ਦਿੱਤਾ ਹੈ। ਅੱਜ ਇੱਕ ਨਵੇਂ ਮੋੜ ਤੇ ਪੰਜਾਬੀ ਖੜੇ ਕਰ ਦਿੱਤੇ ਹੈ। ਅੱਜ ਪਤਾ ਲੱਗਦਾ ਜਦੋਂ ਕਿਸਾਨ ਹੱਲ ਖਾਲਿਸਤਾਨ ਦੇ ਨਾਅਰੇ ਅੰਮ੍ਰਿਤਸਰ ਯੂਨੀਵਰਸਿਟੀ ਦੇ ਬਾਹਰ, ਅੰਮ੍ਰਿਤਸਰ ਕਾਲਜ ਦੇ ਬਾਹਰ ਵੱਡੇ ਛਾਪੇ ਲੱਗੇ ਹੋਏ ਨੇ, ਜਿੱਥੇ ਕੈਪਟਨ ਅਮਰਿੰਦਰ ਸਿੰਘ ਇੱਕ ਸਟੇਟ ਦਾ ਮੌਜੂਦਾ ਮਹਿਮਾਨ ਕਹੇ ਕਿ ਮੈਂ ਮਹਿਮਾਨ ਬਣ ਕੇ ਅੰਮ੍ਰਿਤਸਰ ਜਾ ਕੇ ਝੰਡਾ ਚਲਾਉਂਗਾ, ਤੇ ਉਸ ਅੰਮ੍ਰਿਤਸਰ ਦੀਆਂ ਗਲੀਆਂ ਦੇ ਵਿੱਚ ਕਿਸਾਨ ਹੱਲ ਖਾਲਿਸਤਾਨ ਦੇ ਨਾਅਰੇ ਲਿਖੇ ਜਾਣ। ਆਪਣੇ ਆਪ ਦੇ ਵਿੱਚ ਪੰਜਾਬੀ ਦੱਸਦੇ ਨੇ ਕਿ ਉਹ ਆਜ਼ਾਦੀ ਚਾਹੁੰਦੇ ਨੇ, ਕਿਸਾਨਾਂ ਦੀ ਹਰ ਮਸਲੇ ਦਾ ਹੱਲ ਉਹ ਖਾਲਿਸਤਾਨ ਚਾਹੁੰਦੇ ਨੇ। ਬਿਲਕੁਲ ਇਹ ਗੱਲ ਸੱਚ ਹੈ। ਜਦੋਂ ਅਸੀਂ NH1 ਹਾਈਵੇ ਦੀ ਗੱਲ ਕਰਦੇ ਹਾਂ, ਉਸ ਹਾਈਵੇ ਦੇ ਉੱਤੇ ਵੱਡੇ ਛਾਪੇ ਦੱਸਦੇ ਨੇ, ਜਿੱਥੇ ਲਿਖਿਆ ਹੈ SFJ ਜਿੰਦਾਬਾਦ, ਪਨੂ ਜਿੰਦਾਬਾਦ, ਖਾਲਿਸਤਾਨ ਵੋਟਾਂ ਬਣਾਓ, ਕਿਸਾਨ ਹੱਲ ਖਾਲਿਸਤਾਨ। ਇਹਨਾਂ ਵੱਡੇ ਛਾਪੇ ਕੀ ਦੱਸਦੇ ਨੇ? ਇਹਨਾਂ ਵੱਡੇ ਛਾਪਿਆਂ ਤੋਂ ਮੈਸੇਜ ਕੀ ਮਿਲਦਾ ਹੈ? ਪੰਜਾਬ ਆਜ਼ਾਦੀ ਚਾਹੁੰਦਾ, ਤੇ ਪੰਜਾਬ ਆਜ਼ਾਦੀ ਦੇ ਲਈ 31 ਅਕਤੂਬਰ ਨੂੰ ਇੰਗਲੈਂਡ ਦੇ ਵਿੱਚੋਂ ਵੋਟਾਂ ਪਵਾਉਣ ਜਾ ਰਿਹਾ। ਹਰ ਪੰਜਾਬੀ ਇਸ ਵੋਟਾਂ ਦੇ ਵਿੱਚ ਭਾਗ ਲਵੇਗਾ। ਇਹ ਗੱਲ ਵੱਖਰੀ ਹੈ ਕਿ ਕਿਸੇ ਵੀ ਇਨਸਾਨ ਦਾ ਕੋਈ ਵੀ ਓਪੀਨੀਅਨ ਅਸੀਂ ਨਹੀਂ ਗੈਸ ਕਰ ਸਕਦੇ। ਦੇਖੋ, ਜੋ ਯੂਨਾਈਟਿਡ ਨੇਸ਼ਨ ਸਾਨੂੰ ਹੱਕ ਦਿੰਦਾ, ਖੁਦ ਮੁਖਤਿਆਰੀ ਦਾ ਹੱਕ ਦਿੰਦਾ, ਉਸ ਹੱਕ ਨੂੰ ਸਾਨੂੰ ਯੂਜ਼ ਕਰਨਾ ਚਾਹੀਦਾ ਤੇ ਆਪਣੀਆਂ ਵੋਟਾਂ ਬਣਾ ਕੇ ਪਾਉਣੀਆਂ ਚਾਹੀਦੀਆਂ। ਇੰਗਲੈਂਡ ਤੋਂ 31 ਅਕਤੂਬਰ ਨੂੰ ਪੰਜਾਬ ਦੀ ਆਜ਼ਾਦੀ ਲਈ ਰੱਖਿਆ ਨਾਨ ਬਾਈਂਡਿੰਗ ਰੈਫਰੈਂਡਮ ਵੋਟਾਂ ਸ਼ੁਰੂ ਹੋਣ ਜਾ ਰਹੀਆਂ ਨੇ। ਉਸ ਤੋਂ ਬਾਅਦ ਕਿਹੜੇ ਮੁਲਕ ਜਾਣਗੀਆਂ, ਕਿੱਥੇ ਜਾਣਗੀਆਂ, ਉਹ ਅਗਲਾ ਮੈਸੇਜ ਪੰਜਾਬ ਰੈਫਰੈਂਡਮ ਕਮਿਸ਼ਨ ਦੇਵੇਗਾ। ਕਿਉਂਕਿ ਲਗਾਤਾਰ ਇਹ ਵੀ ਇੱਕ ਸਵਾਲ ਲੋਕਾਂ 'ਚ ਰਿਹਾ ਹੈ, ਬਹੁਤ ਵੱਡੀ ਮੀਡੀਆ ਦੇ ਵਿੱਚ ਇਹ ਗੱਲ ਜਿਹੜੀ ਹੈ ਚੱਲਦੀ ਰਹੀ ਹੈ ਕਿ ਰੈਫਰੈਂਡਮ ਵਾਲਿਆਂ ਦੇ ਡੇਟਾਂ ਜਿਹੜੀਆਂ ਉਹ ਸਮੇਂ ਬਰ ਸਮੇਂ ਬਦਲਦੀਆਂ ਰਹੀਆਂ ਨੇ। ਦੇਖੋ, ਇਹਦੇ ਵਿੱਚ ਨਾ ਰਾਣਾ ਸਿੰਘ ਦਾ ਵੋਟਾਂ ਦੀਆਂ ਡੇਟਾਂ ਦੇ ਵਿੱਚ ਤੈਅ ਕਰਨ ਦਾ ਕੋਈ ਹੱਕ ਹੈ, ਤੇ ਨਾ ਗੁਰਪਤਵੰਤ ਸਿੰਘ ਪੰਨੂ ਦਾ ਹੱਕ ਹੈ। ਇਹ ਪੰਜਾਬ ਰੈਫਰੈਂਡਮ ਕਮਿਸ਼ਨ ਕੋਲੇ ਹੱਕ ਹੈ, ਉਹਦੇ ਕੋਲੇ ਅਧਿਕਾਰ ਆ। ਤੇ ਪੰਜਾਬੀਆਂ ਨੇ ਕਮਿਸ਼ਨ ਨੇ ਵੀ ਗੱਲ ਦੱਸ ਦਿੱਤੀ ਆ ਕਿ ਅਸੀਂ ਤੁਹਾਡੇ ਹੱਕਾਂ ਦੇ ਲਈ ਤੁਹਾਡੀ ਰਾਖੀ ਕਰਾਂਗੇ। ਅਸੀਂ ਦੱਸਾਂਗੇ ਵੀ ਤੁਹਾਡੀ ਡੈਮੋਕ੍ਰੇਸੀ, ਤੁਸੀਂ ਕਿੱਦਾਂ ਡੈਮੋਕ੍ਰੇਸੀ ਦੇ ਜਿਹੜੇ ਹੈ ਰੂਲਸ ਐਂਡ ਰੈਗੂਲੇਸ਼ਨਸ ਨੂੰ ਫਾਲੋ ਕਰਦੇ ਹੋਇਆਂ, ਆਪਣੇ ਹੱਕਾਂ ਨੂੰ ਵਰਤਦੇ ਹੋਇਆਂ ਆਜ਼ਾਦੀ ਲੈ ਸਕਦੇ ਹੋ। ਕਹਿੰਦੇ ਅਸੀਂ ਤੁਹਾਡੇ ਨਾਲ ਨਹੀਂ ਆ, ਅਸੀਂ ਤੁਹਾਡੇ ਖਿਲਾਫ ਨਹੀਂ ਆ, ਪਰ ਜਿਹੜੀ ਤੁਹਾਨੂੰ ਡੈਮੋਕ੍ਰੈਟਿਕ ਰਾਈਟਸ ਨੇ, ਜਿਹੜੀਆਂ ਵੋਟਾਂ ਦੇ ਰਾਈਟਸ ਨੇ, ਉਸ ਨੂੰ ਤੁਸੀਂ ਇਸਤੇਮਾਲ ਕਰਨਾ ਤੇ ਅਸੀਂ ਉਹਨਾਂ ਦੀ ਰਾਖੀ ਰੱਖਾਂਗੇ। ਦੇਖੋ, ਹਿੰਦੁਸਤਾਨ ਦੇ ਸਿਸਟਮ ਦੇ ਵਿੱਚ ਜੇ ਕੋਈ ਫੇਅਰ ਸਿਸਟਮ ਹੈ ਤੇ ਸਿਰਫ ਇਲੈਕਸ਼ਨ ਕਮਿਸ਼ਨ ਹੈ, ਤੇ ਇਸੇ ਤਰ੍ਹਾਂ ਪੰਜਾਬ ਰੈਫਰੈਂਡਮ ਕਮਿਸ਼ਨ ਨੇ ਵੀ ਇਹ ਤੈਅ ਕੀਤਾ ਕਿ ਅਕਤੂਬਰ 31 ਵਾਲੇ ਦਿਨ ਪੰਜਾਬ ਦੀ ਆਜ਼ਾਦੀ ਦੀਆਂ ਵੋਟਾਂ ਇੰਗਲੈਂਡ ਤੋਂ ਸ਼ੁਰੂ ਹੋਣਗੀਆਂ। ਹੁਣ ਇਹ ਪੰਜਾਬੀ ਡਿਸਾਈਡ ਕਰਨ, ਪੰਜਾਬ ਡਿਸਾਈਡ ਕਰਨ, ਸਿੱਖ ਡਿਸਾਈਡ ਕਰਨ ਕਿ ਭਾਈ ਅਸੀਂ ਵੋਟਾਂ ਕਿੰਨੀ ਤਾਦਾਦ 'ਚ ਪਾਉਣੀਆਂ ਨੇ, ਕਿਵੇਂ ਪਾਉਣੀਆਂ ਨੇ, ਕਿਹਨਾਂ ਦੀਆਂ ਪਾਉਣੀਆਂ ਨੇ। ਇਹ ਸਾਡਾ ਫਰਜ਼ ਬਣਦਾ ਹੈ ਵੀ ਨਾ ਸਾਡਾ ਪਰਿਵਾਰ ਤੇ ਨਾ ਸਾਡੇ ਸੱਜਣ ਮਿੱਤਰ, ਨਾ ਚਾਚੇ, ਭੂਆ, ਫੁੱਫੜ, ਮਾਮੇ, ਕੋਈ ਵੀ ਨਾਰਾਜ਼ ਨਹੀਂ ਇਸ ਗੱਲ 'ਚੋਂ ਹੋਣੇ ਚਾਹੀਦੇ। ਸਾਰਿਆਂ ਨੂੰ ਬਾਹਾਂ ਫੜ ਕੇ, ਜਿਵੇਂ ਕਿਤੇ ਵਿਆਹ ਧਰਿਆ ਹੁੰਦਾ ਨਾ ਪਾਰਟੀ ਦੇ ਸੱਦੀ ਦੇ, ਇਵੇਂ ਸੱਦ ਕੇ ਤੁਸੀਂ ਵੋਟਾਂ ਪਾਉਣੀਆਂ ਨੇ। ਤੇ ਜਿੰਨੇ ਵੀ ਸਾਡੇ ਇਸ ਵਕਤ TV 84 ਤੇ ਲਾਈਵ ਸਾਡੇ ਭੈਣ ਭਰਾ ਸੁਣ ਰਹੇ ਆ, ਸਾਰਿਆਂ ਨੂੰ ਇਸ ਗੱਲ ਤੇ ਅਪੀਲ ਕਰਾਂਗੇ, ਇੰਗਲੈਂਡ ਦੇ ਵਿੱਚੋਂ ਕੋਈ ਵੀ ਸਾਡਾ ਨੌਜਵਾਨ ਭੈਣ ਭਰਾ, ਸਾਡੇ ਬਜ਼ੁਰਗ ਮਾਪੇ ਸਾਡੇ ਨਾਲ ਵਾਲੰਟੀਅਰ ਕਰਨਾ ਚਾਹੇ ਤੇ ਤੁਸੀਂ ਸਾਨੂੰ ਰਾਬਤਾ ਕਰ ਸਕਦੇ ਹੋ ਤੇ ਸਾਡੇ WhatsApp ਨੰਬਰ ਤੇ ਕਾਲ ਕਰ ਸਕਦੇ ਹੋ। ਨੰਬਰ ਹੈ ਜੀ +1 929 928 5115 ਜਾਂ 64 ਜੈਸੇ ਦੀ ਕੋਈ ਵੀ ਈਮੇਲ ਜਾਂ ਸਾਡੀਆਂ ਵੈਬਸਾਈਟਾਂ ਦੇ ਉੱਤੇ, ਫੇਸਬੁੱਕ, ਇੰਸਟਾਗ੍ਰਾਮ ਦੇ ਉੱਤੋਂ ਜਾ ਕੇ ਸਾਡੇ ਨਾਲ ਤੁਸੀਂ ਵਾਲੰਟੀਅਰ ਦੇ ਲਈ ਤੁਹਾਨੂੰ ਅੱਜ ਸੱਦਾ ਦਿੱਤਾ ਗਿਆ। ਸਾਨੂੰ ਲੋੜ ਹੈ ਸਾਡੇ ਭਰਾਵਾਂ ਦੀ ਤੇ ਭੈਣਾਂ ਦੀ, ਜਿਹੜੇ ਗਲੀ ਮਹੱਲੇ ਸ਼ਹਿਰਾਂ ਇੰਗਲੈਂਡ ਦੇ ਵਿੱਚ ਹੋਰਡਿੰਗਸ ਲਾ ਸਕਣ, ਪੋਸਟਰ ਲਾ ਸਕਣ ਤੇ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਕੰਮ ਕਰ ਸਕਣ। ਇਹ ਕੰਮ ਇਕੱਲਾ ਮੇਰਾ ਨਹੀਂ ਹੈ ਜਾਂ ਡਾਕਟਰ ਸਾਹਿਬ ਦਾ ਨਹੀਂ ਹੈ, ਤੇ ਇਹ ਸਾਰੇ ਪੰਥ ਦਾ, ਸਾਰੇ ਪੰਜਾਬੀਆਂ ਦਾ, ਤੇ ਸਾਰਿਆਂ ਨੂੰ ਇਸ ਗੱਲ ਦੇ ਉੱਤੇ ਅਸੀਂ ਜਿਹੜੀ ਹੈ ਵਧਾਈ ਦਾ ਜਿਹੜਾ ਪਾਤਰ ਵੀ ਹੈ ਪੰਜਾਬ, ਕਿਉਂਕਿ 31 ਅਕਤੂਬਰ ਤੋਂ ਵੋਟਾਂ ਜਿਹੜੀਆਂ ਉਹ ਇੰਗਲੈਂਡ ਤੋਂ ਸ਼ੁਰੂ ਹੋ ਰਹੀਆਂ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀਓ।
ਅੱਜ ਅਸੀਂ ਇੱਥੇ ਨਿਊਯਾਰਕ ਦੇ ਵਿੱਚ ਖੜੇ ਹੋਏ ਹਾਂ ਅਤੇ ਇੰਡੀਅਨ ਕੌਂਸੂਲੇਟ ਦੇ ਸਾਹਮਣੇ, ਹਿੰਦੁਸਤਾਨੀ ਕੌਂਸੂਲੇਟ ਦੇ ਸਾਹਮਣੇ। ਅੱਜ ਦੇ ਦਿਨ ਜੋ ਕਿ ਅੱਜ ਕਾਲਾ ਦਿਨ ਹੈਗਾ ਸਿੱਖਾਂ ਦੇ ਵਾਸਤੇ, ਪੰਜਾਬ ਦੇ ਵਾਸਤੇ। ਯਾਦ ਰਹੇ ਕਿ ਅੱਜ ਦੇ ਦਿਨ ਸਿੱਖਾਂ ਦਾ ਘਾਣ ਹੋਇਆ ਸੀ, ਪੰਜਾਬ ਦਾ ਵਾਢਾ ਹੋਇਆ ਸੀਗਾ, ਪੰਜਾਬ ਨੂੰ 2 ਹਿੱਸਿਆਂ ਵਿੱਚ ਵੰਡਿਆ ਸੀਗਾ। ਪੰਜਾਬ ਅਤੇ ਬੰਗਾਲ ਦੀ ਵੰਡ ਹੋਈ ਸੀ, ਨਾ ਕਿ ਕਿਸੇ ਹਿੰਦੁਸਤਾਨ ਦੀ ਵੰਡ ਹੋਈ ਸੀਗੀ। ਅੱਜ ਦੇ ਦਿਨ ਸਾਡੇ ਲੱਖਾਂ ਭੈਣ ਭਰਾ, ਸਾਰੇ ਮਾਂ-ਬਾਪ, ਸਾਡੇ ਭੈਣਾਂ ਭਰਾਵਾਂ ਜਿਹੜੀਆਂ ਸੀਗੀਆਂ, ਸਾਡੀਆਂ ਧੀਆਂ ਭੈਣਾਂ ਜਿਹੜੀਆਂ ਕੌਮ ਦੀਆਂ ਸੀਗੀਆਂ, ਉਹਨਾਂ ਦੀ ਪੱਤ ਲੁੱਟੀ ਗਈ ਸੀ, ਉਹਨਾਂ ਦਾ ਰੱਤ ਵਹਿਆ ਸੀਗਾ। ਇਹ ਸਾਡੇ ਲਈ ਕੋਈ ਖੁਸ਼ੀ ਦਾ ਦਿਨ ਨਹੀਂ, ਨਾ ਹੀ ਸਾਡੇ ਲਈ ਕੋਈ ਕਿਸੇ ਤਰ੍ਹਾਂ ਦੀ ਵਧਾਈ ਦਾ ਦਿਨ ਹੈਗਾ। ਇਸ ਕਰਕੇ ਇਹ ਜਿਹੜਾ ਹੈਗਾ ਸਾਡੇ ਵਾਸਤੇ ਕਾਲਾ ਦਿਨ ਹੈਗਾ। ਮੈਂ ਮੰਨਦਾ ਹਾਂ ਕਿ ਅਸੀਂ ਹੁਣ ਸਾਨੂੰ ਵੀ ਜਿਹੜਾ ਹੈਗਾ ਉਸ ਤਰ੍ਹਾਂ ਹੀ ਮਿਹਨਤ ਕਰਨੀ ਪੈਣੀ। ਜਿਵੇਂ ਦੇਖੋ, ਮਿਹਨਤ ਕਰਕੇ ਹੀ ਆਪਣਾ ਭੁੱਖੇ ਭਾਣੇ ਰਹਿ ਕੇ, ਜੰਗਲਾਂ ਦੇ ਵਿੱਚ ਰਹਿ ਕੇ ਤਾਲਿਬਾਨਾਂ ਨੇ ਆਪਣਾ ਜਿਹੜਾ ਰਾਜ ਵਾਪਸ ਕਾਇਮ ਕੀਤਾ ਹੈਗਾ। ਸਿੱਖਾਂ ਨੂੰ ਵੀ ਚਾਹੀਦਾ ਹੈਗਾ ਕਿ ਅਸੀਂ ਉਸੇ ਸਪਿਰਿਟ ਦੇ ਨਾਲ ਜੋ ਸਾਨੂੰ ਸਾਡੇ ਗੁਰੂ ਪਾਤਸ਼ਾਹ ਨੇ ਬਖਸ਼ੀ ਹੈਗੀ ਆ, ਉਸੇ ਨੂੰ ਮੁੱਖ ਰੱਖ ਕੇ ਅਸੀਂ ਅੱਗੇ ਵਧੀਏ ਤੇ ਆਪਣੇ ਮੁਲਕ ਪੰਜਾਬ ਨੂੰ, ਜੋ ਕਿ ਇਸ ਵੇਲੇ ਹਿੰਦੁਸਤਾਨ ਦੇ ਕਬਜ਼ੇ ਅਧੀਨ ਹੈ, ਅਸੀਂ ਉਹਨੂੰ ਆਜ਼ਾਦ ਕਰਾਈਏ। ਧੰਨਵਾਦ ਜੀ। ਵਾਹਿਗੁਰੂ ਖਾਲਸਾ, ਵਾਹਿਗੁਰੂ ਫਤਿਹ ਜੀਓ। ਤਰੀਕਾ ਵਾ, ਇੱਕ ਸ਼ਾਂਤਮਈ ਤਰੀਕਾ ਵਾ। ਇੰਡੀਅਨ ਗਵਰਨਮੈਂਟ ਜਿਹੜੀ ਆ ਉਹ ਟੈਰਰਿਸਟ ਗਵਰਨਮੈਂਟ ਆ। ਅਸੀਂ ਇੰਡੀਅਨ ਗਵਰਨਮੈਂਟ ਨੂੰ ਇਹ ਕਹਿੰਦੇ ਆ ਕਿ ਤੁਸੀਂ ਸਾਨੂੰ ਟੈਰਰਿਸਟ ਕਹਿੰਦੇ ਜੇ। ਆ ਜਾਓ ਇੰਟਰਨੈਸ਼ਨਲ ਕੋਰਟ ਆਫ ਜਸਟਿਸ, ਆ ਜਾਓ, ਆਓ ਲਓ ਆਪਣੇ ਵਕੀਲ, ਉੱਥੇ ਕਰ ਲੈਂਦੇ ਆ ਝਗੜਾ। ਤੇ ਜਿਹੜੀ ਪਾਸਾ ਜਿਹੜਾ ਵਾ ਹਾਰ ਜਾਏਗਾ, ਜੇ ਅਸੀਂ ਹਾਰ ਜਾਵਾਂਗੇ ਅਸੀਂ ਘਰ ਚਲ ਜਾਵਾਂਗੇ। ਜੇ ਤੁਸੀਂ ਹਾਰ ਗਏ ਤੇ ਅਸੀਂ ਖਾਲਿਸਤਾਨ ਤੇ ਕਬਜ਼ਾ ਕਰ ਲਵਾਂਗੇ। We are not the terrorists. You are the terrorists. You have killed more than 150,000 Sikhs. You have killed in 3 days more than 30,000 Sikhs in Delhi alone. You are the butcher. You are the rapist. You are the terrorist. ਅਸੀਂ ਸਭ ਦੁਨੀਆ ਨੂੰ ਦੱਸ ਦਿੱਤਾ ਵਾ ਕਿ ਇੰਡੀਅਨ ਗਵਰਨਮੈਂਟ ਇਜ਼ ਅ ਟੈਰਰਿਸਟ। ਯੂ ਆਰ ਹਾਈਡਿੰਗ ਬਿਹਾਈਂਡ ਦਾ ਫਾਲਸ ਵੇਲ ਆਫ ਡੈਮੋਕ੍ਰੇਸੀ। ਇਹ ਆਜ਼ਾਦੀ ਸਾਡਾ ਹੱਕ ਬਣਦਾ ਵਾ। ਇਹ ਆਜ਼ਾਦੀ ਸਾਡੇ ਜਿਹੜਾ ਇੰਟਰਨੈਸ਼ਨਲ ਰੂਲ ਸਾਨੂੰ ਇਹ ਹੱਕ ਦਿੰਦਾ ਵਾ ਕਿ ਆਜ਼ਾਦੀ ਸਾਡਾ ਹੱਕ ਆ। ਉਹ ਹੱਕ ਲੈ ਕੇ ਅਸੀਂ ਆਜ਼ਾਦੀ ਲੈਣੀ ਆ। ਹੁਣ ਇੰਡੀਆ ਦੀ ਕੋਈ ਤਾਕਤ ਜਿਹੜੀ ਆ ਇਹ ਖਾਲਿਸਤਾਨ ਦੀ ਆਜ਼ਾਦੀ ਨੂੰ ਰੋਕ ਨਹੀਂ ਸਕਦੀ। ਉਹ ਗਵਰਨਮੈਂਟ ਜਿਹੜੀ ਕਿ ਸਿੱਖਾਂ ਤੇ ਕਤਲੇਆਮ ਕਰਦੀ ਆ, ਉਹ ਪੰਜਾਬ ਵਿੱਚੋਂ ਨਿਕਲ ਜਾਏਗੀ। ਪੰਜਾਬ ਦੇ ਲੋਕਾਂ ਨੂੰ ਮੈਂ ਬੇਨਤੀ ਕਰਦਾ ਵਾਂ, ਤੁਸੀਂ ਆਓ ਆਪਾਂ ਸਾਰੇ ਪੰਜਾਬ ਇੰਡੀਪੈਂਡੈਂਟ ਫੰਡ ਦੀਆਂ ਵੋਟਾਂ ਬਣਾ ਲਈਏ। ਪੰਜਾਬ ਇੰਡੀਪੈਂਡੈਂਟ ਫੰਡ ਦੀਆਂ ਵੋਟਾਂ ਬਣਾ ਕੇ, ਵੋਟਾਂ ਪਾ ਕੇ ਆਪਾਂ ਪੰਜਾਬ ਨੂੰ ਆਜ਼ਾਦ ਬਣਾਵਾਂ। ਇਹ ਵੋਟਾਂ ਲੰਡਨ ਦੇ ਵਿੱਚੋਂ ਅਕਤੂਬਰ 31 ਨੂੰ ਸ਼ੁਰੂ ਹੋ ਰਹੀਆਂ ਨੇ। ਲੰਡਨ ਦੇ ਵਿੱਚ ਵੀ ਸਾਰੇ ਲੋਕਾਂ ਨੂੰ ਬੇਨਤੀ ਕੀਤੀ ਜਾਂਦੀ ਆ, ਤੁਸੀਂ ਆਪਣੀਆਂ ਵੋਟਾਂ ਜਿਹੜੀਆਂ ਨੇ ਆ ਬਣਾਓ। ਉਹ ਪੰਜਾਬ ਦੇ ਲੋਕਾਂ ਨੂੰ ਇਸ ਨੇ, ਹਾਂ ਪੰਜਾਬੀਓ, ਤੁਸੀਂ ਲੋਕਾਂ ਨੂੰ ਆਪਣੀ ਆਜ਼ਾਦੀ ਲੈ ਕੇ ਦਿੱਤੀ ਆ, ਹੁਣ ਆਪਾਂ ਆਪਣੀ ਆਜ਼ਾਦੀ ਲੈ ਲਈਏ ਤਾਂ ਕਿ ਤੁਹਾਡੀ ਆਉਣ ਵਾਲੀਆਂ ਨਸਲਾਂ ਜਿਹੜੀਆਂ ਨੇ ਉਹ ਤੁਹਾਨੂੰ ਯਾਦ ਕਰਨਗੀਆਂ। ਤੁਸੀਂ ਇਹ ਗੁਲਾਮੀ ਦੀਆਂ ਸ਼ਕਲ, ਤੁਸੀਂ ਇਹ ਗੁਲਾਮੀ ਦੀਆਂ ਜੰਜੀਰਾਂ ਤੋੜ ਦਿਓ। ਤੁਸੀਂ ਕਰ ਲਓ ਕਬਜ਼ਾ ਪੰਜਾਬ ਦੇ ਪਾਣੀ ਤੇ, ਤੁਸੀਂ ਕਰ ਲਓ ਕਬਜ਼ਾ ਪੰਜਾਬ ਦੀ ਧਰਤੀ ਤੇ, ਤੁਸੀਂ ਕਰ ਲਓ ਕਬਜ਼ਾ ਪੰਜਾਬ ਦੀ ਬਿਜਲੀ ਤੇ। ਇੱਥੋਂ ਤੁਹਾਨੂੰ ਕੁਛ ਨਹੀਂ ਜੇ ਮਿਲਣਾ। ਮੈਂ ਸਾਰੇ ਪੰਜਾਬੀਆਂ ਨੂੰ ਕਹਿਣਾ ਵਾਂ ਕਿ ਹਿੰਦੁਸਤਾਨ ਤੋਂ ਤੁਹਾਨੂੰ ਕੁਛ ਨਹੀਂ ਮਿਲਣਾ। ਤੁਹਾਨੂੰ ਮਿਲਣੇ ਆ ਟਾਰਚਰ, ਤੁਹਾਨੂੰ ਮਿਲਣੇ ਆ ਜੈਨੋਸਾਈਡ, ਤੁਹਾਨੂੰ ਮਿਲਣੇ ਆ ਪੰਜਾਬ ਦੀ ਲੁੱਟ ਖਸੁੱਟ। ਹੁਣ ਵਕਤ ਜੇ, ਹੁਣ ਮੌਕਾ ਸੰਭਾਲੋ। ਆਓ ਪੰਜਾਬੀਓ, ਆਪਾਂ ਸਾਰੇ ਵੋਟਾਂ ਪਾ ਕੇ ਪੰਜਾਬ ਨੂੰ ਆਜ਼ਾਦ ਕਰੀਏ। ਬੋਲੇ ਸੋ ਨਿਹਾਲ, ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਜੋ ਨਿਊਯਾਰਕ ਸਥਿਤ ਇੰਡੀਅਨ ਕੌਂਸੂਲੇਟ ਦਾ ਆਫਿਸ ਆ, ਉਹਦੇ ਅੱਗੇ ਪ੍ਰੋਟੈਸਟ ਕਰ ਰਹੇ ਆ 5th ਐਵਨਿਊ ਤੇ। ਸੋ ਇਹ 15 ਅਗਸਤ ਦਾ ਦਿਨ, ਇੰਡੀਪੈਂਡੈਂਸ ਡੇ, ਜਿਹੜਾ ਇੰਡੀਅਨ ਗਵਰਨਮੈਂਟ ਮਨਾਉਂਦੀ ਆ ਆਪਣੀ ਕੰਟਰੀ ਦੇ ਵਿੱਚ, ਇੰਡੀਆ ਦੇ ਵਿੱਚ। ਅਸੀਂ ਉਸ ਦਿਨ ਨੂੰ ਜੋ ਸਿੱਖ ਜਗਤ ਆ, ਪੰਜਾਬ ਆ, ਬਟਰੇਲ ਡੇ, ਧੋਖਾ ਦੇ ਵਿੱਚ ਦੇ ਨਾਂ ਦੇ ਉੱਤੇ, ਕਾਲੇ ਦਿਨ ਦੇ ਨਾਂ ਦੇ ਉੱਤੇ ਅਸੀਂ ਜਾਣਦੇ ਹਾਂ, ਕਿਉਂਕਿ ਸਿੱਖਾਂ ਦੇ ਨਾਲ ਧੋਖਾ ਹੋਇਆ। ਅਸੀਂ ਆਪਣੇ ਪੰਜਾਬ ਨੂੰ ਆਜ਼ਾਦ ਕਰਾ ਕੇ ਭਾਰਤੀ ਕਬਜ਼ੇ ਦੇ ਵਿੱਚੋਂ ਅਸੀਂ ਆਪਣੀਆਂ ਜਿਹੜੀਆਂ ਆਉਣ ਵਾਲੀਆਂ ਪੀੜ੍ਹੀਆਂ, ਜਨਰੇਸ਼ਨਾਂ ਨੂੰ ਮਹਿਫੂਜ਼ ਕਰਨਾ ਚਾਹੁੰਦੇ ਹਾਂ। ਕਿਉਂਕਿ ਪੰਜਾਬ ਦੇ ਨਾਲ ਸੰਨ 47 ਤੋਂ ਬਾਅਦ ਹੀ ਧੱਕਾ ਹੋਣਾ ਸ਼ੁਰੂ ਹੋ ਗਿਆ, ਜਦੋਂ ਸਿੱਖਾਂ ਨੂੰ ਜਰਾਇਮ ਪੇਸ਼ਾ ਕੌਮ ਕਿਹਾ ਗਿਆ। ਸੋ ਅਸੀਂ ਆਪਣਾ ਮੈਸੇਜ ਕਨਵੇ ਕਰ ਰਹੇ ਹਾਂ ਕਿ ਖਾਲਿਸਤਾਨ ਜ਼ਰੂਰ ਬਣੇਗਾ, ਔਰ ਭਾਰਤ ਨੂੰ ਜਿਹੜਾ ਛੱਡ ਕੇ ਖਾਲਿਸਤਾਨ ਪੰਜਾਬ ਦੇ ਵਿੱਚੋਂ ਭਾਰਤ ਨੂੰ ਆਪਣਾ ਨਿਕਲ ਜਾਣਾ ਚਾਹੀਦਾ ਆ। ਔਰ ਪੰਜਾਬ ਜਿਹੜਾ ਵਧੀਆ ਸੁਹਿਰਦ ਇੱਕ ਬਫਰ ਸਟੇਟ ਜਿਹੜੀ ਆ ਬਿਟਵੀਨ ਚਾਈਨਾ, ਪਾਕਿਸਤਾਨ, ਇੰਡੀਆ,
ਹੁਣ ਅੱਜ ਕੱਲ੍ਹ ਦੇ ਜਿਹੜੇ ਚੱਲਦੇ ਆ ਨਿਊਜ਼ ਟੀਵੀ ਚੈਨਲਾਂ ਦੇ ਵਿੱਚ ਕਿ ਅਫਗਾਨਿਸਤਾਨ ਦੇ ਜਿਹੜੇ ਹਾਲਾਤ ਆ, ਸੋ ਉਹਨਾਂ ਸਾਰਿਆਂ ਦੇ ਵਿੱਚ ਇੱਕ ਬਫਰ ਸਟੇਟ ਖਾਲਿਸਤਾਨ, ਇੱਕ ਜਿਹੜੀ ਸ਼ਾਂਤੀ ਦੀ ਗੱਲ ਜਿਹੜੀ ਆ, ਜਿਹੜੀ ਕਿ ਕੁੱਲ ਦੁਨੀਆ ਨੂੰ ਲੰਗਰਾਂ ਦੇ ਨਾਲ ਹਰ ਤਰ੍ਹਾਂ ਦੇ ਨਾਲ ਇੱਕ ਸਹਾਇਤਾ ਦੇ ਸਕਦੀ ਆ, ਇੱਕ ਬਿਊਟੀਫੁਲ ਸਟੇਟ ਜਿਹੜੀ ਪੂਰੀ ਦੁਨੀਆ ਦੇ ਵਿੱਚ ਹੋਏਗੀ ਕੰਟਰੀ, ਉਹ ਹੈਗੀ ਖਾਲਿਸਤਾਨ। ਸੋ ਉਹਦੇ ਵਾਸਤੇ ਅਸੀਂ ਆਪਣੀ ਆਵਾਜ਼ ਬੁਲੰਦ ਕਰ ਰਹੇ ਹਾਂ। ਔਰ ਮੈਂ ਇਹ ਬੇਨਤੀ ਕਰਦਾ ਕਿ ਜੋ ਇਹ ਭਾਰਤੀ ਜਿਹੜਾ ਤਿਰੰਗਾ ਆ, ਉਸ ਤਿਰੰਗੇ ਨੂੰ ਅਸੀਂ ਜਿਹੜਾ ਆ ਵਿਰੋਧ ਕਰਦੇ ਆ। ਉਹ ਘੱਟ ਗਿਣਤੀਆਂ ਦਾ ਕਾਤਲ ਆ। ਇਹ ਤਿਰੰਗਾ ਜਿਹੜਾ ਆ, ਇਹ ਮਿਨੋਰਟੀ ਦੇ ਨਾਲ, ਦਲਿਤਾਂ, ਸਿੱਖਾਂ, ਮੁਸਲਮਾਨਾਂ ਦੇ ਖੂਨ ਦੇ ਨਾਲ ਰੰਗਿਆ ਹੋਇਆ ਤਿਰੰਗਾ ਆ। ਸੋ ਇਸ ਤਿਰੰਗੇ ਨੂੰ ਅਸੀਂ ਅਮਰੀਕਾ ਦੀਆਂ ਜਿਹੜੀ ਮੈਸਾਚੂਸੇਟਸ ਸਟੇਟ ਦੇ ਵਿੱਚ 12 ਸ਼ਹਿਰਾਂ ਦੇ ਵਿੱਚ ਚੜ੍ਹਨ ਤੋਂ ਵੀ ਢੱਕ ਦਿੱਤਾ ਗਿਆ। ਇੱਥੇ ਜਿਹੜੀਆਂ ਨਾਜੀ ਆਈਡੀਓਲੋਜੀ ਵਾਲੀਆਂ ਹਿੰਦੂ ਜਥੇਬੰਦੀਆਂ ਨੇ ਅਪਰੋਚ ਕੀਤੀ ਸੀ ਉਸ ਸਟੇਟ ਦੇ ਵਿੱਚ ਕਿ ਅਸੀਂ ਜਿਹੜਾ ਤਿਰੰਗਾ ਚੜਾਉਣਾ, ਕਿ ਜਿਵੇਂ ਇਹਨਾਂ ਨੇ ਭਾਰਤ ਵਿੱਚ ਚੱਲ ਰਹੇ ਕਿਸਾਨੀ ਸੰਘਰਸ਼ ਨੂੰ ਟੂਲ ਕਿੱਟ ਦਾ ਨਾਂ ਦੇ ਕੇ ਕਿ ਇਹ ਖਾਲਿਸਤਾਨੀ ਜਥੇਬੰਦੀਆਂ ਸਪੋਰਟ ਕਰਦੀਆਂ, ਅਸੀਂ ਉਹੀ ਸ਼ਬਦ ਇਹ ਭਾਰਤੀ ਹਕੂਮਤ ਨੂੰ ਦਿੱਤਾ। ਉਹਨਾਂ ਦੀਆਂ ਜਿਹੜੀਆਂ ਨਾਜੀ ਆਈਡੀਓਲੋਜੀ ਦੀਆਂ ਜਿਹੜੀਆਂ ਜਥੇਬੰਦੀਆਂ, ਉਹ ਟੂਲ ਕਿੱਟ ਦੇ ਨਾਂ ਦੇ ਉੱਤੇ ਜਿਹੜਾ ਇੱਕ ਤਿਰੰਗੇ ਨੂੰ ਇਹ ਸ਼ੋਅ ਕਰਨਾ ਚਾਹੁੰਦੇ ਕਿ ਭਾਰਤ ਇੱਕ ਬਹੁਤ ਵੱਡੀ ਡੈਮੋਕ੍ਰੇਸੀ ਵਾਲੀ ਕੰਟਰੀ ਆ। ਉਹ ਜਿਹੜੀ ਫੇਕ ਡੈਮੋਕ੍ਰੇਸੀ ਆ, ਜਦ ਕਿ ਉੱਤੇ ਮਿਨੋਰਟੀ ਦਾ ਜਿਹੜਾ ਦਲਿਤ, ਸਿੱਖ, ਮੁਸਲਮਾਨ, ਕ੍ਰਿਸਚਨ ਸਾਰਿਆਂ ਦਾ ਜਿਹੜਾ ਦਮ ਘੁੱਟ ਰਿਹਾ। ਸੋ ਇਸ ਕਰਕੇ ਅਸੀਂ ਆਪਣੀ ਆਵਾਜ਼ ਬੁਲੰਦ ਕਰਨ ਲਈ ਪਹੁੰਚੇ ਹਾਂ। ਅਸੀਂ TV 84 ਦਾ ਵੀ ਬਹੁਤ ਧੰਨਵਾਦ ਕਰਦੇ ਹਾਂ, ਜੋ ਹਮੇਸ਼ਾ ਹੀ ਜਿਹੜੇ ਸਿੱਖ ਮੁੱਦਿਆਂ ਨੂੰ ਪਹਿਲ ਦੇ ਆਧਾਰ ਤੇ ਪੂਰੇ ਵਰਲਡ ਵਾਈਡ ਜਿਹੜਾ ਆ ਇਹ ਲਿਜਾ ਕੇ ਕੌਮ ਦੀ ਕਚਹਿਰੀ ਦੇ ਵਿੱਚ, ਦੂਜੀਆਂ ਕਮਿਊਨਿਟੀਆਂ ਦੇ ਕਚਹਿਰੀ ਦੇ ਵਿੱਚ ਖੜਾ ਕਰਦਾ ਆ। ਸੋ ਧੰਨਵਾਦ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਿਲਾਂ ਵਿੱਚ ਦਰਦ ਲੈ ਕੇ ਅੱਜ ਸਿੱਖ ਜੋ ਇਹ ਭਾਰਤੀ ਗਣਤੰਤਰ ਦੇ ਨਾਂ ਤੇ ਆਜ਼ਾਦੀ ਦਿਹਾੜਾ ਮਨਾਇਆ ਜਾਂਦਾ ਹੈ, ਉਹਦੀ ਵਿਰੋਧਤਾ ਵਿੱਚ ਆਪਣਾ ਦੁੱਖ ਪ੍ਰਗਟ ਕਰਨ ਕਿ ਆਜ਼ਾਦੀ ਸਿੱਖਾਂ ਨੂੰ ਨਾ ਕਦੇ ਮਿਲੀ ਹੈ ਤੇ ਨਾ ਸਿੱਖ ਇਹੀ ਜੀ ਆਜ਼ਾਦੀ ਦੀ ਤਮੰਨਾ ਕਰਦੇ ਆ। ਸਾਡੇ ਲਈ ਤਾਂ ਇਹ 15 ਅਗਸਤ ਦਾ ਦਿਹਾੜਾ ਬੜੇ ਵੱਡੇ ਉਜਾੜੇ ਦਾ ਦਿਨ ਸੀ, ਜਿੱਦਣ ਤਕਰੀਬਨ 6 ਲੱਖ ਬੰਦੇ ਦਾ ਕਤਲ ਹੋਇਆ। ਉਸ ਤੋਂ ਬਾਅਦ ਇਹ ਆਜ਼ਾਦੀ ਭਾਰਤੀਆਂ ਵਾਸਤੇ ਆਜ਼ਾਦੀ ਹੋ ਸਕਦੀ ਹੈ, ਸਾਡੇ ਵਾਸਤੇ ਤਾਂ ਇਹ ਚੀਕ ਚਿਹਾੜਾ ਦਿਨ ਹੈ। ਅਸੀਂ ਇਸ ਦਰਦ ਨੂੰ ਲੈ ਕੇ ਹਰ ਸਾਲ ਇੱਥੇ ਆਪਣਾ ਦੁੱਖ ਲੈ ਕੇ ਹਾਜ਼ਰ ਹੁੰਦੇ ਹਾਂ। ਅਸੀਂ ਨਿਊ ਜਰਸੀ ਤੋਂ ਗਲੈਨ ਰੌਕ ਸਾਹਿਬ ਗੁਰਦੁਆਰਾ ਸਾਹਿਬ ਤੋਂ ਆਏ ਹਾਂ। ਅਸੀਂ ਆਪਣੀ ਕੌਮ ਨੂੰ ਵੀ ਇਹ ਅਗਾਹ ਕਰਾਉਣਾ ਚਾਹੁੰਦੇ ਹਾਂ ਕਿ 15 ਅਗਸਤ ਜਾਂ 26 ਜਨਵਰੀ ਵਰਗੇ ਦਿਹਾੜੇ ਸਾਡੇ ਲਈ ਕੀ ਨੇ। ਪਹਿਲਾਂ ਨਾਲੋਂ ਸਿੱਖ ਕੌਮ ਚੇਤਨ ਰਾਹਾਂ ਤੇ ਤੁਰਦੀ ਹੋਈ ਹੁਣ ਤੱਕ ਆਪਣੇ ਪੈਂਡੇ ਤੈਅ ਕਰਦੀ ਹੋਈ ਆਜ਼ਾਦੀ ਦੀ ਮੰਜ਼ਿਲ ਵੱਲ ਵੱਧ ਰਹੀ ਹੈ। ਅਸੀਂ ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਸਾਨੂੰ ਪੂਰੀ ਮੁਕੰਮਲ ਆਜ਼ਾਦੀ ਇਸ ਬ੍ਰਾਹਮਣਵਾਦੀ ਨਿਜ਼ਾਮ ਤੋਂ ਲੈਣ ਦੀ ਲੋੜ ਹੈ। ਮਹਾਰਾਜ ਕਿਰਪਾ ਕਰੇ, ਸਾਡੀ ਕੌਮ ਨੂੰ ਪੂਰਨ ਗੁਰਮੁਖਤਾ ਵਾਲਾ ਰਾਜ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Massachusetts state was raising our Nishan Sahib. So Indian government thought we need to work with that. So they started working with 38 cities to raise their flag. But we reach all the city mayors. We tell them who they are or what they're doing. We get message late, but still about 16 cities cancel their flag raising. So, beside we doing protests, we need to write email to each city and each mayor, tell them what they're doing and what we need. We fighting for freedom, we fighting for immunity. We don't killing, we don't want to kill people, we don't want to do nothing. All we asking for referendum. If India is a Democrat, why they don't say, okay, come in and do the referendum? Why they're scared? Because they know they're wrong. They know they're wrong. So my sister and brother, get together, raise the voice. You don't raise, nobody gonna listen to you. You don't put your hand in the front, nobody gonna give you food. Nobody gonna feed you. You have to lift up your hand. Bole Sonihal! ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
15 ਅਗਸਤ ਸਿੱਖਾਂ ਦਾ ਆਜ਼ਾਦੀ ਦਾ ਦਿਨ ਨਹੀਂ ਹੈ। ਇਹ ਗੱਲ ਪੂਰੀ ਦੁਨੀਆ ਦੇ ਵਿੱਚ ਵੱਸਦੇ ਪੰਜਾਬੀਆਂ ਨੇ ਅੰਬੈਸੀਆਂ ਘੇਰ ਕੇ ਦੱਸੀ ਹੈ। ਜਦੋਂ ਅੱਜ ਇੰਗਲੈਂਡ ਦੀ ਅੰਬੈਸੀ ਦੇ ਬਾਹਰ ਸਿੱਖਾਂ ਦਾ ਇਕੱਠ ਹੋਇਆ, ਉਸ ਇਕੱਠ ਹੋਣ ਤੋਂ ਪਹਿਲਾਂ ਹਿੰਦੁਸਤਾਨ ਦਾ ਕਾਤਲ ਤਿਰੰਗਾ ਅੰਬੈਸੀ ਤੋਂ ਲਾਇਆ ਗਿਆ। ਸਾਰੀ ਰਾਤ ਅੰਬੈਸੀ ਦੇ ਬਾਹਰ, ਲੰਡਨ ਦੇ ਬਾਹਰ ਫੋਰਸਾਂ ਲਾਈਆਂ ਗਈਆਂ ਕਿ ਇੱਥੇ ਖਾਲਿਸਤਾਨੀ ਪਹੁੰਚ ਚੁੱਕੇ ਹੈ। ਜੇ 75 ਵਰਿਆਂ ਤੋਂ ਵੀ ਬਾਅਦ ਵੀ ਅੱਜ ਹਿੰਦੁਸਤਾਨ ਨੂੰ ਆਪਣੀਆਂ ਅੰਬੈਸੀਆਂ ਪ੍ਰੋਟੈਕਟ ਕਰਨੀਆਂ ਪੈਣ, ਇਸ ਦਾ ਮਤਲਬ ਉਹ ਆਜ਼ਾਦ ਨਹੀਂ ਹੈ, ਉਹ ਗੁਲਾਮ ਹੈ। ਤੇ ਉਸ ਦੀਆਂ ਅੰਬੈਸੀਆਂ ਨੂੰ ਬੈਰੀਕੇਡ ਲਾ ਕੇ ਅੱਜ ਨਿਊਯਾਰਕ ਦੇ ਬਾਹਰ ਵੀ ਬੰਦ ਕਰਨਾ ਪਵੇ। ਜਿਸ ਦੇਸ਼ ਦੀਆਂ ਅੰਬੈਸੀਆਂ ਹਾਈ ਸਿਕਿਉਰਿਟੀ ਦੇ ਨਾਲ ਬੰਦ ਕਰਨੀਆਂ ਪੈਣ, ਪੁਲਿਸ ਲਾਉਣੀ ਪਵੇ, ਫੋਰਸਾਂ ਲਾਉਣੀਆਂ ਪੈਣ ਤੇ ਹਿੰਦੁਸਤਾਨ 'ਚ ਹਾਈ ਅਲਰਟ ਕਰ ਦਿੱਤਾ ਜਾਵੇ, ਉੱਥੋਂ ਜ਼ਾਹਰ ਹੁੰਦਾ ਕਿ ਕਿੱਡਾ ਕੁ ਆਜ਼ਾਦ ਮੁਲਕ ਆ। ਜੇ ਪੰਜਾਬ ਦੀ ਗੱਲ ਕਰੀਏ ਤੇ ਕਹਿੰਦੇ ਇੱਥੇ ਚਿੜੀ ਵੀ ਪਰਿੰਦਾ ਤੇ ਪਰ ਨਹੀਂ ਮਾਰ ਸਕਦਾ ਅਸਮਾਨ ਦੇ ਵਿੱਚ। ਡਰੋਨ ਸੁੱਟਣ ਦੀ ਤਿਆਰੀ, ਫੋਰਸਾਂ ਨੂੰ ਸਿਖਲਾਈ ਦਿੱਤੀ ਗਈ, ਪਰ ਉਹਨਾਂ ਡਰੋਨਾਂ ਸੁੱਟਣ ਦੀ ਤਿਆਰੀਆਂ ਨੂੰ ਕੀ ਕਰੋਗੇ? ਉਸ ਆਜ਼ਾਦੀ ਨੂੰ ਕੀ ਕਰੋਗੇ ਜਿਸ 15 ਅਗਸਤ ਨੂੰ ਗੁਰਪਤਵੰਤ ਸਿੰਘ ਪੰਨੂ ਦੇ ਮੈਸੇਜ ਪੰਜਾਬ ਦੀਆਂ ਸੜਕਾਂ ਤੇ ਲੱਗੇ ਆ, ਹੋਰਡਿੰਗਸ ਲੱਗੀਆਂ, ਜਿਸ ਹੋਰਡਿੰਗ ਨੂੰ ਲਾਉਣ ਲਈ ਘੱਟੋ ਘੱਟ ਸਾਰਾ ਦਿਨ ਨੌਜਵਾਨ ਲੱਗੇ ਰਹੇ। ਤੇ ਮੈਂ ਕਹੂੰਗਾ ਕਿ ਜੇ ਹਿੰਦੁਸਤਾਨ ਇਹ ਗੱਲ ਮੰਨਦਾ ਕਿ ਅਸੀਂ ਇੰਨੀ ਟਾਈਟ ਸਿਕਿਉਰਿਟੀ ਕੀਤੀ ਸੀ, ਅਸੀਂ ਪੂਰਾ ਪੰਜਾਬ ਬੰਦ ਕੀਤਾ ਸੀ, ਸੁਰੱਖਿਅਤ ਕੀਤੀ ਸੀ, ਜਿਸ ਕੈਪਟਨ ਨੇ ਦਾਅਵਾ ਕੀਤਾ ਸੀ ਕਿ ਮੈਂ ਅੰਮ੍ਰਿਤਸਰ ਦੀਆਂ ਸੜਕਾਂ ਦੇ ਉੱਤੇ ਜਾ ਕੇ ਤਿਰੰਗੇ ਨੂੰ ਸਲਾਮੀ ਦਊਂਗਾ, ਉਸੇ ਅੰਮ੍ਰਿਤਸਰ ਖਾਲਸਾ ਕਾਲਜ ਦੀਆਂ ਸੜਕਾਂ ਦੇ ਉੱਤੇ, ਕੰਧਾਂ ਦੇ ਉੱਤੇ ਜਿਹੜੇ ਖਾਲਿਸਤਾਨ ਜਿੰਦਾਬਾਦ ਦੇ ਨਾਰੇ, ਕਿਸਾਨ ਹਾਲ ਖਾਲਿਸਤਾਨ ਦੇ ਨਾਰੇ ਲੱਗੇ ਆ ਤੇ ਪੁਲਿਸ ਦੇ ਸਾਹਮਣੇ ਲੱਗੇ ਆ, ਪੁਲਿਸ ਨੇ ਖੜ ਕੇ ਲਵਾਏ ਆ। ਆ ਸਾਡੇ ਕੋਲੇ ਵੀਡੀਓਜ਼ ਵੀ ਨੇ ਤੇ ਪੰਜਾਬ ਦੀ ਪੁਲਿਸ ਪੰਜਾਬ ਦੇ ਨਾਲ ਆ, ਪੰਜਾਬ ਦੀ ਪੁਲਿਸ ਸਿੱਖਾਂ ਦੇ ਨਾਲ ਆ। ਹਿੰਦੁਸਤਾਨ ਦੀ ਸਰਕਾਰ ਜਿੰਨੀ ਮਰਜ਼ੀ ਹਾਈ ਅਲਰਟ ਕਰ ਲੇ, ਜਦੋਂ ਤੱਕ ਆਪਣੀ ਪੁਲਿਸ ਫੋਰਸਾਂ ਦੇ ਕੱਛੇ ਚੈੱਕ ਕਰਨੋਂ ਨਾ ਹਟੂਗੀ, ਉਦੋਂ ਤੱਕ ਇਹਨਾਂ ਦੀ ਆਜ਼ਾਦੀ ਸਾਨੂੰ ਦਿਖਦੀ ਰਹੂਗੀ। ਤੇ ਪਾਰਲੀਮੈਂਟ ਦੀ ਗੱਲ ਕਰੀਏ ਤੇ ਪਾਰਲੀਮੈਂਟ ਲਾਲ ਕਿਲੇ ਦੀ ਘੇਰਨ ਦੀ ਗੱਲ ਕਰੀਏ ਤੇ ਉੱਥੇ ਲੱਗੀ ਡਿਊਟੀ ਦੇ ਸੁਰੱਖਿਆ ਕਰਮਚਾਰੀਆਂ ਨੇ ਸਾਨੂੰ ਗਾਲ ਕਰਕੇ ਮੀਡੀਆ ਨੂੰ ਇਹ ਰਿਪੋਰਟਾਂ ਦਿੱਤੀਆਂ ਕਿ ਸਿੰਘੋ ਤੁਹਾਡੀ ਇੱਕ ਆਵਾਜ਼ ਦੇ ਉੱਤੋਂ, ਅਮਰੀਕਾ ਤੋਂ ਇੱਕ ਲਲਕਾਰ ਦੇ ਉੱਤੋਂ ਸਾਨੂੰ ਇੱਥੋਂ ਸਿਕਿਉਰਟੀਆਂ ਦੇ ਵਿੱਚੋਂ ਚੈੱਕ ਕਰ ਕਰਕੇ ਇੱਕ ਵਾਰ ਨਹੀਂ 3-3 ਵਾਰ 4-4 ਵਾਰ ਸਾਰੀ ਦਿਹਾੜੀ ਚੈੱਕੀ ਕਰੀ ਜਾਂਦੇ ਆ ਵੀ ਕਿਤੇ ਇਹ ਨਾ ਝੰਡਾ ਚੜਾ ਦੇਣ, ਕਿਤੇ ਇਹ ਨਾ ਪੋਲ ਵੱਢ ਦੇਣ, ਕਿਤੇ ਇਹ ਨਾ ਰੱਸੀ। ਇਹ ਅਜੀ ਆਜ਼ਾਦੀ 75 ਵਰਿਆਂ ਦੀ ਹਿੰਦੁਸਤਾਨ ਦੀ। ਇੱਥੋਂ ਤੁਸੀਂ ਦੇਖ ਸਕਦੇ ਹੋ ਜੇ ਅੱਜ ਪੰਜਾਬ ਦੇ ਨੌਜਵਾਨ ਆਪਣੀ ਆਜ਼ਾਦੀ ਮੰਗਦੇ ਆ ਤਾਂ ਉਹਨਾਂ ਦਾ ਆਵਾਜ਼ ਬੰਦ ਕਰਨ ਦੇ ਲਈ ਫੇਸਬੁੱਕ ਆ, ਸੋਸ਼ਲ ਮੀਡੀਆ ਤੇ ਟੀਵੀ ਜਿਹੜੇ ਆ ਉਹ ਬੰਦ ਕੀਤੇ ਜਾ ਰਹੇ ਆ, WhatsApp ਬੰਦ ਕੀਤੇ ਜਾ ਰਹੇ ਆ। ਤੁਸੀਂ ਇਹ ਦੇਖੋ ਵੀ ਤੁਹਾਡੀ ਆਵਾਜ਼ ਨੂੰ ਦੁਨੀਆ ਦੇ ਵਿੱਚ ਨਿਕਲਣ ਨਹੀਂ ਦਿੱਤਾ ਜਾ ਰਿਹਾ। ਪਰ ਅੱਜ ਇੰਗਲੈਂਡ ਦੇ ਵਿੱਚ, ਅਮਰੀਕਾ ਦੇ ਵਿੱਚ ਤੇ ਟੈਕਸਸ ਦੇ ਵਿੱਚ, ਇੰਡੀਅਨ ਅਡਿਆਨਾ ਦੇ ਵਿੱਚ, ਸ਼ਿਕਾਗੋ ਦੇ ਵਿੱਚ ਜਾਂ ਕੈਲੀਫੋਰਨੀਆ ਦੇ ਵਿੱਚ, ਟੋਰਾਂਟੋ ਦੇ ਵਿੱਚ, ਵੈਨਕੂਵਰ ਦੇ ਵਿੱਚ, ਜਿੱਥੇ ਕਿਤੇ ਭਾਰਤੀ ਜਨਰਲ ਕੌਂਸਲੇਟ ਅੰਬੈਸੀਆਂ ਨੇ, ਇਹਨਾਂ ਦੀਆਂ ਅੰਬੈਸੀਆਂ ਦੇ ਬਾਹਰ ਖਾਲਿਸਤਾਨ ਦੇ ਝੰਡੇ ਚਲਾਏ ਗਏ ਨੇ। ਜਿਹੜੇ ਮੀਡੀਆ ਵੱਲੋਂ ਇਹ ਪ੍ਰਚਾਰ ਕੀਤਾ ਗਿਆ ਵੀ ਇੱਥੇ ਕੋਈ ਖਾਲਿਸਤਾਨੀ ਨਹੀਂ ਹੈ, ਇਹਨਾਂ ਨੂੰ ਕੋਈ ਪੁੱਛਦਾ ਨਹੀਂ ਹੈ, ਅੱਜ ਪੰਜਾਬ ਦੀਆਂ ਸੜਕਾਂ, ਪੰਜਾਬ ਦੀਆਂ ਹੋਰਡਿੰਗਸ ਇਹ ਮੈਸੇਜ ਦਿੰਦੀਆਂ ਨੇ ਵੀ 31 ਅਕਤੂਬਰ ਨੂੰ ਪੰਜਾਬ ਦੀ ਆਜ਼ਾਦੀ ਲਈ ਹੋਣ ਵਾਲੇ ਰੈਫਰੈਂਡਮ ਦੇ ਵਿੱਚ ਤੁਸੀਂ ਵੋਟਾਂ ਪਾ ਸਕਦੇ ਹੋ। ਜਿਸ ਪੰਨੂ ਤੋਂ ਹਿੰਦੁਸਤਾਨ ਦੀ ਸਰਕਾਰ ਨੂੰ ਡਰ ਲੱਗਦਾ, ਉਸ ਪੰਨੂ ਵੱਲੋਂ 15 ਅਗਸਤ ਦੇ ਉੱਤੇ ਇਹ ਭਾਰਤ ਨੂੰ ਤੋਹਫਾ ਦਿੱਤਾ ਗਿਆ ਵੀ 75 ਵਰਿਆਂ ਦੀ ਗੁਲਾਮੀ ਹੁਣ ਪੰਜਾਬ ਜਿਹੜੀ ਹੈ ਉਹ ਐਕਸੈਪਟ ਨਹੀਂ ਕਰ ਸਕਦਾ। ਇਸ ਗੁਲਾਮੀ ਦੀਆਂ ਜੰਜੀਰਾਂ, ਪੰਜਾਬ ਦੀ ਆਜ਼ਾਦੀ, ਪੰਜਾਬ ਰੈਫਰੈਂਡਮ ਵੋਟਾਂ ਦੇ ਨਾਲ ਤੋੜੀਆਂ ਜਾਣਗੀਆਂ ਤੇ PRC ਰੈਫਰੈਂਡਮ, ਪੰਜਾਬ ਰੈਫਰੈਂਡਮ ਵੱਲੋਂ, ਕਮਿਸ਼ਨ ਵੱਲੋਂ ਐਲਾਨੀਆ ਤੌਰ ਤੋਂ ਕਿਹਾ ਗਿਆ ਕਿ ਅਸੀਂ ਤੁਹਾਡੇ ਨਾਲ ਨਹੀਂ ਆ, ਅਸੀਂ ਤੁਹਾਡੇ ਖਿਲਾਫ ਨਹੀਂ ਆ, ਪਰ ਅਸੀਂ ਤੁਹਾਡੇ ਹੱਕਾਂ ਦੀ ਰਾਖੀ ਰੱਖਾਂਗੇ ਐਜ਼ ਏ ਫੇਅਰ ਸਿਸਟਮ। ਤੁਸੀਂ ਵੋਟਾਂ ਪਾਇਓ ਤੇ ਅਸੀਂ ਇਸ ਗੱਲ ਦੇ ਉੱਤੇ ਪਹਿਰਾ ਦੇਵਾਂਗੇ ਕਿ ਪੰਜਾਬ ਦੀ ਆਜ਼ਾਦੀ ਲਈ ਹੋਣ ਵਾਲੀਆਂ ਵੋਟਾਂ ਦਾ ਪ੍ਰੋਸੈਸ ਜਿਹੜਾ ਉਹ ਫੇਅਰ ਰਵੇ ਤੇ ਪੰਜਾਬ ਦੀਆਂ ਇਸ ਆਜ਼ਾਦੀ ਦੀਆਂ ਵੋਟਾਂ ਦੇ ਵਿੱਚ ਹਰ ਪੰਜਾਬੀ, ਇੰਡੀਜਨਸ ਪੀਪਲ ਆਫ ਪੰਜਾਬ ਜਿਹੜਾ ਉਹ ਹੱਕਦਾਰ ਆ।
ਇਸ ਵੋਟਾਂ ਦੇ ਵਿੱਚ ਭਾਗ ਲਵੇ। ਕੋਈ ਵੀ ਭੈਣ ਭਰਾ ਜਿਹੜਾ ਉਹ ਵੋਟਾਂ ਦੇ ਵਿੱਚ ਆਪਣਾ ਓਪੀਨੀਅਨ ਦੱਸ ਸਕਦਾ, ਹਾਂ ਜਾਂ ਨਾ ਦੇ ਵਿੱਚ ਵੋਟਾਂ ਪਾ ਸਕਦਾ ਹੈ, ਤੇ ਬਾਅਦ ਦੇ ਵਿੱਚ ਇਹ ਨਾ ਕਹਿਣ ਵੀ ਸਾਨੂੰ ਮੌਕਾ ਨਹੀਂ ਮਿਲਿਆ। ਐਲਾਨੀਆ ਤੌਰ ਤੇ ਉਹਨਾਂ ਧਿਰਾਂ ਨੂੰ ਵੀ ਕਿਹਾ ਜਾਂਦਾ, ਜਿਹੜੀਆਂ ਧਿਰਾਂ ਬਾਅਦ ਦੇ ਵਿੱਚ ਥਾਪੀ ਮਾਰ ਕੇ ਕਹਿਣਗੀਆਂ ਜੀ ਸਾਨੂੰ ਤਾਂ ਪਤਾ ਹੀ ਨਹੀਂ ਸੀ ਵੋਟਾਂ ਕਿੱਥੇ ਪੈ ਗਈਆਂ। ਹੁਣ 31 ਅਕਤੂਬਰ ਪੰਜਾਬ ਦੀਆਂ ਸੜਕਾਂ ਤੇ ਹੋਰਡਿੰਗ ਲਾ ਕੇ ਦੱਸਿਆ ਗਿਆ ਹੈ ਹਿੰਦੁਸਤਾਨ ਨੂੰ ਕਿ ਅਸੀਂ ਵੋਟਾਂ ਕਰਾ ਰਹੇ ਹਾਂ ਤੇ ਤੁਸੀਂ ਇਹਨਾਂ ਵੋਟਾਂ 'ਚ ਭਾਗ ਲੈ ਕੇ ਆਪਣੀ ਧਿਰ ਜਿਹੜੀ ਆ ਉਹ ਵੀ ਖੜੀ ਕਰੋ ਤੇ ਆਪਣੀਆਂ ਵੋਟਾਂ ਦੇ ਇਸ ਵੋਟਾਂ ਦੇ ਵਿੱਚ ਆਪਣਾ ਵੀ ਓਪੀਨੀਅਨ ਜਿਹੜੇ ਆ ਦੂਜੀਆਂ ਧਿਰਾਂ ਵੀ ਰੱਖ ਸਕਦੀਆਂ। ਤੇ ਇਹ ਪੰਥਕ ਕੌਜ਼, ਇਹ ਪੰਜਾਬੀਆਂ ਦਾ ਕੌਜ਼, ਪੰਜਾਬ ਦੀ ਆਜ਼ਾਦੀ ਲਈ ਹਰ ਇੱਕ ਪੰਜਾਬ ਦਾ ਪ੍ਰਾਣੀ ਜਿਹੜਾ ਉਹ ਜ਼ਰੂਰ ਭਾਗ ਲਵੇ। ਤੇ ਸਾਰੇ ਭੈਣ ਭਰਾਵਾਂ ਨੂੰ ਅਪੀਲ ਹੈ ਕੋਈ ਵੀ ਵੀਰ ਜਿਹੜਾ ਉਹ ਇਸ ਵੋਟਾਂ ਦੇ ਵਿੱਚ ਭਾਗ ਲੈਣ ਤੋਂ ਰਵੇ ਨਾ, ਤੇ ਅਸੀਂ ਹਰ ਇੱਕ ਹੀਲਾ ਵਸੀਲਾ ਜਿਹੜਾ ਉਹ ਅਪਣਾਵਾਂਗੇ। ਟੀਵੀ, ਅਖਬਾਰ, ਹਰ ਇੱਕ ਪਾਸੇ ਜਿਹੜੀ ਐਡ ਲੱਗੇਗੀ ਤੇ TV 84 ਨੇ ਜਿਹੜੀ ਆ ਲਗਾਤਾਰ ਇਸ ਸੇਵਾ ਨੂੰ ਨਿਭਾਇਆ। ਤੇ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਕਿ ਜਿਹੜਾ ਪੰਜਾਬੀ ਮੀਡੀਆ ਦੇ ਵਿੱਚੋਂ ਇੱਕੋ ਇੱਕ ਮੀਡੀਆ ਜਿਨ੍ਹਾਂ ਲਗਾਤਾਰ ਸਿੱਖ ਕੌਮ ਦੀ ਆਜ਼ਾਦੀ ਦੀ ਐਡ ਜਿਹੜੀ ਆ ਉਹ ਚਲਾਈ ਹੈ। ਬਾਕੀ ਤਾਂ ਮੇਰੇ ਖਿਆਲ 'ਚ ਮੀਡੀਆ ਜਿਹੜੇ ਆ ਉਹਨਾਂ ਨੂੰ ਅਪੀਲ ਅਸੀਂ ਜ਼ਰੂਰ ਕਰਦੇ ਹਾਂ, ਪਰ ਉਹਨਾਂ ਦੀਆਂ ਆਪਣੀਆਂ ਮਜਬੂਰੀਆਂ ਨੇ, ਕਿਤੇ ਨਾ ਕਿਤੇ ਉਹਨਾਂ ਦੀ ਜਿਹੜੀ ਆ ਮਜਬੂਰੀ ਨੂੰ ਵੀ ਅਸੀਂ ਸਮਝਦੇ ਹੋਏ ਜ਼ਰੂਰ ਉਹਨਾਂ ਨੂੰ ਅਪੀਲ ਕਰਾਂਗੇ। ਭਰਾਵੋ, ਇਹ ਪੰਜਾਬ ਦੀ ਆਜ਼ਾਦੀ ਦੀਆਂ ਵੋਟਾਂ ਨੇ ਤੇ ਤੁਹਾਡਾ ਫਰਜ਼ ਬਣਦਾ, ਤੁਹਾਡਾ ਪੰਜਾਬ ਆ, ਤੁਸੀਂ ਵੀ ਆਪਣੇ ਟੀਵੀਆਂ ਦੇ ਰੇਡੀਓ ਦੇ ਉੱਤੇ ਐਡਾਂ ਜ਼ਰੂਰ ਚਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਝਲਕ ਸੁੰਦਰ ਤੋਂ ਰੋਸ਼ਨ ਪੰਧ ਹੋਏ, ਝਲਕ ਸੁੰਦਰ ਤੋਂ ਰੋਸ਼ਨ ਪੰਧ ਹੋਏ, ਕੀ ਗਮ ਜੇ ਸਿਰ ਤੇ ਪੰਡਾਂ ਭਾਰੀਆਂ ਨੇ। 75 ਸਾਲ ਬਾਅਦ, ਜਿਨ੍ਹਾਂ 75 ਸਾਲਾਂ 'ਚ ਭਾਰਤੀ ਹਕੂਮਤ ਨੇ 10 ਅਕਤੂਬਰ 1947 ਨੂੰ ਸਿੱਖ ਕੌਮ ਨੂੰ ਕ੍ਰਿਮੀਨਲ ਟ੍ਰਾਈਬ ਐਲਾਨਿਆ ਐਂਡ ਏ ਮੈਨੇਜ ਟੂ ਦਾ ਲਾ ਅਬਾਈਡਿੰਗ ਹਿੰਦੂਜ਼। ਇਹ 10 ਅਕਤੂਬਰ 1947 ਦਾ ਸਰਕੂਲਰ ਹੈ। ਚੰਦੂ ਲਾਲ ਤ੍ਰਿਵੇਦੀ ਪੰਜਾਬ ਦਾ ਗਵਰਨਰ, ਨਹਿਰੂ ਪ੍ਰਾਈਮ ਮਿਨਿਸਟਰ, ਪਟੇਲ ਹੋਮ ਮਿਨਿਸਟਰ ਤੇ 20ਵੀਂ ਸਦੀ ਦੇ ਮਹਾਨ ਸਿੱਖ ਫਿਲਾਸਫਰ ਦਾਨਿਸ਼ਵਰ ਸਰਦਾਰ ਕਪੂਰ ਸਿੰਘ ਕਹਿੰਦੇ ਨੇ, ਹਾਲਾਤ ਬਦਲ ਗਏ, ਮੁਲਕ ਹਿੰਦੂ का, ਰਾਜ ਤਿਕੜੀ का, ਗੁਰੂ ਰਾਖਾ ਭਾਈ ਸਿਖੜੇ का। ਅੱਜ 75 ਸਾਲ ਬਾਅਦ ਬੇਸ਼ੱਕ ਦਿੱਲੀ ਹਕੂਮਤ ਨੇ ਇੱਕ ਤੋਂ ਬਾਅਦ ਇੱਕ ਜੈਨੋਸਾਈਡ ਸਿੱਖਾਂ ਦੇ ਉੱਤੇ ਭਰਪਾ ਕੀਤਾ, ਉਹ ਫਿਜ਼ੀਕਲ, ਉਹ ਹਿਸਟੋਰੀਕਲ, ਉਹ ਕਲਚਰਲ। ਤੇ ਅੱਜ ਜਦੋਂ ਅਸੀਂ ਹਜ਼ਾਰਾਂ ਕਿਸਾਨਾਂ ਨੂੰ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਦੇਖਦੇ ਹਾਂ ਤੇ ਤਿੰਨੋਂ ਹੀ ਖੇਤੀ ਕਾਨੂੰਨ ਇਕਨੋਮਿਕਲ ਜੈਨੋਸਾਈਡ ਦਾ ਫਾਈਨਲ ਸਟੈਪ, ਗੁਲਾਮੀ ਦੀਆਂ ਅਲਾਮਤਾਂ, ਗੁਲਾਮੀ ਦੇ ਸਿੰਪਟਮਸ। ਲੇਕਿਨ ਸਿੱਖ ਕੌਮ ਦੀ ਡਿਫਾਈਂਸ ਜਿਹੜੀ ਇੰਦਰਾ ਗਾਂਧੀ, ਜਿਸ ਨੂੰ ਦੁਰਗਾ ਦਾ ਅਵਤਾਰ ਵਾਜਪਾਈ ਨੇ ਕਿਹਾ ਸੀ, ਜੂਨ 84 ਦਾ ਪਹਿਲਾ ਹਫਤਾ ਸਾਡੇ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ, ਉਹਨਾਂ ਦੇ ਕੁਝ ਦਰਜਨ ਸਾਥੀ ਸਿੰਘਾਂ ਨੇ ਉਸ ਦੁਰਗਾ ਮਾਤਾ ਦਾ ਜੋ ਹਸ਼ਰ ਕੀਤਾ, ਜੋ ਉਸ ਦੀਆਂ ਫੌਜਾਂ ਦਾ ਹਸ਼ਰ ਕੀਤਾ, ਉਹ ਇਤਿਹਾਸ ਦਾ ਉਹ ਚੈਪਟਰ ਬਣ ਗਿਆ ਜਿਸ ਨੇ ਆਉਣ ਵਾਲੀਆਂ ਸਿਰਫ ਸਿੱਖ ਜਨਰੇਸ਼ਨਾਂ ਨੂੰ ਹੀ ਨਹੀਂ, ਹਿਊਮਨ ਹਿਸਟਰੀ ਨੂੰ ਮੋਟੀਵੇਟ ਕਰਨਾ ਕਿ ਕਿਵੇਂ ਦੁਸ਼ਮਣ ਦਾ ਜਰਨੈਲ ਇਹ ਕਹਿਣ ਤੇ ਮਜਬੂਰ ਹੁੰਦਾ ਹੈ, ਗਿਵਿੰਗ ਦਾ ਐਡਵਰਸਰੀ ਹਿਸ ਡਿਊ, ਦੇ ਫੌਟ ਟੂ ਦਾ ਲਾਸਟ ਬ੍ਰੈਥ ਐਂਡ ਬੁਲੇਟ। ਅੱਜ ਜਦੋਂ ਪ੍ਰਧਾਨ ਮੰਤਰੀ ਮੋਦੀ ਲਾਲ ਕਿਲੇ ਦੀ ਫਸੀਲ ਤੋਂ ਮੁਲਕ ਨੂੰ ਐਡਰੈਸ ਕਰ ਰਿਹਾ ਸੀ, ਉਸ ਦੇ ਚਿਹਰੇ ਦੇ ਉੱਤੇ ਭੈ ਤੁਸੀਂ ਦੇਖ ਸਕਦੇ ਹੋ, ਉਸ ਦੀ ਨਿਕਲੀ ਹੋਈ ਫੂਕ ਤੁਹਾਨੂੰ ਨਜ਼ਰ ਆਉਂਦੀ ਹੈ। ਭਾਰਤ ਦੇ ਨਾਰਥ ਈਸਟ ਵਿੱਚ ਇਸੇ ਹੀ 1 ਸਾਲ ਪਹਿਲਾਂ ਜੂਨ 2020 ਨੂੰ ਚੀਨ ਨੇ ਗਲਵਾਨ ਵੈਲੀ ਦੇ ਵਿੱਚ ਜੋ ਭਾਰਤੀ ਫੌਜ ਦਾ ਹਸ਼ਰ ਕੀਤਾ, ਹਜ਼ਾਰਾਂ ਸਕੁਅਰ ਕਿਲੋਮੀਟਰ ਟੈਰੀਟਰੀ, ਅੱਜ ਉਹ ਗੋਗਰਾ ਹੋਏ, ਉਹ ਪੈਂਗੋਂਗ ਸੋ ਲੇਕ ਹੋਏ, ਉਹ ਗਲਵਾਨ ਵੈਲੀ ਹੋਏ, ਉਹ ਈਸਟਰਨ ਲਦਾਖ ਹੋਏ, ਉਹ ਡੋਕਲਾਮ ਹੋਏ ਭੂਟਾਨ 'ਚ, ਇਹ ਦੱਸ ਰਿਹਾ ਕਿ ਕਿਵੇਂ ਭਾਰਤੀ ਹਾਕਮ ਨਾਅਹਿਲ ਸਾਬਤ ਹੋਏ ਨੇ। ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ, ਔਰ ਮੈਂ ਮੁਬਾਰਕਬਾਦ ਵੀ ਦੇਣਾ ਚਾਹੁੰਦਾ ਉਸ ਸਪਿਰਿਟ ਨੂੰ
ਜਿਹੜੀ ਸਪਿਰਿਟ ਬਹਾਦਰੀ ਦੀ ਹੈ, ਜਿਹੜੀ ਸਪਿਰਿਟ ਡਿਫਾਇੰਸ ਦੀ ਹੈ। ਬੇਸ਼ੱਕ ਜਦੋਂ ਅਸੀਂ ਤਾਲਿਬਾਨ ਲਫ਼ਜ਼ ਕਹਿੰਦੇ ਹਾਂ, ਭਾਰਤੀ ਹਕੂਮਤ ਨੇ ਔਰ ਉਹਨਾਂ ਦੀ ਪੈਟਰਨੇਜ ਵਾਲੇ ਵੈਸਟਰਨ ਮੀਡੀਆ ਨੇ ਵੀ ਉਹਨਾਂ ਨੂੰ ਇੱਕ ਕਿਸਮ ਦੇ ਬਹੁਤ ਖਤਰਨਾਕ ਲੋਕ ਪ੍ਰੈਜ਼ੈਂਟ ਕੀਤਾ ਹੈ। ਵੈਸੇ ਤਾਲਿਬਾਨ ਦਾ ਮਤਲਬ ਤਾਲਿਬੇ ਇਲਮ ਹੁੰਦਾ ਹੈ, ਸਟੂਡੈਂਟ ਹੁੰਦਾ ਹੈ, ਸੀਕਰ ਆਫਟਰ ਦਾ ਟਰੂਥ ਹੁੰਦਾ ਹੈ। ਔਰ ਉਹਨਾਂ ਨੇ ਅੱਜ ਕਾਬਲ ਉਹਨਾਂ ਦੇ ਪੈਰਾਂ 'ਚ ਨਿਵਿਆ। ਅਸ਼ਰਫ ਗਨੀ ਆਪਣੇ ਸਾਥੀਆਂ ਨਾਲ ਦੌੜ ਕੇ ਤਾਜ਼ਿਕਸਤਾਨ ਜਾ ਬੈਠਾ। ਉਹ ਕਾਬਲ ਦੇ ਅੰਦਰ ਦਾਖਲ ਹੋ ਚੁੱਕੇ ਨੇ ਔਰ ਇਹ ਮੈਸੇਜ ਦਿੱਤਾ ਹੈ ਉਹਨਾਂ ਨੇ, ਜਿਹੜਾ ਕਦੇ ਗੁਰੂ ਕਲਗੀਧਰ ਪਾਤਸ਼ਾਹ ਨੇ ਜਦੋਂ 1.25 ਲੱਖ ਖਾਲਸਾ ਦੁਨੀਆ ਦੇ ਸਾਹਮਣੇ ਇੱਕ ਰੋਲ ਮਾਡਲ ਰੱਖਿਆ ਸੀ ਤੇ ਇਹ ਮੈਸੇਜ ਦਿੱਤਾ ਸੀ, ਨਿਸ਼ਚੈ ਕਰ ਆਪਣੀ ਜੀਤ ਕਰੋ। ਅੰਗਰੇਜ਼ੀ ਵਾਲਿਆਂ ਨੇ ਤਾਂ ਬਹੁਤ ਬਾਅਦ ਐਕਸਪ੍ਰੈਸ਼ਨ ਬਣਾਈ, ਯੂ ਵਿਲ ਇਟ, ਯੂ ਵਿਨ ਇਟ। ਔਰ ਇਹ ਜਿਹੜੀ ਡਿਫਾਇੰਸ ਹੈ ਪਸ਼ਤੂਨ ਕਰੈਕਟਰ ਦੀ, 4 ਦਹਾਈਆਂ 'ਚ ਉਹਨਾਂ ਨੇ ਦੁਨੀਆ ਦੀਆਂ 2 ਸੁਪਰ ਪਾਵਰਸ ਸੋਵੀਅਤ ਯੂਨੀਅਨ, ਅਮਰੀਕਾ ਔਰ ਨੈਟੋ, ਉਹਨਾਂ ਨੂੰ ਡਿਫੀਟ ਕਰਕੇ ਅਸੀਂ ਉਹਨਾਂ ਦੀ ਹਰ ਗੱਲ ਨਾਲ ਸਹਿਮਤ ਨਹੀਂ ਹੈ। ਉਹ ਜ਼ਿਆਦਤੀਆਂ ਵੀ ਕਰਦੇ ਨੇ, ਲੇਕਿਨ ਮੈਂ ਉਸ 'ਚੋਂ ਜੋ ਸਾਡੇ ਗੁਰੂ ਨੇ ਗੱਲ ਸਿਖਾਈ ਹੋਈ ਹੈ, ਸਾਂਝ ਕੀਚੈ ਗੁਣਾ ਕੇਰੀ ਛੋੜ ਅਵਗੁਣ ਚੱਲੀਏ, ਪੋਜ਼ਿਟਿਵ ਟ੍ਰੇਟ ਲਈਏ। ਤੇ ਉਹਨਾਂ ਨੇ ਦੱਸ ਦਿੱਤਾ ਕਿ ਜੇ ਲੋਕ ਆਪਣੀ ਵਤਨ ਪ੍ਰਸਤੀ ਦੇ ਰਸਤੇ ਤੇ ਨਿਕਲ ਪੈਣ ਤੇ ਕੋਈ ਪਾਵਰਫੁਲ ਹਥਿਆਰ, ਨਾ ਉਹਨਾਂ ਦੇ ਕੋਲ ਹਵਾਈ ਜਹਾਜ਼, ਨਾ ਉਹਨਾਂ ਦੇ ਕੋਲ ਟੈਂਕ, ਉਹ ਰੈਗ ਟੈਗ ਪਹਿਰਾਵੇ ਦੇ ਵਿੱਚ ਸਧਾਰਨ ਹਥਿਆਰਾਂ ਦੇ ਨਾਲ, ਪਰ ਉਹਨਾਂ ਨੇ ਦੱਸ ਦਿੱਤਾ ਕਿ ਜਦੋਂ ਲੋਕ ਆਜ਼ਾਦੀ ਨੂੰ ਪਿਆਰ ਕਰਦੇ ਨੇ, ਆਜ਼ਾਦੀ ਦੇ ਮਤਵਾਲਿਆਂ ਦੇ ਲਈ ਕੋਈ ਹਥਿਆਰ ਤਾਕਤਵਰ ਨਹੀਂ ਹੁੰਦਾ, ਕੋਈ ਤੋਪ ਪਾਵਰਫੁਲ ਨਹੀਂ ਹੁੰਦੀ, ਕੋਈ ਹਵਾਈ ਜਹਾਜ਼ ਜਿਹੜਾ ਉਹਨਾਂ ਤੇ ਬੰਬਾਰਡਮੈਂਟ ਕਰਕੇ ਉਹਨਾਂ ਦੇ ਇਰਾਦੇ ਨੂੰ ਖਤਮ ਨਹੀਂ ਕਰ ਸਕਦੇ। ਖਾਲਸਾ ਪੰਥ ਨੇ ਜੂਨ 84 ਦੇ ਪਹਿਲੇ ਹਫਤੇ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਜਿਨ੍ਹਾਂ ਨੇ ਇਹ ਪੋਲੀਟੀਕਲ ਗਾਈਡਲਾਈਨ ਦਿੱਤੀ ਸੀ ਕਿ ਜਿਸ ਦਿਨ ਭਾਰਤੀ ਫੌਜ ਦੇ ਪੈਰ ਦਰਬਾਰ ਸਾਹਿਬ ਦੀ ਹਦੂਦ ਵਿੱਚ ਪਏ, ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ। ਇਸ ਸਫ਼ਰ ਨੂੰ ਸ਼ੁਰੂ ਕੀਤਾ ਅੱਜ, ਜਦੋਂ ਕਿ ਕੱਲੇ ਅਮਰੀਕਾ ਦੇ ਵਿੱਚ ਹੀ 5 ਥਾਵਾਂ ਤੇ ਜ਼ੋਰਦਾਰ ਖਾਲਿਸਤਾਨ ਦੇ ਝੰਡੇ ਝੁਲਾ ਕੇ, ਇਹਨੂੰ ਮੈਂ ਪ੍ਰੋਟੈਸਟ ਰੈਲੀ ਵੀ ਨਹੀਂ ਕਹਿਣਾ ਚਾਹੁੰਦਾ, ਇਹ ਸਾਡਾ ਖਾਲਿਸਤਾਨ ਡੇ ਹੈ। ਨਿਊਯਾਰਕ ਦੀ ਧਰਤੀ ਤੋਂ ਅਸੀਂ ਐਡਰੈਸ ਕਰ ਰਹੇ ਹਾਂ, ਵਾਸ਼ਿੰਗਟਨ ਡੀਸੀ ਦੇ ਵਿੱਚ ਇੰਡੀਅਨ ਐਮਬੈਸੀ ਦੇ ਬਾਹਰ ਜ਼ੋਰਦਾਰ ਖਾਲਿਸਤਾਨ ਦੀ ਰੈਲੀ ਹੋ ਰਹੀ ਹੈ, ਸ਼ਿਕਾਗੋ ਦੇ ਵਿੱਚ, ਹਿਊਸਟਨ ਦੇ ਵਿੱਚ, ਸੈਨ ਫਰਾਂਸਿਸਕੋ ਦੇ ਵਿੱਚ। ਔਰ ਯੂਕੇ ਜਿਹੜਾ ਬ੍ਰਿਟਿਸ਼ ਰਿਜੀਮ ਨੇ ਟ੍ਰਾਂਸਫਰ ਆਫ ਪਾਵਰ ਦੇ ਵੇਲੇ ਸਿੱਖਾਂ ਨੂੰ ਇਗਨੋਰ ਕੀਤਾ, ਅੱਜ ਉਸ ਲੰਡਨ ਸ਼ਹਿਰ ਦੇ ਅੰਦਰ ਸਾਰੀ ਰਾਤ ਤਿਰੰਗਾ ਝੰਡਾ ਨਹੀਂ ਝੂਲਿਆ ਹੈ, ਖਾਲਿਸਤਾਨ ਦਾ ਝੰਡਾ ਝੂਲਿਆ। ਔਰ ਮੈਂ ਸਿੱਖਸ ਫਾਰ ਜਸਟਿਸ, ਜਿਨ੍ਹਾਂ ਨੇ ਇੱਕ ਬੜੇ ਵਿਉਂਤਬੱਧ ਤਰੀਕੇ ਦੇ ਨਾਲ ਸਿੱਖ ਨਸਲਕੁਸ਼ੀ ਦੀ ਰੈਕਗਨੀਸ਼ਨ ਤੋਂ ਲੈ ਕੇ ਅੱਜ ਖਾਲਿਸਤਾਨ ਦੇ ਝੰਡਿਆਂ ਤੱਕ ਦਾ ਸਫ਼ਰ ਤੈਅ ਕੀਤਾ, ਮੁਬਾਰਕਬਾਦ ਦੇਣਾ ਚਾਹੁੰਦਾ। ਔਰ ਮੈਂ ਅੱਜ ਜਦੋਂ ਨਜ਼ਰ ਮਾਰ ਰਿਹਾ ਨਿਊਯਾਰਕ ਦੇ ਸਾਡੇ ਇਸ ਇਕੱਠ ਵਿੱਚ ਸਾਰੀਆਂ ਪੰਥਕ ਜਥੇਬੰਦੀਆਂ ਦੇ ਨੁਮਾਇੰਦੇ ਨੇ, ਇਹ ਮੈਸੇਜ ਵੀ ਹੈ ਕਿ ਡਿਫਰੈਂਸਿਸ ਹੋ ਸਕਦੇ ਨੇ, ਜਾਨਦਾਰ ਕੌਮਾਂ 'ਚ ਹੁੰਦੇ ਨੇ, ਪਰਿਵਾਰਾਂ 'ਚ ਹੁੰਦੇ ਨੇ, ਪਰ 30 ਮਿਲੀਅਨ ਸਿੱਖ ਨੇਸ਼ਨ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਲਿਬਰੇਟ ਕਰਵਾਉਣ ਦੇ ਲਈ ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਬਣ ਕੇ ਰਹੇਗਾ ਖਾਲਿਸਤਾਨ, ਬਣ ਕੇ ਰਹੇਗਾ ਖਾਲਿਸਤਾਨ। ਔਰ ਜਿੱਥੇ ਮੈਂ ਇਹ ਗੱਲ ਅਜੇ ਕਰਨੀ ਸੀ, ਮੇਰੇ ਸੱਜੇ ਪਾਸੇ ਸਾਡੇ ਕਸ਼ਮੀਰੀ ਵੀਰ, ਇਧਰ ਪਾਕਿਸਤਾਨੀ ਅਮਰੀਕਨ ਥਿੰਕ ਟੈਂਕ ਦੇ ਰਾਜਾ ਰਜ਼ਾਕ, ਇਹ ਵੀ ਇੱਕ ਬੜਾ ਯੂਨੀਕ ਮੈਸੇਜ ਹੈ। ਇਤਿਹਾਸ ਬਹੁਤ ਵਾਰ ਦੁਹਰਾਇਆ ਜਾਂਦਾ ਹੈ। ਇੱਕ ਵੇਲਾ ਸੀ ਕਿ ਜਦੋਂ ਅੰਗਰੇਜ਼ਾਂ ਨੇ ਡਿਵਾਈਡ ਐਂਡ ਰੂਲ ਦੀ ਲਾਈਨ ਰੱਖੀ, 47 ਦੇ ਪਾਗਲਪਨ ਦੇ ਦੌਰ ਤੱਕ ਪਹੁੰਚਦਿਆਂ ਬ੍ਰਾਹਮਣਵਾਦੀਆਂ ਨੇ ਇਸ ਕਿਸਮ ਦੀ ਵੰਡ ਕ੍ਰੀਏਟ ਕੀਤੀ ਕਿ ਅਸੀਂ ਆਪਸ ਦੇ ਵਿੱਚ ਕਿਵੇਂ ਇੱਕ ਦੂਸਰੇ ਦੇ ਗਲ ਪਏ। ਪਰ ਅਸੀਂ ਹੁਣ ਵਾਈਜ਼ ਹੋਏ ਹਾਂ। ਜਿਹੜੀ ਆਈਨੀ ਗੁੰਡਾਗਰਦੀ 5 ਅਗਸਤ 2019 ਨੂੰ ਜੰਮੂ ਕਸ਼ਮੀਰ ਦੇ ਹਵਾਲੇ ਨਾਲ ਕੀਤੀ ਗਈ, ਜਿਹੜੀ ਕਨਸਟੀਟਿਊਸ਼ਨਲ ਗਾਰੰਟੀ
ਕਨਸਟੀਟਿਊਸ਼ਨ ਦੇ ਬੇਸਿਕ ਡਰਾਫਟ ਦੇ ਵਿੱਚ ਸੀ। ਆਰਟੀਕਲ 370 ਆਰਟੀਕਲ 35A ਕਿਵੇਂ ਆਈਨੀ ਗੁੰਡਾਗਰਦੀ ਨਾਲ ਉਹਨੂੰ ਖਤਮ ਕੀਤਾ ਗਿਆ ਹੈ। ਸਿੱਖ ਕੌਮ ਆਪਣੇ ਕਸ਼ਮੀਰੀ ਭਰਾਵਾਂ ਭੈਣਾਂ ਦੇ ਨਾਲ ਖਲੋਤੀ, ਕਸ਼ਮੀਰੀ ਬੱਚੀਆਂ ਨੂੰ ਮਹਿਫੂਜ਼ ਕਰਨ ਲਈ ਭਾਰਤ ਦੇ ਅੱਡ-ਅੱਡ ਸ਼ਹਿਰਾਂ ਤੋਂ ਹਵਾਈ ਸਫ਼ਰ ਦੀਆਂ ਟਿਕਟਾਂ ਦੇ ਕੇ ਇਸ ਗੱਲ ਨੂੰ ਯਕੀਨੀ ਬਣਾਇਆ ਗਿਆ ਹੈ ਕਿ ਉਹ ਮਹਿਫੂਜ਼ ਆਪਣੇ ਘਰਾਂ 'ਚ ਪਹੁੰਚਣ। ਅੱਜ ਸਾਡੀ ਸੋਲੀਡੈਰਿਟੀ ਹੈ। ਔਰ ਪਿਛਲੇ ਹਫਤੇ 7 ਅਗਸਤ ਨੂੰ ਤੁਸੀਂ ਇਹ ਰਿਪੋਰਟਿੰਗ ਦੇਖੀ ਹੋਏਗੀ ਕਿ ਐਟਲਾਂਟਿਕ ਸਮੁੰਦਰ ਦੀ ਹਿੱਕ ਦੇ ਉੱਤੇ ਜਿੱਥੇ ਪਾਕਿਸਤਾਨ ਦਾ ਝੰਡਾ, ਖਾਲਿਸਤਾਨ ਦਾ ਝੰਡਾ, ਕਸ਼ਮੀਰ ਦਾ ਝੰਡਾ ਲਹਿਰਾ ਰਿਹਾ ਸੀ। ਇਹ ਮੈਸੇਜ ਦੇ ਰਿਹਾ ਹੈ ਕਿ ਜਿੱਥੇ ਅੱਜ ਅਫਗਾਨਿਸਤਾਨ ਆਪਣੀ ਨਵੀਂ ਆਜ਼ਾਦੀ ਨੂੰ ਮਾਣ ਰਿਹਾ ਹੈ, ਅਸੀਂ ਬੜੀ ਤੀਬਰਤਾ ਦੇ ਨਾਲ ਉਸ ਦਿਨ ਦੇ ਇੰਤਜ਼ਾਰ 'ਚ ਹੈ ਜਿਹੜਾ ਸਾਡੀ ਬੂਹੇ ਦੇ ਉੱਤੇ ਖੜਾ ਹੈ ਕਿ ਖਾਲਿਸਤਾਨ, ਕਸ਼ਮੀਰ ਔਰ ਭਾਰਤ ਜਿਹਦੇ ਕਿ 15 ਟੁਕੜੇ ਹੋਣੇ ਨੇ, ਇਸ ਆਰਟੀਫਿਸ਼ੀਅਲ ਯੂਨੀਅਨ ਦਾ ਐਂਡ ਹੋਣੇ। ਜਿਵੇਂ ਸੋਵੀਅਤ ਯੂਨੀਅਨ, ਯੂਗੋਸਲਾਵੀਆ ਆਰਟੀਫਿਸ਼ੀਅਲ ਯੂਨੀਅਨ ਸਨ, ਇਵੇਂ ਹੀ ਭਾਰਤ ਨਾਂ ਦਾ ਦੇਸ਼ ਇੱਕ ਐਡਮਿਨਿਸਟ੍ਰੇਟਿਵ ਯੂਨਿਟ ਬ੍ਰਿਟਿਸ਼ਰਸ ਨੇ ਬਣਾਇਆ ਸੀ। ਅਸੀਂ ਆਜ਼ਾਦ ਹੋਵਾਂਗੇ ਦਰਿਆਏ ਜਮਨਾ ਤੋਂ ਵਾਘਾ ਤੱਕ। ਔਰ ਜਿਹੜੇ ਪੁੱਛਦੇ ਸਨ ਕਿ ਖਾਲਿਸਤਾਨ ਦੀਆਂ ਹੱਦਾਂ ਕੀ ਨੇ, ਅੱਜ ਜਦੋਂ ਹਿਮਾਚਲ ਦਾ ਚੀਫ ਮਿਨਿਸਟਰ ਡਰ ਰਿਹਾ ਹੈ ਕਿ ਕਿਤੇ ਤਿਰੰਗਾ ਮੇਰੇ ਹੱਥੋਂ ਖੋ ਕੇ ਸ਼ਿਮਲੇ ਦੇ ਅੰਦਰ ਜਿਹੜਾ ਉਹ ਖਾਲਿਸਤਾਨ ਦਾ ਝੰਡਾ ਨਾ ਝੂਲੇ, ਖੱਟੜ ਘਬਰਾ ਰਿਹਾ ਹੈ। ਇਹ ਅਸੀਂ ਹੱਦਾਂ ਦੱਸ ਦਿੱਤੀਆਂ ਨੇ। ਇਹ ਸਾਡੀਆਂ ਨੈਚੁਰਲ ਬਾਉਂਡਰੀਜ਼ ਨੇ। ਖਾਲਸਾ ਰਾਜ ਦੇ ਵੇਲੇ ਵੀ ਸਾਡੀਆਂ ਹੱਦਾਂ ਵਾਇਆ ਲਾਹੌਲ ਸਪੀਤੀ, ਰੋਹਤਾਂਗ ਪਾਸ, ਤਿੱਬਤ ਦੇ ਨਾਲ ਲੱਗਦੀਆਂ ਸਨ। ਇਧਰੋਂ ਬੇਸ਼ੱਕ ਮਾਲਵੇ ਦੇ ਰਾਜੇ ਅੰਗਰੇਜ਼ ਪ੍ਰੋਟੈਕਟੋਰੇਟ ਬਣ ਗਏ ਸਨ, ਪਰ ਗੁਰੂ ਹਰ ਰਾਏ ਸਾਹਿਬ ਦਾ ਇਹ ਵਰ ਸੀ ਮਾਲਵੇ ਦੀ ਧਰਤੀ ਨੂੰ ਕਿ ਤੁਹਾਡੇ ਘੋੜੇ ਜਮਨਾ ਦਾ ਪਾਣੀ ਪੀਣਗੇ। 1947 ਤੱਕ ਜੀਂਦ, ਕਲਸੀਆਂ, ਕੈਥਲ, ਔਰ ਜੇ ਤੁਸੀਂ ਜੀਂਦ ਦੇਖੋ ਤੇ ਜਾ ਕੇ ਜਮਨਾ ਦੇ ਨਾਲ ਲੱਗਦਾ। ਇਹ ਸਾਡਾ ਨੈਚੁਰਲ ਬਾਰਡਰ ਹੈ, ਕੋਈ ਅਸੀਂ ਹੋਰ ਕਲੇਮ ਨਹੀਂ ਕੀਤਾ। ਅਸੀਂ ਹਿਸਟਰੀ 'ਚ ਵੀ ਦਰਿਆਏ ਜਮਨਾ ਤੋਂ ਵਾਘਾ ਤੱਕ ਆਪਣੀ ਹੋਂਦ ਨੂੰ ਜਿਹੜਾ ਉਹ ਸਾਬਤ ਕੀਤਾ। ਔਰ ਅੱਜ ਇਹ ਮੈਸੇਜ ਮੈਂ ਜਦੋਂ ਕਿਸਾਨਾਂ ਦੇ ਸਟਰਗਲ ਦੀ ਗੱਲ ਹੁੰਦੀ ਹੈ, ਅਸੀਂ ਰੈਕਗਨਾਈਜ਼ ਕਰਦੇ ਹਾਂ ਕਿ ਕਿਸ ਬਹਾਦਰੀ ਨਾਲ ਉਹ ਖਲੋਤੇ ਨੇ। ਪਰ ਇੱਕ ਗੱਲ ਦੀ ਯਾਦ ਦਹਾਨੀ ਕਿ ਕੀ ਬਿਮਾਰੀ ਦੇ ਸਿੰਪਟਮਸ ਜਾਂ ਲੱਛਣਾਂ ਨੂੰ ਟ੍ਰੀਟ ਕਰਕੇ ਤੁਸੀਂ ਬਿਮਾਰੀ ਨੂੰ ਠੀਕ ਕਰ ਲਓਗੇ? ਨਹੀਂ, ਇਹ ਗੁਲਾਮੀ ਦੇ ਸਿੰਪਟਮਸ ਨੇ। ਸਾਡਾ ਫਿਜ਼ੀਕਲ, ਹਿਸਟੋਰੀਕਲ, ਸਟੈਟਿਸਟੀਕਲ, ਕਲਚਰਲ ਜੈਨੋਸਾਈਡ ਹੋਇਆ। ਇਹ ਇਕਨੋਮਿਕਲ ਜੈਨੋਸਾਈਡ ਦਾ ਫਾਈਨਲ ਸਟੈਪ ਹੈ। ਜੇ ਹੱਲ ਹੈ, ਜੇ ਸੋਲੂਸ਼ਨ ਹੈ ਤੇ ਉਹ ਖਾਲਿਸਤਾਨ ਦੀ ਮੁਕੰਮਲ ਆਜ਼ਾਦੀ ਹੈ। ਜੇ ਅਸੀਂ ਸਿਰਫ ਸਿੰਪਟਮਸ ਦੇ ਪਿੱਛੇ ਰਵਾਂਗੇ, ਅਸੀਂ ਆਪਣੇ ਰਿਸੋਰਸਿਸ, ਆਪਣੀ એનર્ਜੀ, ਆਪਣੀ ਅਟੈਂਸ਼ਨ ਨੂੰ ਜਿਹੜਾ ਉਹ ਖਰਾਬ ਕਰ ਰਹੇ ਹਾਂ। ਇੱਕ ਗੱਲ ਸਾਨੂੰ ਸਮਝ ਆ ਜਾਣੀ ਚਾਹੀਦੀ ਹੈ ਕਿ ਬਿਨਾਂ ਖਾਲਿਸਤਾਨ ਦੀ ਆਜ਼ਾਦੀ ਤੋਂ ਸਿੱਖਾਂ ਦਾ ਕੋਈ ਮਸਲਾ ਹੱਲ ਨਹੀਂ ਹੋਣਾ। ਅਸੀਂ ਅਖੀਰ ਦੇ ਵਿੱਚ ਸਾਡੇ ਕਸ਼ਮੀਰੀ ਭਰਾ ਵੀ ਨੇ ਔਰ ਅਸੀਂ ਯਕਜਹਿਤੀ ਦਾ ਆਪਣੀ ਸਪੋਰਟ ਦਿੰਦੇ ਹਾਂ। ਸਾਡਾ ਸੈਲੂਟ ਹੈ ਉਹਨਾਂ ਦੀ ਬਹਾਦਰੀ ਨੂੰ, ਜਿਵੇਂ ਉਹ ਡਿਫਾਈਂਸ ਦੇ ਨਾਲ ਲੜ ਰਹੇ ਨੇ। 5 ਬੁਲੰਦ ਨਾਰੇ ਖਾਲਿਸਤਾਨ ਦੇ, ਕਸ਼ਮੀਰ ਦੀ ਆਜ਼ਾਦੀ ਦੇ, ਅਸੀਂ ਜਿਹੜਾ ਉਹ ਬੁਲੰਦ ਫਜ਼ਾ ਦੇ ਵਿੱਚ, ਤਾਂ ਕਿ ਇਹ ਇੰਡੀਅਨ ਕੌਂਸੂਲੇਟ ਜਿਹੜੇ ਆਪਣੇ ਆਪ ਨੂੰ ਬਲੌਕ ਕਰਕੇ ਅੰਦਰ ਬੈਠੇ ਨੇ, ਅੰਦਰ ਡਰੇ ਹੋਏ, ਇਹਨਾਂ ਨੂੰ ਜਿਵੇਂ ਕਦੇ ਹੁੰਦਾ ਹੈ ਕਿ ਵੀ ਖੌਫ ਸੀ ਕਿ ਸਿੰਘ ਛਾਤੀ ਤੇ ਚੜੇ ਹੋਏ ਨੇ, ਅੱਜ ਵਾਕਿਆ ਹੀ ਸਿੰਘ ਇਹਨਾਂ ਦੀ ਛਾਤੀ ਤੇ ਚੜੇ ਹੋਏ ਨੇ। ਇਹ ਸਾਡੀ ਆਵਾਜ਼ ਹੈ, ਮੈਸੇਜ ਵੀ ਹੋਏ। ਨਾਰਿਆਂ ਦੇ ਵਿੱਚ ਬਹੁਤ ਜਾਨ ਹੁੰਦੀ ਹੈ, ਬਹੁਤ ਤਾਕਤ ਹੁੰਦੀ ਹੈ। ਜਿਹੜੇ ਲੋਕ ਇਹ ਕਹਿੰਦੇ ਨੇ ਜੀ ਨਾਰਿਆਂ ਨਾਲ ਖਾਲਿਸਤਾਨ ਨਹੀਂ ਬਣਨਾ, ਉਹ ਦੁਸ਼ਮਣ ਨੂੰ ਪੁੱਛ ਕੇ ਦੇਖੋ ਕਿ ਉਹਨਾਂ ਨੂੰ ਨਾਰਿਆਂ ਨਾਲ ਕਿੰਨੀ ਪ੍ਰੋਬਲਮ ਹੁੰਦੀ ਹੈ। ਉਹਨਾਂ ਨੂੰ ਤਾਂ ਖਾਲਸਾ ਕਾਲਜ ਅੰਮ੍ਰਿਤਸਰ ਦੀ ਕੰਧ ਤੇ ਲਿਖਿਆ ਖਾਲਿਸਤਾਨ ਜ਼ਿੰਦਾਬਾਦ ਪ੍ਰੋਬਲਮ ਦਿੰਦਾ। ਦੁਸ਼ਮਣ ਦੀਆਂ ਅੱਖਾਂ 'ਚ ਦੇਖੋ ਕਿ ਇਹ ਡਿਫਾਈਂਸ ਕੀ ਹੈ। ਅਸੀਂ ਜਦੋਂ ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ ਦੀ ਗੱਲ ਕਰਦੇ ਹਾਂ, ਉਹਨਾਂ ਕੋਲ ਕੋਈ ਭੰਗੀਆਂ ਵਾਲੀ ਤੋਪ ਨਹੀਂ ਸੀ। ਉਹਨਾਂ ਨੇ ਪਿੱਠਾਂ ਨਾਲ ਪਿੱਠਾਂ ਜੋੜ ਕੇ ਚੈਲੰਜ ਦਿੱਤਾ ਸੀ, ਜਦੋਂ ਤੱਕ ਇੱਕ ਵੀ ਸਿੱਖ ਇਸ ਪਲੈਨਟ ਤੇ ਹੈ ਜਿਹੜਾ ਬਾਂਹ ਖੜੀ ਕਰਕੇ ਖਾਲਿਸਤਾਨ ਜ਼ਿੰਦਾਬਾਦ ਕਹਿੰਦਾ ਹੈ, ਖਾਲਿਸਤਾਨ ਦੀ ਮੂਵਮੈਂਟ ਜਿਉਂਦੀ ਹੈ। ਆਓ 5 ਬੁਲੰਦ ਨਾਰੇ ਖਾਲਿਸਤਾਨ ਦੀ ਆਜ਼ਾਦੀ ਦੇ ਔਰ ਆਪਣੇ ਕਸ਼ਮੀਰੀ ਭਰਾਵਾਂ ਭੈਣਾਂ ਦੇ ਨਾਲ ਯਕਜਹਿਤੀ ਦੇ ਇਜ਼ਹਾਰ ਦੇ ਲਗਾਈਏ। ਖਾਲਿਸਤਾਨ ਜਿੰਦਾਬਾਦ।
खालिस्तान 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 कश्मीर 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 वाहिगुरु जी का खालसा वाहिगुरु जी अकाल तख्त तो आई आवाज खालिस्तान खालिस्तान अकाल तख्त तो आई आवाज खालिस्तान खालिस्तान अकाल तख्त तो आई आवाज खालिस्तान खालिस्तान बोले सो निहाल खालिस्तान 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 Second demand second demand second demand second demand second demand we shall get 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 नहीं करवांगे नहीं करवांगे नहीं करवांगे नहीं करवांगे नहीं करवांगे बोले सो निहाल खालिस्तान 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 अकाल ताकतों आई आवाज काल ताकतों आई आवाज काल ताकतों आई आवाज काल ताकतों आई आवाज काल ताकतों आई आवाज बोले सो निहाल नारे बहुत लगे वाहिगुरु जी का खालसा वाहिगुरु जी की फतेह वडभागिओ सिखो अज खालिस्तान डे ते हिंदुस्तान दे इस काले दिवस ਨੂੰ ਮਨਾਉਂਦੇ ਹੋਏ ਜਿੰਨੇ ਵੀ ਸਿੰਘ ਆਏ ਨੇ ਵਧਾਈ ਦੇ ਪਾਤਰ ਨੇ ਤੇ ਮੈਂ ਪੰਜ ਜਕਾਰੇ ਛੱਡ ਕੇ ਇਹਨਾਂ ਵਿੱਚ ਸ਼ਮੂਲੀਅਤ ਕਰੂੰਗਾ अकाल तख्त तो आई आवाज खालिस्तान खालिस्तान अकाल तख्त तो आई आवाज खालिस्तान 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 वाहिगुरु जी का खालसा वाहिगुरु जी की फतेह वाहिगुरु की खालसा वाहिगुरु की fateh. Thank you all for coming today. Thank you all for showing your support. Hopefully we'll get Khalistan someday. Yes, hopefully. Yes. Khalistan Jindabad! Jindabad Khalistan! What we want, what we need, Khalistan! Thank you. Bale Sonia! ਅੱਜ ਆਪਾਂ ਜੁੜੇ ਆ ਖਾਲਿਸਤਾਨ ਦਾ ਝੰਡਾ ਚੜਾਇਆ ਅਵੈਂਸੀ ਦੇ ਅੱਗੇ ਸੋ ਹਰ ਸਾਲ ਆਪਾਂ ਆਉਂਦੇ ਆ 26 ਜਨਵਰੀ ਦਾ ਦਿਨ ਹੋਵੇ ਜਾਂ 15 ਅਗਸਤ ਦਾ ਦਿਨ ਹੋਵੇ ਇਹ ਭਾਰਤੀ ਹਕੂਮਤ ਨੂੰ ਉਹਨਾਂ ਦੇ ਕਰਿੰਦਿਆਂ ਨੂੰ RSS ਨੂੰ ਉਹਨਾਂ ਨੂੰ ਮੁਬਾਰਕਬਾਦ ਹੋਵੇ ਪਰ ਸਾਡਾ ਜਿਹੜਾ ਪੰਜਾਬ ਆ ਉਹ ਭਾਰਤ ਨੂੰ ਛੱਡ ਕੇ ਲਾਂਭੇ ਹੋ ਜਾਣਾ ਚਾਹੀਦਾ ਅੱਜ ਦੇ ਦਿਨ ਦੇ ਉੱਤੇ ਮੈਸੇਜ ਆ ਭਾਰਤੀ ਹਕੂਮਤ ਨੂੰ ਬਈ ਤੁਸੀਂ ਪੰਜਾਬ ਛੱਡ ਕੇ ਜਿੰਨੀ ਜਲਦੀ ਆ ਤੁਸੀਂ ਉੱਥੋਂ ਨਿਕਲ ਜਾਓ ਪੰਜਾਬ ਦੇ ਵਿੱਚੋਂ ਸਿੱਖ ਜਿਹੜੇ ਆ ਪੰਜਾਬ ਨੂੰ ਆਪ ਚਲਾਣਗੇ ਉਹਦੇ ਵਿੱਚ ਸਾਰੇ ਹੀ ਧਰਮ ਮਹਿਫੂਜ਼ ਰਹਿਣਗੇ ਉਹਦੇ ਵਿੱਚ ਭਾਵੇਂ ਕ੍ਰਿਸਚਨ ਹੋਣ ਭਾਵੇਂ ਮੁਸਲਮਾਨ ਹੋਣ ਭਾਵੇਂ ਹਿੰਦੂ ਹੋਣ ਭਾਵੇਂ ਈਸਾਈ ਹੋਣ ਜਿਹੜੇ ਵੀ ਧਰਮ ਹੋਣਗੇ ਉੱਤੇ ਉਹ ਸਾਰੇ ਮਹਿਫੂਜ਼ ਰਹਿਣਗੇ ਅੱਜ ਦੇ ਭਾਰਤ ਵਾਂਗੂ ਨਹੀਂ ਕਿ ਉਹਨਾਂ ਦੇ ਆਪਣਿਆਂ ਵਾਸਤੇ ਕਾਨੂੰਨ ਅਲੱਗ ਆ ਤੇ ਤੁਹਾਡੇ ਵਾਸਤੇ ਕਾਨੂੰਨ ਅਲੱਗ ਆ ਤਾਂ ਤੁਹਾਨੂੰ ਮੈਂ ਇੱਕ ਬੇਨਤੀ ਹੋਰ ਕਰਨੀ ਚਾਹੁੰਦਾ ਸਾਰੇ ਵੀਰਾਂ ਨੂੰ ਤੁਸੀਂ ਅੱਜ ਦੇ ਦਿਨ ਤੇ ਜੁੜੇ ਹੋ ਇੱਥੇ ਇਹ ਜੋ ਭਾਰਤੀ ਨਾਜੀ ਆਈਡੀਓਲੋਜੀ ਵਾਲੀਆਂ ਜਿਹੜੀਆਂ ਹਿੰਦੂ ਤਵੀ ਜਥੇਬੰਦੀਆਂ
ਜਿਹੜੀਆਂ ਕਿ ਅਮਰੀਕਾ ਦੇ ਵਿੱਚ ਥਾਂ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਰਜਿਸਟਰਡ ਆ। ਉਹਨਾਂ ਨੇ ਜਿਵੇਂ ਕਿ ਕਿਸਾਨੀ ਮੋਰਚੇ ਦੇ ਵਿੱਚ ਖਾਲਿਸਤਾਨੀ ਜਥੇਬੰਦੀਆਂ ਨੂੰ ਉਸ ਸੰਘਰਸ਼ ਦੇ ਵਿੱਚ ਇੱਕ ਨਾਂ ਆਇਆ ਸੀ ਟੂਲ ਕਿੱਟ। ਸੋ ਅਸੀਂ ਉਹੀ ਸ਼ਬਦ ਉਹਨਾਂ ਦਾ ਦਿੱਤਾ ਹੋਇਆ ਉਹਨਾਂ ਨੂੰ ਵਾਪਸ ਦਿੰਦੇ ਆ ਕਿ ਤੁਸੀਂ ਇਹ ਜੋ ਟੂਲ ਕਿੱਟ ਜਿਹੜੀਆਂ ਨਾਜ਼ੀ ਆਈਡੀਓਲੋਜੀ ਵਾਲੀਆਂ ਜਥੇਬੰਦੀਆਂ ਉਹਨਾਂ ਦੀਆਂ ਅਮਰੀਕਾ ਦੇ ਵਿੱਚ ਆ ਹਿੰਦੂਤਵੀ, ਉਹਨਾਂ ਨੇ ਇੱਕ ਟੂਲ ਕਿੱਟ ਦੇ ਨਾਂ ਦੇ ਥੱਲੇ ਆਪਣੇ ਤਿਰੰਗੇ ਨੂੰ, ਜਿਹੜਾ ਤਿਰੰਗਾ ਘੱਟ ਗਿਣਤੀਆਂ ਦਾ, ਮਾਈਨੋਰਟੀਜ਼ ਦਾ, ਮੁਸਲਮਾਨਾਂ ਦਾ, ਹਿੰਦੂਆਂ ਦਾ, ਦਲਿਤਾਂ ਦਾ, ਸਿੱਖਾਂ ਦੇ ਖੂਨਾਂ ਦੇ ਨਾਲ ਰੰਗਿਆ ਹੋਇਆ ਉਹ ਤਿਰੰਗਾ ਉਹ ਮੈਸਾਚੂਸਟਸ ਦੀ ਸਟੇਟ ਦੇ 12 ਸ਼ਹਿਰਾਂ ਦੇ ਵਿੱਚ ਉਹ ਚੜ੍ਹਾਉਣ ਜਾ ਰਹੇ ਸੀ। ਅਸੀਂ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਵੱਲੋਂ ਉਹਨਾਂ ਸ਼ਹਿਰਾਂ ਦੇ ਮੇਅਰਸ ਨੂੰ ਲੈਟਰ ਕੱਢਿਆ ਕਿ ਇਹ ਤਿਰੰਗਾ ਜਿਹੜਾ ਆ, ਜਿੱਥੇ ਕਿ ਅੱਜ ਦਿੱਲੀ ਦੇ ਵਿੱਚ ਜੋ ਕਿਸਾਨ ਬੈਠੇ ਆ 500 ਤੋਂ ਵੱਧ ਡੈਥ ਹੋ ਚੁੱਕੀਆਂ, ਔਰ ਗੁਜਰਾਤ ਦੇ ਵਿੱਚ ਮੁਸਲਮਾਨਾਂ ਦੀ ਜੈਨੋਸਾਈਡ ਆ, ਔਰ ਦਿੱਲੀ ਦੇ ਵਿੱਚ ਸਿੱਖਾਂ ਦੀ ਜੈਨੋਸਾਈਡ ਆ। ਅੰਮ੍ਰਿਤਸਰ ਸਾਹਿਬ ਦੇ ਉੱਤੇ 1984 ਦੇ ਵਿੱਚ ਅਕਾਲ ਤਖਤ ਸਾਹਿਬ ਤੇ ਅਟੈਕ, ਸਿੱਖਾਂ ਦੀ ਜੈਨੋਸਾਈਡ ਉਹਨਾਂ ਲੋਕਾਂ ਨੇ ਕੀਤੀ। ਤਾਂ ਇਸ ਤਿਰੰਗੇ ਨੂੰ ਤੁਸੀਂ ਅਮਰੀਕਾ ਦੀ ਧਰਤੀ ਤੇ ਕਿਵੇਂ ਚੜ੍ਹਨ ਦੇ ਸਕਦੇ ਹੋ? ਸੋ ਗੁਰਨਿੰਦਰ ਸਿੰਘ ਧਾਲੀਵਾਲ ਉਸ ਸਟੇਟ ਦੇ ਵਿੱਚ ਉਹ ਸਾਡੇ ਸਪੋਕਸਮੈਨ ਆ। ਸੋ ਉਸ ਸਟੇਟ ਦੇ ਵਿੱਚ ਉਹਨੂੰ ਅਸੀਂ ਤਿਰੰਗੇ ਨੂੰ ਚੜ੍ਹਨ ਤੋਂ ਡੱਕ ਦਿੱਤਾ। 12 ਸ਼ਹਿਰਾਂ ਦੇ ਵਿੱਚ ਉਸ ਤਿਰੰਗੇ ਨੂੰ ਚੜ੍ਹਨ ਤੋਂ ਡੱਕਿਆ ਗਿਆ ਕਿ ਇਹ ਤਿਰੰਗਾ ਨਹੀਂ ਚੜ੍ਹ ਸਕਦਾ। ਉਸ ਤਿਰੰਗੇ ਨੂੰ 12 ਸ਼ਹਿਰਾਂ ਵਿੱਚ ਮੈਸਾਚੂਸਟਸ ਦੀ ਸਟੇਟ ਦੇ ਵਿੱਚ ਜਿਹੜਾ ਕਿ 15 ਅਗਸਤ ਦੇ ਨਾਂ ਦੇ ਉੱਤੇ ਚੜ੍ਹਨਾ ਸੀ ਕਾਉਂਟੀਆਂ ਦੇ ਵਿੱਚ, ਉਸ 12 ਸ਼ਹਿਰਾਂ ਦੇ ਵਿੱਚ ਉਸ ਜਿਹੜਾ ਤਿਰੰਗੇ ਨੂੰ, ਖੂਨੀ ਤਿਰੰਗੇ ਨੂੰ ਚੜ੍ਹਨ ਦੇ ਉੱਤੋਂ ਡੱਕ ਦਿੱਤਾ ਗਿਆ। ਗੁਰਨਿੰਦਰ ਸਿੰਘ ਧਾਲੀਵਾਲ ਇਹਨਾਂ ਦਾ ਬਹੁਤ ਅਹਿਮ ਰੋਲ ਰਿਹਾ ਆ। ਸਤਿ ਸ੍ਰੀ ਅਕਾਲ। ਅੱਜ ਜਿੱਥੇ ਸਾਡਾ ਖਾਲਿਸਤਾਨ ਦਾ ਪਰਚਮ ਇਹ ਭਾਰਤੀ ਓਵੈਂਸੀ ਦੇ ਜਿਹੜਾ ਤਿਰੰਗੇ ਦੇ ਸਾਹਮਣੇ 5 ਫੁੱਟ ਉੱਚਾ ਹੋ ਕੇ ਲਹਿਰਾ ਰਿਹਾ ਆ, ਉੱਥੇ ਅਸੀਂ ਮੈਸਾਚੂਸਟਸ ਦੇ ਸਟੇਟ ਦੇ ਵਿੱਚ 12 ਸ਼ਹਿਰਾਂ ਦੇ ਵਿੱਚ ਉਸ ਤਿਰੰਗੇ ਨੂੰ ਚੜ੍ਹਨ ਤੋਂ ਡੱਕ ਦਿੱਤਾ। ਇਹ ਤੁਹਾਡੀ ਸਾਰੇ ਸਿੱਖ ਭਰਾਵਾਂ ਦੀ ਜਿੱਤ ਆ। ਮੈਂ ਖਾਸ ਕਰਕੇ ਜਿੰਨੇ ਅੱਜ ਨੌਜਵਾਨ ਇਸ ਪ੍ਰੋਟੈਸਟ ਦੇ ਵਿੱਚ ਜੁੜੇ ਹੋ, ਤੁਸੀਂ ਵੀਡੀਓ ਪਿਕਚਰਸ ਬਣਾਉਂਦੇ ਆ ਆਪਣੇ ਪੋਲੀਟੀਕਲ ਦੇ ਕੇਸ ਨੂੰ ਮਜ਼ਬੂਤ ਕਰਨ ਵਾਸਤੇ, ਪਰ ਤੁਹਾਨੂੰ ਇਹ ਜ਼ਰੂਰ ਇੱਕ ਮੈਸੇਜ ਆ, ਫੋਟੋਆਂ ਬਣਾਓ, ਰੱਜ ਜੰਮ ਬਣਾਓ, ਪਰ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਸਾਡਾ ਪੰਜਾਬ ਗੁਲਾਮ ਆ, ਭਾਰਤੀ ਕਬਜ਼ੇ ਦੇ ਵਿੱਚ ਆ। ਸਾਡੇ ਨਾਲ ਜੋ ਧੱਕੇ ਹੋ ਰਹੇ ਆ ਤੁਸੀਂ ਕੰਟੀਨਿਊਟੀ ਰੱਖਣੀ ਆ। ਅਗਲੀ ਜੰਗ ਤੁਹਾਡੇ ਮੋਢਿਆਂ ਦੇ ਉੱਤੇ ਆ। ਤੁਸੀਂ ਨੌਜਵਾਨ, ਜਦੋਂ ਨੌਜਵਾਨ ਕਿਸੇ ਕੌਮ ਦੇ ਉੱਠ ਖੜਨ ਤਾਂ ਫਿਰ ਉਹ ਦਿਨ ਦੂਰ ਨਹੀਂ, ਉਸ ਹਿੰਦੂਤਵੀ ਬ੍ਰਾਹਮਣ ਦੀਆਂ ਧੋਤੀਆਂ ਗਿੱਲੀਆਂ ਹੋ ਜਾਣਗੀਆਂ ਜੇ ਆਪਾਂ ਇਕੱਠੇ ਹੋ ਕੇ ਇਕਜੁੱਟਤਾ ਦੇ ਨਾਲ ਲੜਾਂਗੇ। ਸੋ ਅੱਜ ਇਹ ਮੈਸੇਜ ਲੈ ਕੇ ਜਾਇਓ ਕਿ ਆਪਾਂ ਸਾਰਿਆਂ ਨੇ ਰਲ ਮਿਲ ਕੇ ਇਸ ਮੁਹਿੰਮ ਨੂੰ ਅੱਗੇ ਹੋਰ ਮਜ਼ਬੂਤੀ ਨਾਲ ਤੋਰਨਾ ਆ। ਮੈਂ ਬੇਨਤੀ ਕਰਦਾ ਜਿੰਨੀਆਂ ਵੀ ਜਥੇਬੰਦੀਆਂ ਆਈਆਂ, ਸਿੱਖ ਯੂਥ ਆਫ ਅਮਰੀਕਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਸਿੱਖਸ ਫਾਰ ਜਸਟਿਸ, ਸਾਰੇ ਆਪਣੀ ਆਪਣੀ ਜਗ੍ਹਾ ਦੇ ਉੱਤੇ ਅਹਿਮ ਰੋਲ ਆ ਜਿਹੜਾ ਖਾਲਿਸਤਾਨ ਵਾਸਤੇ, ਲੜਾਈ ਵਾਸਤੇ ਲੜਦੇ ਰਹੇ ਆ, ਹੁਣ ਵੀ ਲੜ ਰਹੇ ਆ। ਆਪਾਂ ਨੂੰ ਇਕਜੁੱਟਤਾ ਵਾਸਤੇ ਇਸ ਤਰ੍ਹਾਂ ਦੇ ਜਿਹੜੇ ਭਾਰਤੀ ਹਕੂਮਤ ਦੇ ਨਾਜ਼ੀ ਆਈਡੀਓਲੋਜੀ ਉਹਨਾਂ ਦੀ ਝੂਠੀ ਡੈਮੋਕ੍ਰੇਸੀ ਨੰਗਾ ਕਰਨ ਵਾਸਤੇ ਆਪਾਂ ਆਉਂਦੇ ਆ। ਇਹਦੇ ਵਿੱਚ ਲਗਾਤਾਰ ਆਪਾਂ ਕੰਟੀਨਿਊਟੀ ਰੱਖ ਕੇ ਲੜਦੇ ਰਹੀਏ। ਜਿੰਨੇ ਵੀ ਆਸਟ੍ਰੇਲੀਆ ਤੋਂ ਲੈ ਕੇ ਇਟਲੀ, UK, ਯੂਰਪ, ਅਮਰੀਕਾ, ਕੈਨੇਡਾ ਔਰ ਅਮਰੀਕਾ ਦੇ ਘੱਟੋ ਘੱਟ ਵੀ 12 ਸ਼ਹਿਰਾਂ ਦੇ ਵਿੱਚ ਅੱਜ ਜਿਹੜੇ ਆ ਪ੍ਰੋਟੈਸਟ ਹੋ ਰਹੇ ਆ। ਸਾਰੀਆਂ ਜਗ੍ਹਾ ਦੇ ਉੱਤੇ ਭਾਰਤੀ ਹਕੂਮਤ ਨੂੰ ਇੱਕ ਤਗੜਾ ਮੈਸੇਜ ਗਿਆ ਕਿ ਤੁਸੀਂ ਇਹ 15 ਅਗਸਤ ਜਿਹੜਾ ਤੁਹਾਡਾ ਕਾਲਾ ਦਿਨ, ਅਸੀਂ ਜਿਹੜਾ ਆ ਪੰਜਾਬ ਵਾਸੀ ਸਿੱਖ ਕੌਮ ਬਿਲਕੁਲ ਨਹੀਂ ਮੰਨਦੀ, ਸਾਡਾ ਆਪਣਾ ਦਿਨ ਹੋਏਗਾ। ਅੱਜ ਤੁਹਾਡੇ ਮੂਹਰੇ ਐਗਜ਼ਾਮਪਲਾਂ ਤਾਲਿਬਾਨਾਂ ਨੇ ਦਿਖਾ ਦਿੱਤੀਆਂ ਆ ਅਫਗਾਨਿਸਤਾਨ ਦੇ ਵਿੱਚ। ਸਾਨੂੰ ਲੜਨਾ ਪੈਣਾ, ਲੜ ਕੇ ਆਪਣੇ ਪੰਜਾਬ ਨੂੰ ਆਜ਼ਾਦ ਕਰਾਉਣਾ ਪੈਣਾ। ਉਦੋਂ ਤੱਕ ਪੰਜਾਬ ਨਹੀਂ ਆਜ਼ਾਦ ਹੋਣਾ ਜਦੋਂ ਤੱਕ ਨੌਜਵਾਨ, ਸਾਡੇ ਸਾਰੇ ਭੈਣ ਭਰਾ ਇਕਜੁੱਟਤਾ ਦੇ ਨਾਲ ਨਹੀਂ ਲੜਾਂਗੇ। ਤੁਸੀਂ ਇਹਦੇ ਉੱਤੇ ਇੱਕ ਅੱਜ ਪ੍ਰਣ ਕਰਕੇ ਜਾਇਓ ਕਿ ਅੱਜ ਜਿੱਥੇ ਭਾਰਤੀ ਹਕੂਮਤ ਨੂੰ ਮੈਸੇਜ ਆਂਦਾ ਕਿ ਅਸੀਂ ਇਕੱਠੇ ਹੋ ਕੇ ਲੜਨਾ, ਜਿੱਥੇ ਵੀ ਖਾਲਿਸਤਾਨੀ ਪ੍ਰੋਗਰਾਮ ਹੁੰਦੇ ਆ
ਉੱਥੇ ਸਾਰਿਆਂ ਨੇ ਇਕਜੁੱਟਤਾ ਦੇ ਨਾਲ ਪਹੁੰਚਣਾ। ਨਾਲ ਦੀ ਨਾਲ ਤੁਸੀਂ ਇੱਕ ਗੱਲ ਨੂੰ ਹੋਰ ਪਛਾਣੋ ਕਿ ਜੋ ਅਮਰੀਕਾ ਦੇ ਵਿੱਚ ਭਾਰਤੀ ਹਕੂਮਤ ਦੇ ਕਰਿੰਦੇ ਆ, ਕਈ ਤਾਂ ਤੁਹਾਡੇ ਵਰਗੇ ਚਿਹਰੇ ਬਣਾ ਕੇ ਘੁੰਮਦੇ ਆ, ਉਹਨਾਂ ਤੋਂ ਅਵੇਅਰ ਰਹਿਣਾ ਆ, ਉਹਨਾਂ ਤੋਂ ਖਬਰਦਾਰ ਰਹਿਣਾ ਔਰ ਉਹਨਾਂ ਨੂੰ ਠੋਕ ਕੇ ਜਵਾਬ ਦਿਆ ਕਰੋ। ਜਿਹੜਾ ਖਾਲਿਸਤਾਨ ਦੇ ਵਿਰੁੱਧ ਬੋਲੇ ਉਹਨਾਂ ਨੂੰ ਜਵਾਬ ਦਿਆ ਕਰੋ। ਇਹ ਖਾਲਿਸਤਾਨ ਦੇ ਮੀਨਿੰਗ ਕੀ ਆ, ਉਹਦੇ ਵਿੱਚ ਸਾਰੇ ਹੀ ਮਹਿਫੂਜ਼ ਰਹਿਣਗੇ। ਪਰ ਜਦੋਂ ਤੁਹਾਡੀ ਜੈਨੋਸਾਈਡ ਹੁੰਦੀ ਆ, ਉਹਨਾਂ ਨੂੰ ਕਿਸੇ ਨੂੰ ਨਹੀਂ ਪਤਾ ਹੁੰਦਾ ਗਵਰਨਮੈਂਟ ਨੂੰ ਕਿ ਇਹ ਕਾਂਗਰਸੀ ਆ ਜਾਂ ਬੀਜੇਪੀ ਦਾ ਆ ਜਾਂ ਅਕਾਲੀ ਆ ਜਾਂ ਕਿਸੇ ਹੋਰ ਪਾਰਟੀ ਦਾ ਆ। ਉਹਨਾਂ ਨੂੰ ਪਤਾ ਹੈ ਸਿੱਖ ਆ, ਇਹਦੇ ਚਿਹਰੇ ਦੇ ਉੱਤੇ ਦਾੜਾ ਆ, ਇਹਦੇ ਸਿਰ ਤੇ ਦਸਤਾਰ ਆ, ਇਹਦੇ ਹੱਥ 'ਚ ਕੜਾ ਆ, 5 ਕਕਾਰੀ ਆ। ਸੋ ਇਸ ਕਰਕੇ ਉਹ ਸਿੱਖ ਕਰਕੇ ਤੁਹਾਨੂੰ ਮਾਰਦੇ ਆ। ਸੋ ਉਹਨਾਂ ਨੂੰ ਮੈਸੇਜ ਭਾਵੇਂ ਕਿਸਾਨਾਂ ਨੇ ਦਿੱਤਾ ਹੋਵੇ ਦਿੱਲੀ ਜਾ ਕੇ ਕਿ ਅੱਜ ਪੰਜਾਬ ਦੇ ਵਿੱਚੋਂ ਜਦੋਂ ਸੰਘਰਸ਼ ਮੋਦੀ ਦਾ ਜਿਹੜਾ ਰੱਥ ਰੋਕਣ ਵਾਲਾ ਉਹ ਪੰਜਾਬ ਆ, ਹਰਿਆਣਾ ਆ, ਰਾਜਸਥਾਨ ਆ। ਅੱਜ ਉਸ ਗੱਲ ਨੂੰ ਉਹ ਮੋਦੀ ਵੀ ਸਮਝ ਗਿਆ ਜਦੋਂ ਉਹਨੇ 370 ਧਾਰਾ ਕਸ਼ਮੀਰ 'ਚ ਠਾਤੀ, ਸਿਟੀਜ਼ਨ ਅਮੈਂਡਮੈਂਟ ਦਾ ਬਿੱਲ ਆ, ਮਸਜਿਦ ਨੂੰ ਢਾਹ ਕੇ ਰਾਮ ਮੰਦਿਰ ਬਣਾਉਣ ਦੀ ਗੱਲ ਆ। ਪਰ ਡੱਕਿਆ ਕਿਹਨਾਂ ਨੇ? ਸਿੰਘਾਂ ਨੇ, ਗੁਰੂ ਦੇ ਸਿੰਘਾਂ ਨੇ, ਪੰਜਾਬ ਵਾਸੀਆਂ ਨੇ। ਪੰਜਾਬ ਵਸਦਾ ਗੁਰਾਂ ਦੇ ਨਾਂ ਤੇ, ਤਗੜੇ ਹੋ ਕੇ ਰਹੋ। ਸੋ ਆਓ ਆਪਾਂ 5 ਨਾਅਰੇ ਲਾਈਏ ਜ਼ੋਰ ਦੇ ਤੇ ਸਾਰੇ ਜਣੇ ਜਵਾਬ ਦਿਓ। ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ। ਬੋਲੇ ਸੋਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਹਿੰਮਤ ਸਿੰਘ ਜੀ ਹੋਣੀ। ਮੈਂ ਬੇਨਤੀ ਕਰਾਂਗਾ ਸ਼੍ਰੋਮਣੀ ਅਕਾਲੀ ਦਲ ਦੇ ਕਨਵੀਨਰ ਭਾਈ ਬੂਟਾ ਸਿੰਘ ਜੀ ਮੇਰੇ ਨਾਲ ਖਲੋਤੇ ਨੇ, ਉਹਨਾਂ ਬੇਨਤੀ ਆ ਉਹ ਵੀ 2 ਮਿੰਟ ਆਪਣੀ ਹਾਜ਼ਰੀ ਲਾਉਣ ਜੀ। ਸਾਰੇ ਭਰਾਵਾਂ ਨੂੰ ਬੇਨਤੀ ਆ 2-2 ਮਿੰਟ ਸਾਰੇ ਜਣੇ ਲਿਓ ਕਿਉਂਕਿ ਜ਼ਿਆਦਾ ਟਾਈਮ ਆਪਣੇ ਕੋਲ ਨਹੀਂ ਹੈਗਾ, ਕਿਉਂਕਿ ਬਹੁਤ ਜਥੇਬੰਦੀਆਂ ਨੇ, ਗੁਰਦੁਆਰਾ ਸਾਹਿਬਾਨ ਨੇ, ਕਸ਼ਮੀਰੀ ਭਰਾ ਵੀ ਆਏ ਨੇ ਤੇ ਮੈਂ ਸਾਰਿਆਂ ਨੂੰ 2-2 ਮਿੰਟ ਜ਼ਰੂਰ ਦਾਂਗਾ। ਭਾਈ ਬੂਟਾ ਸਿੰਘ ਜੀ ਲਓ 1 ਮਿੰਟ ਲਾ ਲਓ ਤੁਸੀਂ ਹੁਣ। ਪਰਮ ਸਤਿਕਾਰਯੋਗ ਸਾਰੀਆਂ ਜਥੇਬੰਦੀਆਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਸਾਰਿਆਂ ਨੂੰ ਪਤਾ ਹੀ ਆ ਆਪਾਂ ਕਿਸ ਕੰਮ ਵਾਸਤੇ ਇੱਥੇ ਆਏ ਆ। 15 ਅਗਸਤ ਕਦੇ ਵੀ ਸੋਚਿਆ ਨਹੀਂ ਸੀ ਭਾਰਤ ਦੀ ਆਜ਼ਾਦੀ ਜਿਹੜੀ ਆ ਉਹ ਸਿੱਖਾਂ ਨੂੰ ਅਡਾਪਟ ਨਹੀਂ ਕਰੂਗੀ। ਆਪਾਂ ਆਪਣੀਆਂ ਜਿਹੜਾ ਲਾਹੌਰ ਦਾ ਇਲਾਕਾ ਆ ਇਹ ਸਾਰਾ ਅਮੀਰ ਸਿੱਖਾਂ ਦਾ ਇਲਾਕਾ ਸੀ। ਜੇ ਤੁਹਾਨੂੰ ਅੱਜ ਵੀ ਪਾਕਿਸਤਾਨ ਜਾਣ ਦਾ ਮੌਕਾ ਮਿਲੇ ਕਿਤੇ ਪਿੰਡਾਂ 'ਚ ਜਾਇਓ, ਸਰਦਾਰਾਂ ਦੀਆਂ ਅੱਜ ਵੀ ਬਣੀਆਂ ਅਟਾਰੀਆਂ ਇਹ ਤੁਹਾਨੂੰ ਯਾਦ ਕਰਾਉਣੀਆਂ ਕਿ ਲਾਹੌਰ ਦੇ ਦੁਆਲੇ ਕਿੰਨੀ ਅਮੀਰ ਸਿੱਖਾਂ ਦੀ ਗਿਣਤੀ ਸੀਗੀ। ਆਪਾਂ ਮਿਲੀਅਨ ਬਿਲੀਅਨਸ ਡਾਲਰਾਂ ਦੀਆਂ ਜਾਇਦਾਦਾਂ ਛੱਡ ਕੇ ਆਪਣੀ ਕਿਸਮਤ ਨੂੰ ਭਾਰਤ ਦੇ ਨਾਲ ਜੋੜਿਆ ਸੀ ਕਿ ਸਾਨੂੰ ਸਤਿਕਾਰ ਤੇ ਬਣਦਾ ਮਾਣ ਸਤਿਕਾਰ ਦਿੱਤਾ ਜਾਊਗਾ, ਜਿਹੜੇ ਵਾਅਦੇ ਸਾਡੇ ਪੁਰਖਿਆਂ ਦੇ ਨਾਲ ਇਹਨਾਂ ਨੇ ਕੀਤੇ ਸੀ। ਮੈਂ ਬਹੁਤਾ ਸਮਾਂ ਨਹੀਂ ਲੈਣਾ, ਆਪਣੇ ਅੰਦਰ ਇੱਕ ਕਮਿਟਮੈਂਟ ਪੈਦਾ ਕਰੀਏ। ਕਮਿਟਮੈਂਟ ਤੋਂ ਬਗੈਰ ਲੜਾਈ ਨਹੀਂ ਲੜੀ ਜਾਊਗੀ। ਬਾਕੀ ਜੇ ਆਪਾਂ ਵੇਖੀਏ ਜਿਹੜੇ ਸੰਘਰਸ਼ ਕਰਨ ਵਾਲੇ ਲੋਕ ਹੁੰਦੇ ਨੇ ਉਹ 1-2% ਹੁੰਦੇ ਨੇ, ਬਾਕੀ ਵਧਾਈਆਂ ਦੇਣ ਵਾਲੇ ਤਾਂ ਫਿਰ ਸਾਰੇ ਆ ਜਾਂਦੇ ਹੁੰਦੇ ਆ ਜਦੋਂ ਲੜਾਈ ਜਿੱਤੀ ਜਾਂਦੀ ਆ। ਕਦੇ ਵੀ ਆਪਣੇ ਆਪ ਨੂੰ ਘੱਟ ਨਾ ਸਮਝੋ, ਅਸੀਂ ਇੰਨੇ ਵੀ ਬਹੁਤ ਹਾਂ। ਪਰ ਸਾਡਾ ਜਿਹੜਾ ਯੂਥ ਹੈ, ਜਿਹੜੇ ਇੱਥੇ ਦੇ ਜੰਮੇ ਬੱਚੇ ਨੇ, ਮੈਂ ਵੀ ਕੋਸ਼ਿਸ਼ ਕਰ ਰਿਹਾ ਆਪਣੇ ਪਰਿਵਾਰ 'ਚ ਤੇ ਤੁਸੀਂ ਵੀ ਕਰੋ ਕਿ ਸਾਡੇ ਜਿਹੜੇ ਬੱਚੇ ਨੇ ਇਹ ਸਾਡੀ ਜਿਹੜੀ ਵਿਚਾਰਧਾਰਾ ਸਾਡੇ ਬੱਚਿਆਂ ਦੇ ਵਿੱਚ ਜਾਵੇ। ਸਾਡੇ ਬੱਚੇ ਇੱਥੇ ਸਿਸਟਮ ਦੇ ਵਿੱਚ ਜਾ ਕੇ ਸਾਡਾ ਬਹੁਤ ਕੁਝ ਸਵਾਰ ਸਕਦੇ ਨੇ। ਸੋ ਪੰਜਾਬ ਦੇ ਲੋਕਾਂ ਨੂੰ ਮੈਂ ਸੁਨੇਹਾ ਦੇਣਾ ਚਾਹੁੰਦਾ ਤੁਹਾਡੇ ਮਾਧਿਅਮ ਰਾਹੀਂ ਕਿ ਆਜ਼ਾਦੀ ਨੂੰ ਜਿੰਨਾ ਲੇਟ ਕਰੋਗੇ ਉਨਾ ਦੁੱਖ ਤੁਸੀਂ ਹੋਰ ਭੋਗੋਗੇ। ਨੇਸ਼ਨ ਜਿਹੜੇ ਹੁੰਦੇ ਆ ਉਹਨਾਂ ਦੀ ਹੀ ਦੁਨੀਆ ਵਿੱਚ ਸੁਣੀ ਜਾਂਦੀ ਆ, ਸਟੇਟਾਂ ਨੂੰ ਕੋਈ ਨਹੀਂ ਪੁੱਛਦਾ। ਅਸੀਂ ਪਾਕਿਸਤਾਨ ਦੇ ਬਾਰਡਰ ਤੇ ਬੈਠੇ ਆ, ਅਰਬ ਮੁਲਕਾਂ ਤੱਕ ਅਸੀਂ ਇਕਨੋਮਿਕਲ ਤਕੜੇ ਹੋ ਸਕਦੇ ਆ, ਸਾਰੇ ਧਰਮਾਂ ਨੂੰ ਧਾਰਮਿਕ ਆਜ਼ਾਦੀ ਮਿਲ ਸਕਦੀ ਆ। ਸਾਡੇ ਕੋਲ ਐਗਜ਼ੈਂਪਲ ਹੈ, ਅੱਜ ਵੀ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਜਾ ਕੇ ਲਾਹੌਰ 'ਚ ਪੁੱਛੋ ਕਿ ਉਹਦੇ ਰਾਜ ਦੇ ਵਿੱਚ ਕਿਵੇਂ ਸਾਰੇ ਧਾਰਮਿਕ ਲੋਕ, ਕਿਵੇਂ ਸਾਰੇ ਧਰਮ ਆਪਣੀ ਐਕਸਰਸਾਈਜ਼ ਕਰਦੇ ਸਨ। ਸੋ ਮੈਂ ਇਹੀ ਕਹੂੰਗਾ ਕਿ ਜਿਹੜੀ ਆਪਣੀ ਕਮਿਟਮੈਂਟ ਹੈ, ਆਪਣੀ ਦ੍ਰਿੜਤਾ ਆ, ਇਹ ਦ੍ਰਿੜਤਾ ਤੋਂ ਬਗੈਰ ਲੜਾਈ ਨਹੀਂ ਜਿੱਤੀ ਜਾਣੀ। ਦ੍ਰਿੜਤਾ ਨੂੰ ਕਾਇਮ ਕਰੋ। ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹੋਇਆ ਫਤਿਹ ਅਰਜ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਬੂਟਾ ਸਿੰਘ ਜੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਤੋਂ। ਹੁਣ ਮੈਂ ਬੇਨਤੀ ਕਰਾਂਗਾ ਡਾਕਟਰ ਬਖਸ਼ੀਸ਼ ਸਿੰਘ ਜੀ ਸੰਧੂ ਸਿੱਖ ਕੌਂਸਲ ਆਫ ਖਾਲਿਸਤਾਨ ਦੇ ਪ੍ਰਧਾਨ ਨੇ, ਉਹਨਾਂ ਨੂੰ ਬੇਨਤੀ ਕਰਦਾ ਕਿ ਉਹ ਆਪ ਜੀ ਨਾਲ 2 ਮਿੰਟ ਜ਼ਰੂਰ ਹਾਜ਼ਰੀ ਲਾਉਣ ਜੀ। ਡਾਕਟਰ ਬਖਸ਼ੀਸ਼ ਸਿੰਘ ਸੰਧੂ। ਗੁਰੂ ਪਿਆਰੇ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਭੈਣੋ ਤੇ ਭਰਾਓ, ਤੁਹਾਡੇ ਵਾਸਤੇ ਇੱਕ ਜ਼ਰੂਰੀ ਸੂਚਨਾ ਹੈ ਕਿ ਪੰਜਾਬ ਇੰਡੀਪੈਂਡੈਂਟ ਰੈਫਰੈਂਡਮ ਦੀਆਂ ਵੋਟਾਂ ਪੈਣੀਆਂ ਸ਼ੁਰੂ ਹੋਣਗੀਆਂ ਲੰਡਨ ਤੋਂ। ਅਕਤੂਬਰ 31 ਐਤਵਾਰ ਦੇ ਦਿਨ ਸਭ ਤੋਂ ਪਹਿਲਾਂ ਵੋਟਾਂ ਜਿਹੜੀਆਂ ਸ਼ੁਰੂ ਹੋਣਗੀਆਂ। ਵਕਤ ਤੁਹਾਨੂੰ ਦੱਸਿਆ ਜਾਏਗਾ ਕਿ ਕਿੱਥੇ ਕਿੱਥੇ ਵੋਟਾਂ ਪੈਣੀਆਂ, ਕਦੋਂ ਕਦੋਂ ਪੈਣੀਆਂ। ਵੋਟਾਂ ਆਸਟ੍ਰੇਲੀਆ ਤੋਂ ਲੈ ਕੇ, ਯੂਰਪ ਤੋਂ ਲੈ ਕੇ, ਅਮਰੀਕਾ ਵਿੱਚ, ਕੈਨੇਡਾ ਵਿੱਚ, ਸਾਰੀ ਦੁਨੀਆ ਵਿੱਚ ਵੋਟਾਂ ਪੈਣੀਆਂ ਨੇ। ਪਰ ਤੁਸੀਂ ਆਪਣਾ ਯੈਸ ਨੰਬਰ 2 khalistan.org yes to khalistan.org ਤੇ ਜਾ ਕੇ ਆਪਣੀਆਂ ਵੋਟਾਂ ਰਜਿਸਟਰ ਕਰੋ। ਤੁਹਾਡੀ ਵੋਟ ਬਹੁਤ ਜ਼ਰੂਰੀ ਆ। ਤੁਸੀਂ ਆਪਣੀਆਂ ਵੋਟਾਂ ਬਣਾਓ। ਪੰਜਾਬ ਇੰਡੀਪੈਂਡੈਂਟ ਫੰਡਿੰਗ ਕਮਿਸ਼ਨ ਜਿਹੜਾ ਵਾ ਉਹ ਦੁਨੀਆ ਦੇ ਸਭ ਤੋਂ ਮਸ਼ਹੂਰ ਜਿਹੜੇ ਐਕਸਪਰਟ ਨੇ, ਜਿਹੜੇ ਵਿਦਵਾਨ ਨੇ, ਉਹਨਾਂ ਨੇ ਇਹਦੀ ਜਿਹੜੀ ਆ ਗਾਈਡੈਂਸ ਸਾਨੂੰ ਦੇਣੀ ਆ। ਉਹਨਾਂ ਨੇ ਇਹਨੂੰ ਲੀਡ ਕਰਨਾ ਵਾ। ਉਹਨਾਂ ਨੇ ਕਹਿਤਾ ਵਾ ਵੀ ਅਸੀਂ ਇਹਦੀ ਸੁਪਰਵਾਈਜ਼ ਕਰਾਂਗੇ, ਸੁਪਰਵਿਜ਼ਨ ਕਰਾਂਗੇ। ਪਰ ਉਹ ਕਹਿੰਦੇ ਨੇ we are neither supporting the referendum nor we are opposing the referendum because they are the third party। ਉਹ ਦੁਨੀਆ ਦੇ ਸਾਰੇ ਜਿਹੜੇ ਨੇ ਮਸ਼ਹੂਰ ਐਕਸਪਰਟ ਨੇ, ਜਿਨ੍ਹਾਂ ਨੇ ਹੋਰ ਜਗ੍ਹਾ ਰੈਫਰੈਂਡਮ ਕਰਵਾਏ ਨੇ, ਉਹ ਸਾਡਾ ਰੈਫਰੈਂਡਮ ਜਿਹੜਾ ਵਾ ਉਹ ਸਰਟੀਫਾਈ ਕਰਨਗੇ, ਤਾਂ ਕਿ ਕੋਈ ਇਹ ਨਹੀਂ ਕਹਿ ਸਕਦਾ, ਕੋਈ ਕਿੰਤੂ ਪਰੰਤੂ ਨਹੀਂ ਕਰ ਸਕਦਾ। ਰੈਫਰੈਂਡਮ ਪੰਜਾਬ ਰੈਫਰੈਂਡਮ ਜਿਹੜਾ ਵਾ, ਪੰਜਾਬ ਇੰਡੀਪੈਂਡੈਂਟ ਰੈਫਰੈਂਡਮ ਸਾਡਾ ਹੱਕ ਆ। ਅਸੀਂ ਰੈਫਰੈਂਡਮ ਕਰਾ ਕੇ ਆਪਣੀ ਆਜ਼ਾਦੀ ਲੈਣੀ ਆ, ਜਿਹੜਾ ਕਿ ਸ਼ਾਂਤਮਈ ਲੋਕਤੰਤਰ ਤਰੀਕਾ ਵਾ। ਆਓ ਆਪਣਾ ਸਾਰੇ ਜਿੱਥੇ ਜਿੱਥੇ ਵੀ ਸਿੱਖ ਵਸਦੇ ਨੇ, ਤੁਸੀਂ ਆਪਣੀਆਂ ਵੋਟਾਂ ਬਣਾਓ। ਪੰਜਾਬ ਦੇ ਲੋਕਾਂ ਨੂੰ ਕਹਿੰਦੇ ਆ ਤੁਸੀਂ ਵੀ ਆਪਣੀਆਂ ਵੋਟਾਂ ਬਣਾਓ ਤੇ ਆਪਾਂ ਪੰਜਾਬ ਨੂੰ ਆਜ਼ਾਦ ਕਰੀਏ। ਇਸ ਤੋਂ ਬਗੈਰ ਤੁਹਾਡਾ ਕੋਈ ਵੀ ਨਹੀਂ ਹੈ, ਫਿਊਚਰ ਨਹੀਂ ਹੈ। ਇਫ ਯੂ ਵਾਂਟ ਦਾ ਫਿਊਚਰ, ਇਫ ਯੂ ਵਾਂਟ ਦਾ ਬ੍ਰਾਈਟ ਫਿਊਚਰ ਫॉर द ਨੈਕਸਟ ਜਨਰੇਸ਼ਨਸ ਵੀ ਨੀਡ ਫਰੀडम। ਤੇ ਆਜ਼ਾਦੀ ਜਿਹੜੀ ਆ ਹੁਣ ਲਾਗੇ ਆ ਰਹੀ ਆ। ਹਿੰਦੁਸਤਾਨ ਨੂੰ ਇੱਕ ਵਾਰਨਿੰਗ ਆ, ਵੀ ਸ਼ੈਲ ਗੈਟ ਪੰਜਾਬ ਫਰੀ ਐਂਡ ਦੇਰ ਨਥਿੰਗ ਯੂ ਕੈਨ ਡੂ। ਇੰਨੀਆਂ ਬੇਨਤੀਆਂ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਸਾਰੀਆਂ ਸੰਗਤਾਂ ਦਾ ਬਹੁਤ ਜ਼ਿਆਦਾ ਧੰਨਵਾਦ ਹੈ ਕਿ ਤੁਸੀਂ ਦੂਰੋਂ ਨੇੜਿਓਂ ਇੱਥੇ ਆਏ ਜੇ, ਆਪਣਾ ਟਾਈਮ ਕੱਢ ਕੇ ਆਏ ਜੇ। ਬਹੁਤ ਤੁਹਾਡੀ ਮਿਹਰਬਾਨੀ। ਜਦੋਂ ਇਸ ਤਰ੍ਹਾਂ ਰੌਣਕ ਹੁੰਦੀ ਆ ਤੇ ਸਾਡਾ ਵੀ ਹੌਸਲਾ ਵੱਧਦਾ ਵਾ। ਥੈਂਕ ਯੂ ਵੈਰੀ ਮਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਡਾਕਟਰ ਬਖਸ਼ੀਸ਼ ਸਿੰਘ ਜੀ ਸੰਧੂ, ਕੌਂਸਲ ਆਫ ਖਾਲਿਸਤਾਨ ਦੇ ਪ੍ਰੈਜ਼ੀਡੈਂਟ। ਮੈਂ ਬੇਨਤੀ ਕਰਾਂਗਾ ਐਡਵੋਕੇਟ ਸਰਦਾਰ ਅਖਤਿਆਰ ਇਮਤਿਆਜ਼ ਜੀ, ਜਿਹੜੇ ਕਿ ਜੰਮੂ ਕਸ਼ਮੀਰ ਤੋਂ ਨੇ, ਉਹ ਵੀ 1 ਮਿੰਟ ਆਪਣੀ ਹਾਜ਼ਰੀ ਜ਼ਰੂਰ ਲਾਉਣ, ਕਿਉਂਕਿ ਟਾਈਮ ਆਪਣੇ ਕੋਲ ਬਹੁਤ ਘੱਟ ਹੈ ਜੀ। ਨਹਮਦੁਹੂ व नसल्ली अला रसूलिल करीम। अम्मा बाद फौज बिल्लाहि मिनश शैतानिर रजीम बिस्मिल्लाहिर रहमानिर रहीम। ਅੱਜ ਅਸੀਂ ਕਸ਼ਮੀਰੀ ਤੇ ਖਾਲਿਸਤਾਨੀ ਹਿੰਦੁਸਤਾਨੀ ਸਾਮਰਾਜ ਦੇ ਖਿਲਾਫ ਖੜੇ ਹਾਂ। ਇਹ ਹੁਣ ਦੁਨੀਆ ਤੇ ਸਾਬਤ ਹੋ ਚੁੱਕਿਆ ਕਿ ਜਦੋਂ ਤੱਕ ਅਸੀਂ ਜ਼ਾਲਮ ਦੇ ਖਿਲਾਫ ਉੱਠ ਖੜੇ ਨਹੀਂ ਹੋਵਾਂਗੇ ਤੇ ਆਜ਼ਾਦੀ ਨਹੀਂ ਮਿਲੇਗੀ। ਤੁਹਾਡੇ ਸਾਹਮਣੇ ਅਫਗਾਨਿਸਤਾਨ ਦੀ ਮਿਸਾਲ ਸਾਡੇ ਸਾਹਮਣੇ ਹੈ। ਅੱਜ ਉਹ ਕਾਬਲ ਪਹੁੰਚ ਗਏ। ਦੁਨੀਆ ਦੀਆਂ ਸਾਰੀਆਂ ਤਾਕਤਾਂ ਨੇ ਆਪਣੀ ਪੂਰੀ ਕੁਵਤ ਲਾਈ ਹੈ, ਮਗਰ ਉਹਨਾਂ ਨੂੰ ਸ਼ਿਕਸਤ ਨਹੀਂ ਦੇ ਸਕੇ। ਸਿੱਖਾਂ ਦੀ ਤੇ ਕਸ਼ਮੀਰੀਆਂ ਦੀ ਬੜੀ ਲੰਬੀ ਤਾਰੀਖ ਹੈ ਔਰ ਹੁਣ ਵਕਤ ਆ ਗਿਆ ਕਿ ਖਾਲਿਸਤਾਨ ਦੁਨੀਆ ਦੇ ਨਕਸ਼ੇ ਤੇ उभर के सामने आएगा। हिंदुस्तानी साम्राज ने मोदी टेररिस्ट ने दूसरी तको कि मुसलमानों के नाल की किया। 8 लाख तो ज़्यादा मुसलमान मकबूजा कश्मीर भी शहीद हो चुके हैं। 3 साल तो रियासत जम्मू कश्मीर के लोगों को बंद करके रखा हुआ है। तो असी सलाम पेश करते हैं खालिस्तान वाले ने कि जिन्होंने कश्मीरियों का साथ दिता है। 370 तो पेतीए ना मंजूर किया। मैं वीडियो तक रहा सा, मेरी एक बच्ची खालिस्तान तो उठ के कहती है मोदी मुर्दाबाद, कश्मीर जिंदाबाद। तो मैं असी नहीं मनते। और जो हिंदू पुलिस वाले उसमें बस भी सड़ते हैं बच्चियों। खालिस्तानी औरत मैं सलाम करना। उस बच्ची का वीडियो मेरे को है जी खालिस्तान तो है, पंजाब तो है, सिख बच्ची है, वो उठ के खड़ी हुई। नौजवान बच्चे खड़े हुए। जिस तरह मेरे भरावां ने गल आही है, असा उठ के खड़ा होनेगा। हुण हिंदुस्तान के टुटने का वक्त आ गया। तो हिंदुस्तान के टुटने वास्ते कश्मीर आज़ाद होएगा, खालिस्तान आज़ाद होएगा, दलतस्तान आज़ाद होएगा। और असी अक़वाम मुत्तहिदा ते दीगर इदारे कहने कि उन्हें शर्म महसूस करनी चाहिए। हिंदुस्तान के खिलाफ कार्रवाई की जाए। असी सिख भाइयों के नाल खड़े हाँ और इंशाअल्लाह कश्मीर
ਪਾਕਿਸਤਾਨ ਜਿਹੜਾ ਹੈ ਹੋਰ ਮਜ਼ਬੂਤ ਹੋਏਗਾ ਤੇ ਖਾਲਿਸਤਾਨ ਬਣੇਗਾ। ਮੈਂ ਇੱਕ ਨਾਰਾ ਲਾਂਗਾ, ਤੁਸੀਂ ਜਵਾਬ ਦੇਣਾ ਹੈ, ਖਾਲਿਸਤਾਨ जिंदाबाद, खालिस्तान जिंदाबाद, बन के रहेगा खालिस्तान, टूट के रहेगा हिंदुस्तान, बन के रहेगा टूट के रहेगा, बन के रहेगा टूट के रहेगा। मकबूजा कश्मीर के हवाले नाल एक नारा में लाना, गो इंडिया गो बैक, वन वे वन ट्रैक, go India go back, India go back, one way one track, go India go back, one way one track, go India go back। ਤੇ ਮੈਂ ਬਹੁਤ ਮਸ਼ਕੂਰ ਹਾਂ ਜਨਾਬ ਖਾਲਿਸਤਾਨੀ ਭਾਈਆਂ ਦਾ, ਉਹਨਾਂ ਮੈਨੂੰ ਮੌਕਾ ਦਿੱਤਾ ਗੱਲ ਕਰਨ ਦਾ। ਅਸੀਂ ਖਾਲਿਸਤਾਨ ਦੇ ਨਾਲ ਖੜੇ ਹਾਂ, ਅਸੀਂ ਤੁਹਾਡਾ ਸ਼ੁਕਰੀਆ ਅਦਾ ਕਰਦੇ ਹਾਂ। ਤੁਸੀਂ ਕਸ਼ਮੀਰ ਦੇ ਨਾਲ ਖੜੇ ਹੋ, ਇਨਸ਼ਾਅੱਲਾ ਕਸ਼ਮੀਰ ਬਣੇਗਾ ਪਾਕਿਸਤਾਨ। ਥੈਂਕ ਯੂ। ਬੂਟਾ ਸਿੰਘ ਜੀ ਚੇਅਰਮੈਨ ਸਿੱਖ ਕਲਚਰ ਸੁਸਾਇਟੀ ਦੇ, ਉਹਨਾਂ ਬੇਨਤੀ ਉਹ ਆਉਣ ਜੀ। ਆਓ ਜੀ ਬੂਟਾ ਸਿੰਘ। ਰਾਣਾ ਨੇ ਬੈਟਰੀ ਵੇਖੀ ਦੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਅੱਜ 15 ਅਗਸਤ ਦਾ ਦਿਹਾੜਾ ਜੋ ਕਿ ਸਿੱਖਾਂ ਵਾਸਤੇ, ਸਿੱਖ ਕੌਮ ਲਈ ਇੱਕ ਕਾਲੇ ਦਿਵਸ ਵਜੋਂ ਮਨਾਇਆ ਜਾ ਰਿਹਾ ਹੈ। ਇਹ ਜੋ 15 ਅਗਸਤ ਦਾ ਦਿਹਾੜਾ ਇਕੱਲਾ ਸਿੱਖਾਂ ਵਾਸਤੇ ਨਹੀਂ, ਇਹ ਘੱਟ ਗਿਣਤੀਆਂ ਦੀਆਂ ਜਿੰਨੀਆਂ ਵੀ ਕੌਮਾਂ ਨੇ ਸਭ ਲਈ ਇਹ ਕਾਲਾ ਦਿਵਸ ਆ। ਸਾਨੂੰ ਅੱਜ ਤੱਕ ਵੀ ਇੰਡੀਆ ਦੇ ਵਿੱਚ ਆਜ਼ਾਦੀ ਨਹੀਂ ਮਿਲੀ। ਜੋ ਇਹ ਇੰਡੀਅਨ ਗੌਰਮੈਂਟ ਆ ਉਹ ਘੱਟ ਗਿਣਤੀਆਂ ਦੇ ਜੋ ਵੀ ਤਸੱਦਦ ਕਰ ਰਹੀ ਹੈ, ਅਸੀਂ ਉਹਦੀ ਪੁਰਜ਼ੋਰ ਤੇ ਨਿਖੇਧੀ ਕਰਦੇ ਹਾਂ। ਅਤੇ ਜੋ ਵੀ ਸਾਡੇ ਸਿੱਖ ਕੌਮ ਵੀਰ ਜਾਗਦੀ ਜ਼ਮੀਰ ਵਾਲੇ ਹਰ ਦੇਸ਼ ਵਿੱਚ ਅੱਜ ਦਾ ਦਿਹਾੜਾ ਜੋ ਕਾਲੇ ਦਿਵਸ ਮਨਾ ਰਹੇ ਆ, ਉਹਨਾਂ ਨੂੰ ਅਸੀਂ ਲੱਖ ਲੱਖ ਵਧਾਈ ਦਿੰਦੇ ਹਾਂ ਕਿ ਜੋ ਇਸੇ ਤਰ੍ਹਾਂ ਇੰਡੀਅਨ ਗੌਰਮੈਂਟ ਦਾ ਬਾਈਕਾਟ ਕਰਦੇ ਰਹੀਏ। ਜਿੱਥੇ ਵੀ ਕੁਝ ਸਾਡਾ ਸਿੱਖ ਕੌਮ ਦੇ ਨੁਮਾਇੰਦੇ ਬੈਠੇ ਆ, ਉਹ ਸਿੱਖ ਕੌਮ ਨੂੰ ਜਿਉਂਦਾ ਰੱਖ ਰਿਹਾ ਹੈ। ਅਤੇ ਇਹ ਜੋ ਇੱਕ ਦਿਨ ਸਾਡਾ ਜੋ 15 ਅਗਸਤ ਦਾ ਦਿਹਾੜਾ ਵਾ ਆਜ਼ਾਦੀ ਦਿਵਸ, ਅਸੀਂ ਆਪਣੇ ਸਿੱਖ ਆਪਣਾ ਘਰ ਖਾਲਿਸਤਾਨ ਲੈ ਕੇ ਹੀ ਮਨਾ ਸਕਾਂਗੇ ਜੀ। ਅਸੀਂ ਸਿੱਖ ਕਲਚਰ ਸੁਸਾਇਟੀ ਵੱਲੋਂ ਸਾਰੀਆਂ ਆਈਆਂ ਸੰਗਤਾਂ ਦਾ ਧੰਨਵਾਦ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਬੇਨਤੀ ਕਰਦਾ ਹਾਂ, ਸਾਡੇ ਧਾਰੀਵਾਲ ਸਾਹਿਬ ਗੁਰਿੰਦਰ ਸਿੰਘ ਜੀ ਆਏ ਨੇ ਮੈਸੇਜਿਸ ਤੋਂ, ਉਹ ਆਪਣਾ ਇੱਕ ਮੈਸੇਜ ਦੇਣਗੇ। 2 ਮਿੰਟ ਦਾ ਮੈਸੇਜ ਆ। ਉਸ ਤੋਂ ਬਾਅਦ ਬਿਲਕੁਲ ਕਸ਼ਮੀਰੀ ਭਰਾ ਮੇਰੇ ਸੱਜੇ ਪਾਸੇ ਤਾਜ ਸਾਹਿਬ ਨੇ, ਇਹਨਾਂ ਨੇ ਵੀ 2 ਮਿੰਟ ਲਾਉਣੇ ਆ ਜੀ। ਧਾਰੀਵਾਲ ਸਾਹਿਬ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। It is a time to do and die. How long we gonna think? We have a lot of big tanker to think. We need to do it. We need to tell that government we still awake and we will be getting our freedom. They need to listen to us. Our main goal, our young generation, ਜਿਹੜੇ ਸਾਡੇ ਬੱਚੇ ਨੌਜਵਾਨ ਆ, ਨੌਜਵਾਨਾਂ ਲਈ ਇਹ ਮੈਸੇਜ ਆ, ਆਪਣੇ ਖੂਨ ਦੇ ਵਿੱਚ ਗਰਮੀ ਭਰ ਲਓ, ਖੂਨ ਦੇ ਵਿੱਚ ਗਰਮੀ ਭਰ ਲਓ ਤਾਂ ਹੀ ਆਜ਼ਾਦੀ ਮਿਲਣੀ ਆ। ਇੱਕ ਨਹੀਂ ਕਿ ਜਿੱਦਣ ਤੁਹਾਨੂੰ ਇੱਕ ਪ੍ਰੋਟੈਸਟ ਤੇ ਸੱਦਿਆ ਜਾਵੇ ਉਦਣ ਹੀ ਅਸੀਂ ਆਉਣਾ ਆ। ਅੱਗੋਂ ਪਿੱਛੋਂ ਵੀ ਆਪਣੇ ਸੋਸ਼ਲ ਮੀਡੀਆ ਉਹਨਾਂ ਨੇ ਬੰਦ ਕੀਤੇ, ਜਿੱਥੇ ਵੀ ਤੁਸੀਂ ਮੈਸੇਜ ਦੇ ਸਕਦੇ ਆ। ਆਪਣੇ ਪਿੱਛੇ ਪਰਿਵਾਰਾਂ ਨੂੰ, ਭੈਣਾਂ ਬੱਚਿਆਂ ਨੂੰ ਮੈਸੇਜ ਦਿਓ, ਆਜ਼ਾਦੀ ਤੋਂ ਬਗੈਰ ਸਾਡਾ ਕੋਈ ਹੱਲ ਨਹੀਂ ਆ। ਪੰਜਾਬ ਆਜ਼ਾਦ ਤੋਂ ਬਗੈਰ ਸਾਡਾ ਕੋਈ ਹੱਲ ਨਹੀਂ। ਸਾਡੇ ਪਾਣੀਆਂ 'ਚ ਜ਼ਹਿਰ ਉਹਨਾਂ ਨੇ ਘੋਲਤੀ, ਸਾਡੇ ਖੂਨਾਂ 'ਚ ਜ਼ਹਿਰ ਉਹਨਾਂ ਨੇ ਘੋਲਤੀ, ਸਾਡੇ ਨੌਜਵਾਨਾਂ ਨੂੰ ਨਸ਼ਿਆਂ 'ਚ ਉਹਨਾਂ ਨੇ ਵਾੜ ਦਿੱਤਾ। ਕਦੋਂ ਅਸੀਂ ਜਾਗਾਂਗੇ? ਹੁਣ ਜਾਗਣਾ ਪੈਣਾ ਆ। ਡੂ ਐਂਡ ਡਾਈ ਦਾ ਟਾਈਮ ਆ ਗਿਆ ਆ। ਜਿਸ ਤਰ੍ਹਾਂ ਨੇ ਦੱਸਿਆ ਕਿ 31 ਅਗਸਤ ਤੋਂ ਜਿਹੜੀਆਂ ਵੋਟਾਂ ਪੈਣ ਜਾ ਰਹੀਆਂ, ਦੱਸ ਦਿਓ ਉਹਨਾਂ ਨੂੰ ਕਿ ਅਸੀਂ ਜਾਗਦੇ ਹਾਂ, ਜਾਗਦੀ ਜ਼ਮੀਰ ਵਾਲੇ ਆ। ਉਸ ਗੁਰੂਆਂ ਦੀ ਔਲਾਦ ਆ ਅਸੀਂ ਜਿਨ੍ਹਾਂ ਨੇ ਕਦੀ ਈਨ ਨਹੀਂ ਸੀ ਮੰਨੀ, ਤੇ ਅਸੀਂ ਕਿੱਦਾਂ ਈਨ ਮੰਨ ਜਾਵਾਂਗੇ? ਇਸੇ ਤਰ੍ਹਾਂ ਜਿੱਦਾਂ ਡਾਕਟਰ ਸਾਹਿਬ ਕਹਿੰਦੇ ਹੁੰਦੇ ਹੈਗੇ, 5 ਖਾਲਿਸਤਾਨ ਦੇ ਨਾਅਰਿਆਂ ਦੇ ਨਾਲ ਮੈਂ ਫਤਿਹ ਅਰਜ਼ ਕਰਾਂਗਾ। ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੇ ਭੈਣ ਭਰਾਵਾਂ ਨੂੰ ਬੇਨਤੀ ਹੈ ਕਿ ਸਾਰੇ ਜਣੇ ਇਕੱਠੇ ਹੋ ਜਾਣ, ਨੇੜੇ ਨੇੜੇ ਆ ਜਾਣ ਪਲੀਜ਼। ਅੱਜ ਅਸੀਂ ਇੱਥੇ ਆਪਣੀ ਆਜ਼ਾਦੀ ਦੀ ਗੱਲ ਕਰਨ ਆਏ ਹਾਂ। ਭੈਣੋ ਤੇ ਭਰਾਵੋ, ਅੱਜ ਸਾਨੂੰ ਇਹ ਗੱਲ ਕਰਨ ਦੀ ਲੋੜ ਕਿਉਂ ਪਈ? ਤੁਸੀਂ ਸਾਰੇ ਇਸ ਗੱਲ ਤੋਂ ਜਾਣੂ ਹੋ ਕਿ ਸਾਡੀ ਇੰਡੀਆ ਦੀ ਡੈਮੋਕ੍ਰੇਸੀ ਜਿਹੜੀ ਹੈ ਉਹ ਇੱਕ ਨਾਮ ਦੀ ਡੈਮੋਕ੍ਰੇਸੀ ਰਹਿ ਗਈ ਹੈ। ਸਾਨੂੰ ਕਦੇ ਵੀ
ਉੱਥੇ ਆਪਣੇ ਹੱਕ ਸੱਚ ਦੀ ਲੜਾਈ ਲੜਨ ਦੀ ਇਜਾਜ਼ਤ ਨਹੀਂ ਦਿੱਤੀ ਗਈ। ਅਸੀਂ ਯੂਨਾਈਟਿਡ ਸਟੇਟਸ ਆਫ ਅਮਰੀਕਾ ਦੇ ਬੜੇ ਧੰਨਵਾਦੀ ਹਾਂ ਜਿੱਥੇ ਅਸੀਂ ਆਪਣੀ ਆਵਾਜ਼ ਨੂੰ, ਹੱਕ ਸੱਚ ਦੀ ਆਵਾਜ਼ ਨੂੰ ਉਠਾ ਸਕਦੇ ਹਾਂ। ਸਾਨੂੰ ਇੱਥੇ ਲਾਠੀਆਂ ਨਾਲ ਨਹੀਂ ਮਾਰਿਆ ਜਾ ਰਿਹਾ, ਸਾਨੂੰ ਇੱਥੇ ਝੂਠੇ ਕੇਸ ਪਾ ਕੇ ਅੰਦਰ ਨਹੀਂ ਕੀਤਾ ਜਾ ਰਿਹਾ। ਇਹ ਸਗੋਂ ਇੱਥੇ ਦੀ ਪੁਲਿਸ ਜਿਹੜੀ ਹੈ ਉਹ ਬਹੁਤ ਸ਼ਾਂਤਮਈ ਤਰੀਕੇ ਦੇ ਨਾਲ ਸਾਡੀ ਪ੍ਰੋਟੈਕਸ਼ਨ ਲਈ ਸਾਡੇ ਨਾਲ ਖੜਦੀ ਆ। ਸੋ ਅਸੀਂ ਪਹਿਲਾਂ ਵੀ ਇਹ ਕਹਿੰਦੇ ਆ ਰਹੇ ਹਾਂ ਤੇ ਅਸੀਂ ਹੁਣ ਵੀ ਕਹਿੰਦੇ ਹਾਂ ਕਿ ਸਾਨੂੰ ਇਹ ਸ਼ਰਮ ਆਉਂਦੀ ਹੈ ਕਹਿੰਦੇ ਹੋਏ ਕਿ ਅਸੀਂ ਇੰਡੀਆ ਦੀ ਧਰਤੀ ਤੇ ਪੈਦਾ ਹੋਏ। ਖੈਰ ਹੁਣ ਅਸੀਂ ਅਮਰੀਕਨ ਸਿਟੀਜ਼ਨ ਹੈਗੇ ਆ, ਇੱਥੋਂ ਦੇ ਸਿਟੀਜ਼ਨ ਆ, ਪ੍ਰਾਊਡ ਕਰਦੇ ਆ, ਪਰ ਸ਼ੇਮ ਹੁੰਦਾ ਜਦੋਂ ਅਸੀਂ ਇਹ ਕਹਿੰਦੇ ਕਿ ਅਸੀਂ ਉੱਥੇ ਪੈਦਾ ਹੋਏ। ਕਿਉਂ ਸ਼ੇਮ ਹੋ ਰਿਹਾ? ਕਿਉਂਕਿ ਉੱਥੇ ਦੀ ਡੈਮੋਕ੍ਰੇਸੀ ਦੇ ਉੱਤੇ ਲਾਨਤ ਹੈ। ਬਾਕੀ ਸਾਡਾ ਕਿਸੇ ਵੀ ਜਾਤੀ ਮਤ ਦੇ ਨਾਲ, ਕਿਸੇ ਧਰਮ ਦੇ ਨਾਲ, ਇੰਡੀਵਿਜੂਅਲੀ ਕਿਸੇ ਭਾਈ ਭੈਣ ਦੇ ਨਾਲ ਕੋਈ ਵੀ ਲੜਾਈ ਨਹੀਂ ਹੈਗੀ। ਵੀ ਆਰ ਵੈਰੀ ਲਵਿੰਗ ਪੀਪਲ। ਅਸੀਂ ਸਾਰਿਆਂ ਨੂੰ ਪਿਆਰ ਕਰਦੇ ਹਾਂ, ਸਾਰੇ ਸਾਡੇ ਨੇ, ਅਸੀਂ ਸਾਰਿਆਂ ਦੇ ਨਾਲ ਆ। ਵਰਲਡ ਦੇ ਵਿੱਚ ਜਿੱਥੇ ਵੀ ਹਿਊਮਨ ਰਾਈਟਸ ਤੇ ਵਾਇਲੇਸ਼ਨ ਹੋਊਗੀ ਅਸੀਂ ਆਪਣੀ ਆਵਾਜ਼ ਚੁੱਕਦੇ ਰਵਾਂਗੇ। ਸਪੈਸ਼ਲੀ ਮੇਰਾ ਇਹ ਸਾਰਿਆਂ ਨੂੰ ਕਹਿਣਾ ਆ ਕਿ ਇਹ ਕਹਿਣਾ ਬੰਦ ਕਰ ਦਿਓ ਕਿ ਜਦੋਂ ਵੀ ਕੋਈ ਹਿਊਮਨ ਰਾਈਟਸ ਦੇ ਹੱਕਾਂ ਦੀ ਗੱਲ ਕਰਦਾ ਉਹਨੂੰ ਇਲਜ਼ਾਮ ਲਾਉਣਾ ਬੰਦ ਕਰ ਦਿਓ ਕਿ ਜੀ ਤੁਸੀਂ ਤਾਂ ਦੇਸ਼ ਧਰੋਹੀ ਹੋ, ਅਸੀਂ ਤਾਂ ਤੁਹਾਡੇ ਤੇ ਕੇਸ ਪਾ ਦਾਂਗੇ। ਮੈਨੂੰ ਇੱਕ ਮੈਸੇਜ ਆਇਆ ਆ ਜਿਹਦੇ ਵਿੱਚ ਉਹਨਾਂ ਨੇ ਸਾਫ਼-ਸਾਫ਼ ਇਹ ਲਿਖਿਆ ਹੋਇਆ ਆ ਕਿ ਉਹ ਮੇਰੀ ਕੰਪਲੇਂਟ ਇੰਡੀਅਨ ਕੌਂਸੂਲੇਟ ਨੂੰ ਕਰਨਗੇ ਕਿ ਮੈਂ ਖਾਲਿਸਤਾਨੀ ਮੈਂਬਰ ਹਾਂ ਤੇ ਮੈਂ ਇੰਡੀਆ ਦੇ ਲਈ ਬੋਲਦੀ ਹਾਂ। ਮੇਰਾ ਇੰਡੀਆ ਦੇ ਨਾਲ ਕੋਈ ਪਰਸਨਲ ਰੰਜਿਸ਼ ਨਹੀਂ ਹੈ, ਮੈਨੂੰ ਕੁਝ ਪਰਸਨਲ ਕਿਸੇ ਤੋਂ ਨਹੀਂ ਲੈਣਾ ਦੇਣਾ, ਮੈਂ ਹਿਊਮਨ ਰਾਈਟਸ ਦੇ ਹੱਕਾਂ ਲਈ ਬੋਲਦੀ ਹਾਂ। ਅਸੀਂ ਤਾਂ ਇੱਥੇ ਬੈਠੇ ਭੈਣੋ ਤੇ ਭਰਾਵੋ ਜਿਹੜੇ ਤੁਸੀਂ ਇੰਡੀਆ ਦੇ ਵਿੱਚ ਸਾਡੀ ਆਵਾਜ਼ ਸੁਣ ਰਹੇ ਹੋ, ਅਸੀਂ ਤੁਹਾਡੇ ਲਈ ਬੋਲ ਰਹੇ ਹਾਂ ਕਿਉਂਕਿ ਆਉਣ ਵਾਲਾ ਜਿਹੜਾ ਕਹਾਣ ਆ ਉਹ ਤੁਹਾਡਾ ਹੋਣਾ ਆ। ਛੋਟੇ ਤੁਹਾਡੇ ਵੱਜਣੇ ਆ, ਝੂਠੇ ਕੇਸ ਪਾ ਕੇ ਜੇਲ੍ਹਾਂ 'ਚ ਤੁਹਾਨੂੰ ਬੰਦ ਕਰਨਾ। ਇਹਨਾਂ ਦੀ ਹਿੰਮਤ ਦੇਖੋ, ਸਾਨੂੰ ਇੱਥੇ ਬੈਠਿਆਂ ਨੂੰ ਇਹ ਧਮਕੀ ਦੇ ਕੇ ਚੁੱਪ ਕਰਾਉਣਾ ਚਾਹੁੰਦੇ ਆ ਕਿ ਅਸੀਂ ਆਪਣੀ ਆਵਾਜ਼ ਨੂੰ ਬੰਦ ਕਰ ਦਈਏ ਔਰ ਅਸੀਂ ਬੋਲੀਏ ਨਾ। ਸੋ ਮੈਨੂੰ ਮੇਰੇ ਫੋਨ ਦੇ ਉੱਤੇ ਸ਼ਰੇਆਮ ਇਹ ਜਿਹੜੀ ਥ੍ਰੈਟ ਆਇਆ ਹੋਇਆ ਆ। ਸੋ ਇਹ ਗੱਲ ਜਿਹੜੀ ਆ ਇਹ ਡਰਨਾ ਨਹੀਂ ਆ। ਕਿਸੇ ਬੰਦੇ ਨੇ ਇੱਕ ਆਡੀਓ ਵੀ ਕੱਢੀ ਹੈ ਜਿਹਦੇ ਵਿੱਚ ਇਹ ਕਿਹਾ ਹੋਇਆ ਕਿ ਜਿਹੜੇ ਲੋਕਾਂ ਨੇ ਅਸਾਈਲਮ ਲਈ ਹੈ ਅਸੀਂ ਉਹਨਾਂ ਦੀ ਕੰਪਲੇਂਟ ਕਰਾਂਗੇ ਤੇ ਉਹਨਾਂ ਨੂੰ ਡਿਪੋਰਟ ਕਰ ਦੇਵਾਂਗੇ। ਮੈਂ ਉਹਨਾਂ ਲੋਕਾਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਤੁਸੀਂ ਡਿਪੋਰਟ ਨਹੀਂ ਕਰ ਸਕਦੇ ਕਿਉਂਕਿ ਉਹਨਾਂ ਨੇ ਅਸਾਈਲਮ ਤਾਂ ਲਈ ਮੇਰੇ ਭਰਾਵਾਂ ਨੇ ਜੇ ਮੇਰੇ ਭਰਾਵਾਂ ਨੂੰ ਉੱਥੇ ਖਤਰਾ ਸੀ, ਜੇ ਮੇਰੇ ਭਰਾਵਾਂ ਨੂੰ ਤੁਸੀਂ ਝੂਠੇ ਕੇਸ ਪਾ ਕੇ ਜੇਲ੍ਹਾਂ 'ਚ ਬੰਦ ਕਰਦੇ ਸੀ, ਉਹਨਾਂ ਨੂੰ ਅਸਾਈਲਮ ਲੈਣ ਦੀ ਤਾਂ ਲੋੜ ਪਈ, ਉਹਨਾਂ ਨੂੰ ਕਿਸੇ ਹੋਰ ਕੰਟਰੀ 'ਚ ਆ ਕੇ ਸ਼ਰਨ ਲੈਣ ਦੀ ਲੋੜ ਤਾਂ ਪਈ। ਜੇ ਤੁਸੀਂ ਉਹਨਾਂ ਤੇ ਜ਼ੁਲਮ ਨਾ ਕਰਦੇ ਤਾਂ ਮੇਰੇ ਭਰਾਵਾਂ ਨੂੰ ਅਸਾਈਲਮ ਲੈਣ ਦੀ ਲੋੜ ਨਹੀਂ ਪੈਂਦੀ। ਤੇ ਹੁਣ ਤੁਹਾਡੀ ਐਡੀ ਹਿੰਮਤ ਕਿ ਤੁਸੀਂ ਸਾਨੂੰ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਜਿਹੜੇ ਲੋਕਾਂ ਨੇ ਅਸਾਈਲਮ ਲਈ ਆ ਤੁਸੀਂ ਉਹਨਾਂ ਨੂੰ ਡਿਪੋਰਟ ਕਰ ਦੇਵੋਗੇ। ਤੁਹਾਡੀਆਂ ਇਸੇ ਗੁੰਡਾਗਰਦੀਆਂ ਦੇ ਕਰਕੇ ਅਸੀਂ ਆਪਣੀ ਆਵਾਜ਼ ਉਠਾਉਂਦੇ ਆ। ਮੇਰੇ ਭਰਾਵੋ ਕਿਸੇ ਨੇ ਡਰਨਾ ਨਹੀਂ, ਮੇਰੇ ਵੀਰੋ। ਇਹਨਾਂ ਦੀ ਐਡੀ ਹਿੰਮਤ ਇੱਥੇ ਨਹੀਂ ਹੋ ਸਕਦੀ। ਯੂਨਾਈਟਿਡ ਸਟੇਟਸ ਆਫ ਅਮਰੀਕਾ ਨੰਬਰ 1 ਕੰਟਰੀ ਇਨ ਦਾ ਵਰਲਡ, ਇਸ ਕਰਕੇ ਇਹ ਸਾਡੀ ਆਵਾਜ਼ ਨੂੰ ਨਹੀਂ ਦਬਾ ਸਕਦੇ। ਔਰ ਸਾਰੇ ਜਿਹੜੇ ਭੈਣ ਭਰਾ ਇੱਥੇ ਆਏ ਉਹਨਾਂ ਦਾ ਧੰਨਵਾਦ ਆ। ਔਰ ਮੇਰੀ ਉਹ ਗੱਲ ਸਾਡੀਆਂ ਵਿਰੋਧੀ ਜਿਹੜੀਆਂ ਧਿਰਾਂ ਨੇ ਜਿਹੜੇ ਸਾਨੂੰ ਇਲਜ਼ਾਮ ਲਾਉਂਦੀਆਂ ਨੇ, ਇੱਕ ਮੈਸੇਜ ਉਹਨਾਂ ਦੇ ਲਈ ਹੈ, ਸ਼ੇਰ ਕਦੀ ਗਿੱਦੜਾਂ ਤੋਂ ਨਹੀਂ ਡਰਿਆ ਕਰਦੇ, ਸ਼ੇਰ ਕਦੀ ਗਿੱਦੜਾਂ ਤੋਂ ਨਹੀਂ ਡਰਿਆ ਕਰਦੇ। ਜੇ ਸ਼ੇਰ ਗਿੱਦੜਾਂ ਤੋਂ ਡਰਦੇ ਹੁੰਦੇ ਤਾਂ 1984 ਦੀ ਜੈਨੋਸਾਈਡ ਤੋਂ ਬਾਅਦ ਇੰਨੇ ਸਾਲ ਬਾਅਦ ਅੱਜ ਵੀ ਮਨੀਹਾਟਨ ਦੇ ਵਿੱਚ ਆਣ ਕੇ ਆਪਣੀ ਆਵਾਜ਼ ਨਹੀਂ ਸੀ ਗਰਜਾਉਂਦੇ। ਤਾਂ ਮੈਂ ਅਗਸਤ 8 ਨੂੰ ਇੰਡੀਆ ਡੇ ਪਰੇਡ ਦੀ ਸਟੇਜ ਤੇ ਜਾ ਕੇ ਸ਼ੇਰ ਵਾਂਗ ਦਹਾਕਾ ਨਾ ਮਾਰਦੀ। ਜੇ ਤੁਹਾਡੀ ਹਿੰਮਤ ਸੀ ਤਾਂ ਤੁਸੀਂ ਮੈਨੂੰ ਉੱਥੇ ਹੀ ਰੋਕ ਲੈਂਦੇ। ਤੁਸੀਂ ਮੈਨੂੰ ਮੈਸੇਜ ਤੇ ਆਡੀਓ ਪਾ ਕੇ ਗਿੱਦੜਾਂ ਵਾਂਗ ਧਮਕੀਆਂ ਦੇਣੀਆਂ ਬੰਦ ਕਰੋ। ਤੇ ਮੇਰੇ ਭੈਣੋ ਤੇ ਭਰਾਵੋ ਸਾਰੇ ਡਟ ਜਾਓ, ਨੋ ਵਰੀਜ਼, ਡਰਨ ਦੀ ਕੋਈ ਲੋੜ ਨਹੀਂ। ਸਾਡੇ ਹੱਕ ਇੱਥੇ ਰੱਖ, ਸਾਡੇ ਹੱਕ ਇੱਥੇ ਰੱਖ। ਸੋ ਮੇਰੀ ਕਿਸਾਨ ਭਰਾਵਾਂ ਨੂੰ ਵੀ ਇਹ ਹੌਸਲਾ ਆ ਕਿ ਕਿਸਾਨ ਭਰਾਵੋ ਡਰਨਾ ਨਹੀਂ, ਝੁਕਣਾ ਨਹੀਂ, ਆਪਣੇ ਹੱਕ ਲੈ ਕੇ ਰਹਿਣਾ। ਅਸੀਂ ਜਿਹੜੀ ਉਸ ਦਿਨ ਉੱਥੇ ਰੈਲੀ ਕੀਤੀ ਹੈ ਇੰਡੀਆ ਡੇ ਪਰੇਡ ਤੇ, ਉਹ ਤੁਹਾਡੇ ਲਈ ਕੀਤੀ ਹੈ।
ਅਸੀਂ ਤੁਹਾਡਾ ਹੀ ਦੁੱਖ ਸਾਂਝਾ ਕਰਨ ਗਏ ਸੀ। ਪਰ ਮੇਰੀ ਇੱਕ ਹੋਰ ਵੀ ਸਾਰਿਆਂ ਨੂੰ ਇਹ ਬੇਨਤੀ ਆ ਕਿ ਜਿੱਥੇ ਵੀ ਹਿਊਮਨ ਰਾਈਟਸ ਤੇ ਵਾਇਲੇਸ਼ਨ ਹੋਇਆ ਕਰੂਗੀ ਅਸੀਂ ਭੈਣੇ ਭਰਾ ਸਾਰੇ ਉੱਥੇ ਇਕੱਠੇ ਹੋਵਾਂਗੇ, ਉਹਨਾਂ ਦੀ ਆਵਾਜ਼ ਚੱਕਾਂਗੇ, ਕਿਉਂਕਿ ਸਿੱਖ ਦਾ ਕੰਮ ਆ ਹਰ ਇੱਕ ਦੀ ਜਿਹੜੀ ਆ ਰੱਖਿਆ ਕਰਨੀ, ਹਰ ਇੱਕ ਦੇ ਨਾਲ ਖੜਨਾ। ਸੋ ਜਿਹੜਾ ਸਿੱਖ ਆ ਉਹ ਇੱਕ ਮਜ਼ਹਬ ਨਹੀਂ ਹੈ, ਸਿੱਖ ਇੱਕ ਅੱਛਾ ਇਨਸਾਨ ਆ। ਥੈਂਕ ਯੂ ਸੋ ਮਚ, ਸਾਰਿਆਂ ਦਾ ਧੰਨਵਾਦ ਹੈ ਜੀ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਫਤਿਹ। ਪੰਜਾਬ ਬਣੇਗਾ ਖਾਲਿਸਤਾਨ, ਪੰਜਾਬ ਬਣੇਗਾ ਖਾਲਿਸਤਾਨ, ਪੰਜਾਬ ਬਣੇਗਾ ਖਾਲਿਸਤਾਨ, ਹਰਿਆਣਾ ਬਣੇਗਾ ਖਾਲਿਸਤਾਨ, ਰਾਜਸਥਾਨ ਬਣੇਗਾ ਖਾਲਿਸਤਾਨ, ਦਿੱਲੀ ਬਣੇਗਾ ਖਾਲਿਸਤਾਨ, ਪੰਜਾਬ ਬਣੇਗਾ ਖਾਲਿਸਤਾਨ, ਕਾਲ ਤੱਕ ਤੋਂ ਆਈ ਆਵਾਜ਼ खालिस्तान खालिस्तान। कश्मीर बनेगा पाकिस्तान, कश्मीर बनेगा ਪਾਕਿਸਤਾਨ ਸੁਣੀ ਬਣੂਗਾ ਯਾਰ। ਬੇਨਤੀ ਆ ਭਾਈ ਸਾਹਿਬ ਜੀ, ਬਲਾਕਾ ਸਿੰਘ ਜੀ, ਸਿੱਖ ਕਲਚਰ ਸੁਸਾਇਟੀ ਵੱਲੋਂ ਬੇਨਤੀ ਆ, ਭਾਈ ਸੈਕਟਰੀ ਸਾਹਿਬ ਸਾਡੇ ਜਨਰਲ ਸੈਕਟਰੀ ਆਏ ਨੇ ਸਿੱਖ ਕਲਚਰ ਸੁਸਾਇਟੀ ਤੋਂ, ਬਲਾਕਾ ਸਿੰਘ ਜੀ ਸਿੱਖ ਕਲਚਰ ਸੁਸਾਇਟੀ ਵੱਲੋਂ ਹਾਜ਼ਰੀ ਲਵਾਓ। ਸਾਜਦ ਸਾਹਿਬ ਇੱਕ ਮਿੰਟ ਲਾਉਣਗੇ ਜੀ, ਸਾਡੇ ਵੀਰ ਆਏ ਨੇ। ਇਦਾਂ ਜੀ ਭਾਈ ਸਾਹਿਬ। औज़ बिल्लाहि मिनश शैतानिर रजीम, बिस्मिल्लाहिर रहमानिर रहीम। आज जो सिख और कश्मीरी हम इकट्ठे हैं, इंडिया के लिए ये वाज़ेह पैगाम है कि इंडिया जो जमहूरियत का बहुत बड़ा दावेदार है, उसके ऊपर कश्मीरियों को और सिखों को दबाए अरसा दराज से दबाए रखा हुआ है। ये बहुत बड़ा उसके मुंह के ऊपर दाग है। और हम आज सिख और कश्मीरी ये पैगाम देते हैं कि तुम जितना जुल्म कर लो, तुम जितने मर्जी फौजें बिठा लो, कश्मीर भी आज़ाद होगा और खालिस्तान भी आज़ाद होगा। आज मैं सिख बरादरी से उनका शुक्रिया अदा करता हूँ। आप वाकई एक बहादुर कौम है, आप वाकई एक जर्राल कौम है, और आप वाकई गुरु नानक के मानने वाले हैं। मैं एज ए कश्मीरी अमेरिकन आपको सलाम पेश करता हूं और आपको ये यकीन दिलाता हूं कि जब तक खालिस्तान आजाद नहीं होता, ये कश्मीरी आपके साथ खड़े हैं। और इस दिन के वसातत से मैं आपका यह शुक्रिया अदा करता हूं कि पिछले 10-12 साल से जो कश्मीरी और खालिस्तानी आपस में मिलके ये मुजाहिरे कर रहे हैं और टुगेदरनेस का पैगाम हिंदुस्तान को दे रहे हैं, ये बहुत बड़ी बात है। और मेरा एक मानना है कि अगर हिंदू को आप पंजाब में रोक लें तो कश्मीर के अंदर जो रास्ता आता है वो पंजाब से आता है। अगर पंजाबी हिंदुस्तान की आर्मी को पंजाब के अंदर रोक लें तो हम इंशाअल्लाह कश्मीर भी आजाद कराएंगे और खालिस्तान भी आजाद कराएंगे। मैं एक दो नारे लगाऊंगा, आपने मिलकर नारों का जवाब देना है। मैं कहूंगा कि सिख कश्मीरी भाई भाई, आपने कहा कहना है तीसरी कौम किधर से आई? सिख कश्मीरी भाई भाई, तीसरी कौम कहां से आई? सिख कश्मीरी भाई भाई, तीजी कौम कित्थों आई? सिख कश्मीरी भाई भाई, तीसरी कौम कित्थों आई? हम क्या चाहते? खालिस्तान। हम क्या चाहते? खालिस्तान। इंडिया से लेंगे आजादी, इंडिया से लेंगे खालिस्तान। खालिस्तान जिंदाबाद, खालिस्तान जिंदाबाद। थैंक यू सो मच। ਧੰਨਵਾਦ ਜੀ ਭਾਈ ਸਾਹਿਬ ਜੀ। ਮੈਂ ਬੇਨਤੀ ਕਰਾਂ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਦੇ ਸੈਕਟਰੀ ਸਾਹਿਬ ਭਾਈ ਬਲਾਕਾ ਸਿੰਘ ਜੀ ਖਾਲਿਸਤਾਨੀ ਉਹ ਆਏ ਨੇ, ਉਹ ਹਾਜ਼ਰੀ ਜ਼ਰੂਰ ਲਾਉਣਗੇ ਜੀ। ਭਾਈ ਬਲਾਕਾ ਸਿੰਘ ਜੀ ਵਿਚਕਾਰ ਆ ਜਾ। ਜਿੰਦਾਬਾਦ 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 ਜਿੰਦਾਬਾਦ। ਸਤਿ ਸ੍ਰੀ ਅਕਾਲ। ਅੱਜ ਦਾ ਦਿਹਾੜਾ 15 ਅਗਸਤ ਜੋ ਕਿ ਸਿੱਖਾਂ ਲਈ ਕਾਲਾ ਦਿਨ ਹੈ। ਆਪਾਂ ਪਿਛਲੇ ਸਮੇਂ ਤੋਂ ਦੇਖ ਰਹੇ ਹਾਂ ਕਿ ਇਹ ਦਿਹਾੜੇ ਪਿਛਲੇ ਦਿਨਾਂ ਵਿੱਚ ਗੁਰੂ ਕਾ ਬਾਗ ਮੋਰਚਾ ਜਾਂ ਹੋਰ ਮੋਰਚੇ ਜੋ 70 ਸਾਲਾਂ ਤੋਂ ਜਾਂ ਉਸ ਤੋਂ ਪਹਿਲਾਂ ਵੀ ਲੱਗਦੇ ਆਏ ਨੇ, ਉਹਨਾਂ ਦਾ ਸਾਨੂੰ ਕੋਈ
ਅੱਜ ਤੱਕ ਬਹੁਤ ਜ਼ਿਆਦਾ ਫਲ ਨਹੀਂ ਹੋਇਆ ਉਹਨਾਂ ਦੇ, ਕੋਈ ਮੰਨਦੀਆਂ ਨਹੀਂ ਸਰਕਾਰਾਂ ਉਹਨਾਂ ਦੇ। ਜਿਵੇਂ ਕਿ ਅੱਜ ਵੀ ਦਿੱਲੀ ਦੇ ਵਿੱਚ ਕਿਸਾਨ ਮੋਰਚਾ ਲੱਗਿਆ ਹੋਇਆ, ਪਰ ਉਹਨਾਂ ਦੇ ਕੰਨ ਤੇ ਜੂ ਨਹੀਂ ਸਰਕਦੀ। ਇਸ ਦਾ ਹੱਲ ਸਿਰਫ ਫ੍ਰੀ ਖਾਲਿਸਤਾਨ, ਆਪਣਾ ਦੇਸ਼ ਆਪਣਾ ਘਰ, ਜਿੰਨਾ ਤਿੰਨ ਖਾਲਿਸਤਾਨ ਨਹੀਂ ਬਣੇਗਾ ਉਹਨਾਂ ਚਿਰ ਸਿੱਖ ਆਪਦੀ ਆਜ਼ਾਦੀ ਨਾਲ ਨਹੀਂ ਰਹਿ ਸਕਦੇ। ਪਰ ਅਸੀਂ ਹਿੰਦੁਸਤਾਨ ਦੀ ਸਰਕਾਰ ਨੂੰ ਦੱਸਣਾ ਚਾਹੁੰਦੇ ਹਾਂ ਵੀ ਬਾਹਰਲਾ ਸਿੱਖ ਉਹਨਾਂ ਚਿਰ ਅਸੀਂ ਟੇਕੇ ਨਹੀਂ ਬੈਠਾਂਗੇ ਜਿੰਨਾ ਤੱਕ ਪੰਜਾਬ ਦੀਆਂ ਜਾਂ ਹੋਰ ਇੰਡੀਆ ਦੀਆਂ ਜੇਲ੍ਹਾਂ ਵਿੱਚ ਲੰਬੇ ਸਮੇਂ ਤੋਂ ਸਿੱਖਾਂ ਜੇਲ੍ਹਾਂ ਕੱਟ ਰਹੇ ਨੇ, ਜਾਂ ਹੋਰ ਜਿਸ ਤਰ੍ਹਾਂ ਦੇ ਵੀ ਉਹਨਾਂ ਨਾਲ ਧੱਕਾ ਹੋ ਰਿਹਾ ਹੈ ਥਾਂ ਪਰ ਤਾਂ, ਜਾਂ ਕਿਸਾਨੀ ਮੋਰਚੇ ਨਾਲ ਜਾਂ ਕਿਸਾਨਾਂ ਨਾਲ ਘੱਟ ਗਿਣਤੀ ਨਾਲ, ਚਾਹੇ ਉਹ ਮੁਸਲਮਾਨ ਹੋਣ, ਚਾਹੇ ਉਹ ਹਿੰਦੂ, ਚਾਹੇ ਉਹ ਕ੍ਰਿਸਚਨ ਹੋਣ, ਚਾਹੇ ਸਾਡੇ ਸਿੱਖ ਭਾਈਚਾਰਾ, ਉਹਨਾਂ ਦੀ ਅਸੀਂ ਬਾਹਰਲਾ ਸਿੱਖ ਮੋਢੇ ਨਾਲ ਮੋਢਾ ਲਾ ਕੇ ਹਰ ਸਮੇਂ ਖਾਲਸਾ ਜੀ ਖੜੇ ਹਾਂ। ਅਤੇ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਬਾਬਾ ਜਰਨੈਲ ਸਿੰਘ ਜੀ ਨੇ ਜੋ ਬਚਨ ਕਹੇ ਸੀ ਉਹਨਾਂ ਦੇ ਪੂਰੇ ਉਤਰਾਂਗੇ। ਇਸ ਮਹੀਨੇ ਪਿਛਲੇ ਦਿਨੀ ਸਾਡੇ ਕੌਮ ਦੇ ਜਰਨੈਲ, ਮਾਝੇ ਦੇ ਜਰਨੈਲ ਸੁਖਦੇਵ ਸਿੰਘ ਜੀ ਬੱਬਰ, ਜਿਨ੍ਹਾਂ ਦਾ ਸ਼ਹੀਦੀ ਦਿਹਾੜਾ ਵੀ ਅਸੀਂ ਮਨਾਇਆ। ਅੱਜ ਵੀ ਦਾਸ ਜਦੋਂ ਵੀ ਸਾਡਾ ਕੋਈ ਵੀ ਪ੍ਰੋਗਰਾਮ ਤੁਸੀਂ ਦੇਖਦੇ ਹੋ ਲਾਈਵ ਚੱਲਦੇ ਨੇ, ਤਾਂ ਹਮੇਸ਼ਾ ਹੀ ਜਿਹੜੇ ਵੀ ਮਹੀਨੇ ਦੇ ਸਿੱਖ, ਪਿਛਲੇ ਮਹੀਨੇ ਵਿੱਚ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਜਾਂ ਅਵਤਾਰ ਸਿੰਘ ਬ੍ਰਹਮਾ, ਹੋਰ ਸਿੰਘਾਂ ਦੇ ਸ਼ਹੀਦੀ ਦਿਹਾੜੇ ਆਉਂਦੇ ਆ ਤਾਂ ਅਸੀਂ ਬੜੀ ਚੜ੍ਹਦੀ ਕਲਾ ਦੇ ਨਾਲ ਮਨਾਉਂਦੇ ਆ। ਸਾਨੂੰ ਯਾਦ ਆ ਕਿ ਸਾਡੇ ਵੀਰਾਂ ਨੇ ਆਪਣਾ ਖੂਨ ਦਾ ਕਤਰਾ ਕਤਰਾ ਡੋਲ ਕੇ ਉਹ ਖਾਲਸਾ ਦੀ ਆਜ਼ਾਦੀ ਲਈ, ਸਾਡੇ ਲਈ, ਆਪਣਾ ਪਰਿਵਾਰ ਬਾਰੇ ਅਸੀਂ ਉਹਨਾਂ ਦੀ ਸੋਚ ਤੇ ਪਹਿਰਾ ਦੇਵਾਂਗੇ ਅਤੇ ਹਮੇਸ਼ਾ ਹੀ ਉਹਨਾਂ ਸਿੰਘਾਂ ਨੂੰ ਪ੍ਰਣਾਮ ਕਰਦੇ ਹਾਂ। ਪ੍ਰਣਾਮ ਸ਼ਹੀਦਾਂ ਨੂੰ ਜਿਨ੍ਹਾਂ ਜਿੰਦੜੀ ਧਰਮ ਤੋਂ ਮਾਰੀ, ਜਿੱਥੇ ਡੁੱਲਦਾ ਖੂਨ ਸ਼ਹੀਦਾਂ ਦਾ, ਤਸਵੀਰ ਬਦਲਦੀ ਕੌਮਾਂ ਦੀ, ਰੰਬੀਆਂ ਨਾਲ ਖੋਪਰ ਲੈ ਜਾਂਦੇ, ਤਕਦੀਰ ਬਦਲਦੀ ਕੌਮਾਂ ਦੀ। ਅਸੀਂ ਉਹਨਾਂ ਦੀ ਸੋਚ ਤੇ ਪਹਿਰਾ ਦਿੰਦਾ ਰਹਾਂਗੇ ਜਿੰਨਾ ਤੱਕ ਇਹਨਾਂ 'ਚ ਰਾਗ ਦੇ ਵਿਸ਼ਵਾਸ ਨੇ। ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੰਦਾਬਾਦ 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 ਜਿੰਦਾਬਾਦ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੰਦਾਬਾਦ 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 ਜਿੰਦਾਬਾਦ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਜਿਹੜਾ ਕਾਲਾ ਦਿਨ ਸੀਗਾ ਸਿੱਖਾਂ ਦੇ ਵਾਸਤੇ ਕੋਈ ਆਜ਼ਾਦੀ ਦਾ ਦਿਨ ਨਹੀਂ, ਭਾਰਤੀਆਂ ਦੇ ਵਾਸਤੇ ਇਹ ਆਜ਼ਾਦੀ ਦਾ ਦਿਨ 15 ਅਗਸਤ ਹੋ ਸਕਦਾ ਹੈ। ਪਰ ਮੈਂ ਸਮਝਦਾ ਦੁਨੀਆ ਦੇ ਹਰ ਕੋਨੇ ਦੇ ਵਿੱਚ ਜਿੱਥੇ ਜਿੱਥੇ ਵੀ ਭਾਰਤੀ ਕੌਂਸਲੇਟ ਹਨ ਉੱਥੇ ਖਾਲਿਸਤਾਨ ਦਾ ਝੰਡਾ ਜਿਹੜਾ ਲਹਿਰਾਇਆ ਗਿਆ, ਕਿਉਂਕਿ ਅਸੀਂ ਇਸ ਤਿਰੰਗੇ ਨੂੰ ਨਹੀਂ ਮੰਨਦੇ। ਇੰਗਲੈਂਡ ਦੇ ਵਿੱਚੋਂ ਰਾਤ ਦਾ ਤਿਰੰਗਾ ਝੰਡਾ ਲਾ ਦਿੱਤਾ ਗਿਆ ਸੀ। ਅੱਜ ਤੁਸੀਂ ਨਿਊਯਾਰਕ ਵਿੱਚ ਵੇਖੋ, ਇੱਥੋਂ ਦਾ ਵੀ ਝੰਡਾ ਜਿਹੜਾ ਰਾਤ ਦਾ ਤਿਰੰਗਾ ਇਹਨਾਂ ਲਾ ਲਿਆ ਸੀਗਾ। ਇੱਥੇ ਅੱਜ ਖਾਲਿਸਤਾਨ ਦਾ ਝੰਡਾ ਬਾਹਰ ਕੌਂਸਲੇਟ ਦੇ ਬਾਹਰ ਜਿਹੜਾ ਤੁਸੀਂ ਵੇਖੋ ਕਿੱਡਾ ਉੱਚਾ ਝੰਡਾ ਜਿਹੜਾ ਚੜਾਇਆ ਗਿਆ ਵਾ। ਮੈਂ ਸਮਝਦਾ ਜਿੱਥੇ ਵੀ ਸਿੱਖ ਕੌਮ ਜਿਹੜੀ ਆ ਉਹ ਦ੍ਰਿੜਤਾ ਦੇ ਨਾਲ ਇਸ ਕੰਮ ਦੇ ਵਿੱਚ ਆਪਣੀ ਆਜ਼ਾਦੀ ਵਾਸਤੇ, ਆਪਣੇ ਦੇਸ਼ ਨੂੰ, ਖਾਲਿਸਤਾਨ ਨੂੰ ਆਜ਼ਾਦ ਕਰਾਉਣ ਵਾਸਤੇ ਜਿਹੜਾ ਜਦੋਜਹਿਦ ਕਰ ਰਹੀ ਹੈ, ਅਸੀਂ ਤਹਿ ਦਿਲੋਂ ਹਰ ਇੱਕ ਦਾ ਧੰਨਵਾਦ ਕਰਦੇ ਹਾਂ। ਕਿਉਂਕਿ ਮੈਂ ਸਮਝਦਾ ਸਮੁੱਚੀਆਂ ਜਥੇਬੰਦੀਆਂ ਇੱਥੇ ਪਹੁੰਚੀਆਂ ਹਨ, ਇਹਨਾਂ ਦਾ ਮੈਂ ਤਹਿ ਦਿਲ ਤੋਂ ਧੰਨਵਾਦੀ ਹਾਂ। ਕਿਉਂਕਿ ਸਾਡੀ ਛੋਟੀ ਜਿਹੀ ਆਵਾਜ਼ ਦੇ ਉੱਤੇ ਹਰ ਜਿਹੜੀ ਜਥੇਬੰਦੀ ਖਾਲਿਸਤਾਨ ਦੀ ਗੱਲ ਕਰਦੀ ਹੈ, ਆਪਣੇ ਆਜ਼ਾਦ ਪੰਜਾਬ ਦੀ ਗੱਲ ਕਰਦੀ ਹੈ, ਉਹ ਇਸ ਪ੍ਰੋਟੈਸਟ ਦੇ ਵਿੱਚ ਪਹੁੰਚੀ ਹੈ। ਕੁਝ ਗੁਰਦੁਆਰਾ ਸਾਹਿਬ ਵਿੱਚ ਆਏ ਹਨ, ਕਿਉਂਕਿ ਅੱਜ ਕਈਆਂ ਨੇ ਇੱਕ ਇਸ਼ੂ ਬਣਾ ਲਿਆ ਕਿ ਫਲਾਣੇ ਦੇ ਅਖੰਡ ਪਾਠ ਹੈ, ਫਲਾਣੇ ਦੇ ਹੈ, ਅਸੀਂ ਉੱਧਰ ਚਲੇ ਜਾਣਾ ਹੈ। ਇਸ ਕਰਕੇ ਕਈਆਂ ਨੇ ਹਾਜ਼ਰੀ ਨਹੀਂ ਲਵਾਈ। ਹੋ ਸਕਦਾ ਅਗਲੇ ਦਿਨਾਂ ਦੇ ਵਿੱਚ ਹਾਜ਼ਰੀ ਲਾਉਣ। ਜਿਹੜੀ 31 ਅਕਤੂਬਰ ਨੂੰ 6 ਫਾਰ ਜਸਟਿਸ ਨੇ ਰੈਫਰੈਂਡਮ ਦੀ ਗੱਲ ਤੋਰੀ ਹੈ, ਉਹਦੀਆਂ ਵੋਟਾਂ ਇੰਗਲੈਂਡ ਦੇ ਵਿੱਚੋਂ ਚਾਲੂ ਨੇ। 31 ਅਕਤੂਬਰ ਦਾ ਦਿਨ ਹੈ, ਉਸ ਦਿਨ ਆਪਾਂ ਨੂੰ ਪਤਾ ਕਿ ਇੰਦਰਾ ਗਾਂਧੀ ਸੋਧੀ ਗਈ ਸੀ। ਉਹ ਦਿਨ ਕਿਸੇ ਨੂੰ ਨਹੀਂ ਭੁੱਲਿਆ ਜਾ ਸਕਦਾ। ਇਸ ਕਰਕੇ 31 ਅਕਤੂਬਰ ਤੋਂ ਇੰਗਲੈਂਡ ਦੀ ਧਰਤੀ ਦੇ ਉੱਤੋਂ ਵੋਟਾਂ ਪੈਣੀਆਂ ਹਨ। ਪੰਜਾਬ ਦੇ ਵਿੱਚ ਤੁਸੀਂ ਅੱਜ ਫੇਰ ਦੇਖਿਆ ਹੋਏਗਾ ਕਿ ਉਸੇ ਤਰ੍ਹਾਂ ਹੋਰਡਿੰਗ ਬੋਰਡ ਜਿਹੜੇ ਅੱਜ ਤੋਂ 4 ਸਾਲ ਪਹਿਲਾਂ ਲੱਗੇ ਸੀ, ਉਸੇ ਤਰ੍ਹਾਂ ਪੰਜਾਬ ਦੇ ਵਿੱਚ ਅੱਜ ਬੜੇ ਵੱਡੇ ਹੋਰਡਿੰਗ ਬੋਰਡ ਲੱਗੇ।
ਖਾਲਸਾ ਕਾਲਜ ਦੇ ਵਿੱਚ ਖਾਲਿਸਤਾਨ ਦੇ ਨਾਅਰਿਆਂ ਦੇ ਨਾਲ ਭਰ ਦਿੱਤਾ ਗਿਆ, ਜਿਹੜਾ ਇੰਡੀਆ ਦੀਆਂ ਏਜੰਸੀਆਂ ਨੂੰ ਬਹੁਤ ਮਹਿੰਗਾ ਪਿਆ। ਮੋਦੀ ਨੇ ਜੇ ਅੱਜ ਝੰਡਾ ਚੜਾਇਆ, ਤੁਸੀਂ ਉਹਦਾ ਫੇਸ ਵੇਖਣਾ ਚਾਹੁੰਦੇ, ਚਾਹੇ ਵੇਖਿਆ ਹੋਊਗਾ ਕਿ ਕਿਸ ਤਰ੍ਹਾਂ ਡਰਿਆ ਹੋਇਆ ਸੀਗਾ, ਕਿਸ ਤਰ੍ਹਾਂ ਬਾਹਰ ਕੰਟੇਨਰ ਲਾ ਕੇ ਉੱਚੇ ਉੱਚੇ, ਤੇ ਉਹਦੇ ਬਾਅਦ ਦੇ ਵਿੱਚ ਪਿਛਲੇ ਪਾਸੇ ਝੰਡਾ ਉਹਨੇ ਇੰਡੀਆ ਦਾ ਚੜਾਇਆ। ਪਰ ਸਾਡੇ ਵਾਸਤੇ ਆਜ਼ਾਦੀ ਦਾ ਦਿਨ ਨਹੀਂ, ਸਾਡੇ ਵਾਸਤੇ ਗੁਲਾਮੀ ਦਾ ਦਿਨ ਹੈ ਅੱਜ ਦਾ ਦਿਨ। ਪਰ ਸਿੱਖ ਕੌਮ ਨੇ ਆਪਣਾ ਆਜ਼ਾਦੀ ਦਾ ਦਿਨ ਅੱਜ ਚੁਣਿਆ ਹੈ, ਜਿਹੜਾ ਖਾਲਿਸਤਾਨ ਦਾ ਝੰਡਾ ਚੜਾਇਆ ਹੈ। ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ। ਕਿਸੇ ਵੀ ਭੁੱਲ ਚੁੱਕ ਦੀ ਖਿਮਾ, ਜਿੱਥੇ ਤੁਸੀਂ ਦੂਰੋਂ ਨੇੜੋਂ ਸਾਰੇ ਮੇਰੇ ਵੀਰ ਚੱਲ ਕੇ ਆਏ ਜੇ, ਸਾਰਿਆਂ ਦਾ ਹੀ ਤਹਿ ਦਿਲ ਤੋਂ ਧੰਨਵਾਦੀ ਹਾਂ ਜੀ। ਕਿਸੇ ਵੀ ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।